ਹੋਰ ਖਾਸੀਅਤ ਕੀ ਹੈ, ਜਿਵੇਂ ਮੰਨ ਲਓ ਆਪਣੇ ਕੋਈ ਇਹਨਾਂ ਦੇ ਕੋਈ ਬਜ਼ੁਰਗ ਖੇਤੀਬਾੜੀ ਕਰ ਰਹੇ ਆ ਪੁਰਾਣੇ, ਜਿੰਨਾ ਚਿਰ ਉਹਨਾਂ ਦੀ ਡੈਥ ਨਹੀਂ ਹੁੰਦੀ ਉਹਨਾਂ ਚਿਰ ਉਹਨਾਂ ਦੇ ਬੱਚਿਆਂ ਨੇ, ਚਾਹੇ ਉਹ ਕਿਸੇ ਵੀ ਪੋਜੀਸ਼ਨ ਤੇ ਪਹੁੰਚ ਜਾਣ ਜਾਂ ਕਿਤੇ ਵੀ ਨੌਕਰੀ ਕਰਨ ਲੱਗ ਜਾਣ ਜਾਂ ਕਿਸੇ ਵੀ ਹੋਣ, ਉਹਨਾਂ ਨੇ ਆਪਣੇ ਫਾਦਰ ਦੀ ਚੀਜ਼ ਨਾਲ ਛੇੜਖਾਨੀ ਉਹਨਾਂ ਦੇ ਜਿਉਂਦੇ ਜੀ ਨਹੀਂ ਕਰਨੀ। ਅੱਛਾ। ਤਾਂ ਕਿ ਉਹਨਾਂ ਦੇ ਦਿਲ ਨੂੰ ਠੇਸ ਲੱਗੇ ਕਿ ਯਾਰ ਇਹ ਮੇਰੀ ਪੁਰਾਣੀ ਚੀਜ਼ ਸੀ, ਜਾਂ ਮੇਰਾ ਕੋਈ ਪੁਰਾਣਾ ਦਰਵਾਜ਼ਾ ਸੀ, ਜਾਂ ਮੇਰਾ ਘਰ ਸੀ ਪੁਰਾਣਾ, ਜਾਂ ਕਮਰਾ ਸੀ, ਜਾਂ ਜੋ ਵੀ ਜਾਨਵਰਾਂ ਵਾਸਤੇ ਬਣਾਇਆ ਸੀ, ਘੋੜਿਆਂ ਵਾਸਤੇ ਜਾਂ ਹੋਰ, ਉਹਨੂੰ ਨਹੀਂ ਛੇੜਖਾਨੀ ਕਰਦੇ। ਹੁਣ ਸ਼ਹਿਰ ਖਤਮ ਹੋ ਗਿਆ ਪਿੱਛੇ, ਹੁਣ ਏਰੀਆ ਹੁਣ ਦੂਜਾ ਸਟਾਰਟ ਹੋ ਗਿਆ, ਕੋਨਿਸ ਵਿੰਟਰ ਉਹਦਾ ਏਰੀਆ ਸਟਾਰਟ ਹੋ ਗਿਆ। ਨਾਰਮਲ ਹੈ ਤੇ ਮੇਰੇ ਬੱਚੇ ਆਣ ਤੋਂ ਉਰਦੂ ਬੋਲਦੇ ਆਣ, ਸੌਰੀ ਡੋਚ ਬੋਲਦੇ ਆਣ, ਲੇਕਿਨ ਅਸੀਂ ਉਰਦੂ ਜਾਂ ਪੰਜਾਬੀ ਉੱਤੇ ਉਹਨਾਂ ਕੋਸ਼ਿਸ਼ ਕੀਤੀ, ਲੇਕਿਨ ਉਹ ਨਾੜ ਪਾਉਂਦੇ ਸਿਰਫ ਇਸ ਵਜ੍ਹਾ ਤੋਂ ਉਹਨਾਂ ਪਾਕਿਸਤਾਨ ਗਲਿਆ ਹੋਣ, ਤਾਂ ਕਿ ਉਹ ਆਪਣਾ ਕਲਚਰ ਔਰ ਆਪਣੀ ਜ਼ਬਾਨ ਸਿੱਖਣ। ਉਹਨਾਂ ਦੀ ਮਾਂ ਨਾਲ ਮੇਰੀ ਜਿੱਥੇ ਸ਼ਾਦੀ ਹੋਈ ਆਈ ਨਾ, ਉਹ ਪੰਜਾਬੀ ਨਾਲ ਹੀ ਆਉਂਦੀ, ਉਰਦੂ 'ਚ ਗੱਲ ਕਰਦੀ ਆਈ, ਤੇ ਉਹ ਮੈਂ ਵੀ ਥੋੜਾ ਜਿਹਾ ਉਹ ਮੋਸ਼ਨ ਮਾਰਦਾ ਹੀ ਉਸ ਟਾਈਮ ਤੱਕ ਕਿ ਮੈਨੂੰ ਵੀ ਉਰਦੂ ਬੋਲਣੀ ਚਾਹੀਦੀ ਹੈ, ਲੇਕਿਨ ਉਹ ਮੈਂ ਥੋੜੀ ਦੇਰ ਬੋਲਦਾ ਹੀ ਉਰਦੂ, ਮੇਰਾ ਮੂੰਹ ਥੱਕ ਪਾਉਂਦਾ ਹੀ, ਤੇ ਉਹ ਮੈਂ ਹੁਣ ਉਹਦਾ ਤਰਲਾ ਕੀਤਾ ਵਾ, ਲੇਕਿਨ ਮੈਂ ਪੰਜਾਬੀ ਬੋਲਾਂ ਦਾ, ਤੂੰ ਅੱਗੋਂ ਉਰਦੂ ਬੋਲ ਨਹੀਂ, ਮੈਂ ਸਮਝ ਜਾਂਦਾ, ਲੇਕਿਨ ਤੂੰ ਮੇਰੀ ਪੰਜਾਬੀ ਸਮਝ ਨਹੀਂ ਪਾਉਣੀ, ਨਹੀਂ ਤਾਂ ਮੇਰੀ ਉਹ ਕਿਵੇਂ ਆਦੇ ਲੋ ਬਾਚਾਂ ਵੀ ਥੱਕ ਪਾਉਂਦੀਆਂ ਕਿ ਅਸੀਂ ਜੋ ਕੁਝ ਹੁੰਦਾ ਹੈ ਨਾ ਮੁਲਕ 'ਚੋਂ ਉਹ ਸਾਰਾ ਗਵਰਨਮੈਂਟ ਤੇ ਪਾ ਦਿੰਦੇ ਆ। ਗਵਰਨਮੈਂਟ ਨੂੰ ਵੀ ਡਾਇਰੈਕਸ਼ਨ ਵਿਖਾਣੀ ਚਾਹੀਦੀ ਹੈ, ਲੇਕਿਨ ਮਿਹਨਤ ਆਵਾਮ ਹੀ ਕਰਨੀ ਹੁੰਦੀ ਹੈ। ਇਸ ਕੌਮ ਜਰਮਨ ਕੌਮ ਮਿਹਨਤ ਕੀਤੀ ਹੈ, ਔਰ ਜਰਮਨ ਕੌਮ ਜਿੱਦੋਜਹਿਦ ਕਰਕੇ ਆਪਣੇ ਮੁਲਕ ਨੂੰ ਦੁਬਾਰਾ ਸਟੇਬਲ ਕੀਤਾ ਹੈ। ਜਿਹੜੇ ਸਟੈਚੂ ਨੇ ਇਹਨਾਂ ਦੇ ਜਿਹੜੇ ਹੀਰੋਜ਼ ਹੁੰਦੇ ਨੇ ਨਾ, ਤੇ ਉਹਨਾਂ ਦੀ ਯਾਦ ਨੂੰ ਲੈ ਕੇ ਉਹਦਾ ਨਾਮ ਨੂੰ ਉੱਥੇ ਲਿਖਿਆ ਹੁੰਦਾ, ਤੇ ਇਹ ਵੀ ਮੈਨੂੰ ਕੁਝ ਇਦਾਂ ਦਾ ਲੱਗਦਾ। ਰਾਂਝਾ ਸਾਹਿਬ, ਕਿਹਦਾ ਸਟੈਚੂ? ਇਹ ਸਟੈਚੂ ਇੱਥੋਂ ਤੁਹਾਨੂੰ ਪੜ੍ਹਨਾ ਪਾਉਣਾ, ਮੇਰੇ ਵਾਸਤੇ ਤੇ ਅੰਜ ਜੋ ਸੁਲਤਾਨ ਰਾਏ ਦੇ ਸਟੈਚੂ ਹੈ। ਸੁਲਤਾਨ ਰਾਏ अस्सलाम वालेकुम सारे दोस्तों ਨੂੰ, मैं नासिर ढिल्लों ਤੇ ਤੁਸੀਂ ਜੁੜ ਗਏ ਹੋ ਮੇਰੇ ਇੱਕ ਹੋਰ ਵਲੌਗ ਦੇ ਵਿੱਚ। ਨਾਸਿਰ ਢਿੱਲੋਂ YouTube ਚੈਨਲ ਤੇ ਤੁਸੀਂ ਵੀਡੀਓਜ਼ ਵੇਖ ਰਹੇ ਹੋ, ਵਲੌਗ ਵੇਖ ਰਹੇ ਹੋ। 1 ਲੱਖ ਪੂਰੇ ਸਬਸਕ੍ਰਾਈਬਰ ਹੋ ਗਏ। ਵੈਸੇ ਮੈਂ ਪੋਡਕਾਸਟ ਲਈ ਚੈਨਲ ਬਣਾਇਆ ਤੇ ਨਾਲ ਦੀ ਨਾਲ ਜਿਹੜੇ ਵਲੌਗ ਨੇ ਉਹਨਾਂ ਤੇ ਇਹਨਾਂ ਤੇ ਅਪਲੋਡ ਕਰੀਦੇ ਆ। ਵੈਸੇ ਪੰਜਾਬੀ ਲਾਲ ਚੈਨਲ ਤੁਸੀਂ ਵੇਖਦੇ ਹੋ, ਉਹਦੇ ਸਾਡੇ 8.5 ਲੱਖ ਸਬਸਕ੍ਰਾਈਬਰ ਨੇ, ਤੇ ਉਹ ਅਸੀਂ ਸ਼ੁਰੂ ਕੀਤਾ ਸੀ ਮੈਂ ਤੇ ਲਵਲੀ ਨੇ ਕਿ 2015 ਚ, ਤੇ ਉਹ ਇੰਨੇ ਸਾਲਾਂ ਚ ਇੰਨੇ ਸਬਸਕ੍ਰਾਈਬਰ ਹੋਏ। ਸੋ ਉਹਦੇ ਤੇ ਵੀਡੀਓ ਮੈਨੂੰ ਲੱਗਦਾ ਹੁੰਦਾ ਵੀ ਉਹਦੇ ਤੇ ਵੀਡੀਓਜ਼ ਉਹ ਹੀ ਚੱਲਦੇ ਨੇ, ਮਤਲਬ ਵੀ ਜਿਹੜੇ ਅਸੀਂ ਮਤਲਬ ਪਾਰਟੀਸ਼ਨ ਨੂੰ ਲੈ ਕੇ, ਜਾਂ ਜਿਹੜੇ ਲੋਕ ਉਧਰੋਂ ਆਉਂਦੇ ਨੇ, ਜਾਂ ਪੰਜਾਬ ਦੀ ਜਿੱਥੇ ਗੱਲ ਹੋਈ ਹੁੰਦੀ ਆ। ਸੋ ਇਸ ਤੋਂ ਮੈਂ ਇੱਕ ਅਲੱਗਾ ਤੋਂ ਚੈਨਲ ਬਣਾਇਆ ਸੀ, ਇਹ ਵਲੌਗ ਜਾਂ ਵੀਡੀਓਜ਼ ਜਿਹੜੇ ਇੱਥੇ ਅਪਲੋਡ ਕਰਿਆ ਕਰਾਂਗੇ। ਹੁਣ ਅੱਗੋਂ ਇਹ 'ਚ ਸੁਜੈਸਟ ਕਰਿਓ। ਮੈਂ ਡੇਅਰੀ ਫਾਰਮ ਸ਼ੁਰੂ ਕੀਤਾ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਤੇ ਇੱਥੇ ਵੀ ਬਹੁਤ ਸਾਰੇ ਮੈਂ ਵਿਜ਼ਿਟ ਕੀਤੇ ਆ ਡੇਅਰੀ ਫਾਰਮ ਵੀ। ਤੇ ਜਿਹੜਾ ਮੇਰੇ ਉਹ ਵੀਡੀਓਜ਼ ਨੇ ਮੇਰੇ ਉਹ ਚੈਨਲ ਤੋਂ, ਮਤਲਬ ਡੇਅਰੀ ਫਾਰਮ ਦੇ ਰਿਲੇਟਡ ਜਿਹੜੇ ਵੀਡੀਓਜ਼ ਹੋਣਗੇ, ਜਿਹੜੇ ਵਲੌਗ ਹੋਣਗੇ, ਰੋਜ਼ ਹੀ ਰੋਜ਼ ਤੁਹਾਡੇ ਉਹ ਮੈਂ ਸ਼ੇਅਰ ਕਰਿਆ ਕਰੂੰਗਾ। ਪਿੱਛੇ ਕੰਮ ਹੋਣ ਡਿਆ, ਬੜੀ ਤੇਜ਼ੀ ਦੇ ਨਾਲ ਕਰਵਾਈ ਜਾਂਦੇ ਆ, ਤੇ ਮੇਰੇ ਜਾਂਦਿਆਂ ਨੂੰ ਹੋਪਫੁਲੀ ਅੱਧਾ ਹੋਇਆ ਹੋਊਗਾ, ਬਾਕੀ ਕਰਵਾ ਕੇ ਫਿਰ ਸ਼ੁਰੂ ਕਰਾਂਗੇ ਲਿਆਉਣੇ ਡੰਗਰ ਡੁੰਗਰ। ਤੇ ਉਹ ਕਿੱਥੇ ਵਲੌਗ ਪਾਇਆ ਕਰੀਏ ਵੀ ਕਮੈਂਟ ਕਰਕੇ ਦੱਸਿਓ ਵੀ ਪੰਜਾਬੀ ਲਹਿਰ ਤੇ ਪਾਈਏ ਕਿ ਇੱਧਰ ਪਾਈਏ ਇਸ ਤੇ। ਤੀਸਰੀ ਗੱਲ, ਅਸੀਂ ਹੁਣ ਅੱਜ ਜਿਹੜਾ ਇਸ ਵੇਲੇ ਅੱਜ ਦੇ ਵਲੌਗ ਦੇ ਵਿੱਚ ਅਸੀਂ ਜਰਮਨੀ ਆ, ਮੈਂ ਦੀ ਰਾਇਲ ਇੰਡੀਅਨ ਰੈਸਟੋਰੈਂਟ ਆ ਪਲਵਿੰਦਰ ਭਾਜੀ ਦਾ, ਉੱਥੇ ਆ ਉਹਨਾਂ ਦੇ ਘਰ ਸਟੇ ਕੀਤਾ, ਤੇ ਫਿਰ ਦੁਪਹਿਰੇ ਇੱਥੇ ਆ ਜੀ ਦਾ। ਜਿਹੜੇ ਦੋਸਤ ਮਿਲਣਾ ਚਾਹੁੰਦੇ ਹੋਣ ਇੱਥੇ ਵੀ ਆ ਸਕਦੇ। ਫਿਰ ਕੋਲਨ ਜਿਹੜਾ ਸ਼ਹਿਰ ਆ ਉੱਥੇ ਵੀ ਰੈਸਟੋਰੈਂਟ ਬਣਾ ਰਹੇ ਨੇ, ਇੱਕ ਦਿਨ ਰੋਜ਼ਾਨਾ ਉੱਥੇ ਵੀ ਜਾਈਦਾ, ਫਿਰ 2-3 ਘੰਟੇ ਕਿਤੇ ਫਿਰਨ ਜਾਈਦਾ ਕਿਤੇ ਲਾਗੇ ਕਿਸੇ ਵੀ ਸ਼ਹਿਰ 'ਚ। ਸੋ ਇਸ ਤੋਂ ਬਾਅਦ ਮੈਂ ਚਲਾ ਜਾਵਾਂਗਾ ਫਰੈਂਕਫਰਟ, ਤੇ ਫਰੈਂਕਫਰਟ ਤੋਂ ਲਾਗੇ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਕਮੈਂਟ ਨੇ, ਉਹਨਾਂ ਦੇ ਨਾਲ ਫਿਰ ਘੁੰਮਣ ਚੱਲਾਂਗੇ ਅੱਗੇ ਆਸੇ-ਪਾਸੇ ਕਿਤੇ। ਥੋਮਸਬਰਗ ਜਿੱਥੇ ਅਸੀਂ ਚੱਲੇ ਆ, ਇੱਥੇ ਰਿੰਕੂ ਭਾਜੀ ਨੇ ਤੇ ਹੋਰ ਦੋਸਤ ਨੇ, ਉਹਨਾਂ ਨੇ ਲੰਚ ਕੀਤਾ ਸੀ, ਉਹਦੇ ਤੇ ਜਾਣਾ। ਨਾਲ ਉਹ ਪਿੰਡ ਜਿਹੜਾ ਨਾ ਹੈ 7 ਪਹਾੜੀਆਂ ਦੇ ਵਿਚਕਾਰ ਪਿੰਡ ਆ, ਤੇ ਪੰਜਾਬੀਆਂ ਦੇ ਵੀ ਕਾਵਾ ਘਰ ਨੇ ਉੱਥੇ, ਨਾਲੇ ਉਹਨਾਂ ਨੂੰ ਮਿਲਾਂਗੇ, ਨਾਲੇ ਉਹ ਪਿੰਡ ਵੇਖਦੇ ਵੀ ਉੱਥੇ ਕਿਸ ਤਰ੍ਹਾਂ ਰਹਿੰਦੇ, ਕੀ ਕਰਦੇ ਨੇ। ਇੱਥੋਂ ਜਿਹੜਾ ਜਰਮਨੀ ਆ ਬਹੁਤ ਵਧੀਆ ਤੇ ਸੋਹਣਾ ਏਰੀਆ ਇਹਨਾਂ ਦਾ, ਖੇਤੀਬਾੜੀ ਵਾਲਾ ਵੀ ਵਧੀਆ ਵਾ, ਮਤਲਬ ਸ਼ਹਿਰਾਂ ਦੇ ਵਿੱਚ ਬਿਜ਼ਨਸ ਵੀ ਵਧੀਆ ਨੇ, ਉਹ ਖੇਤੀਬਾੜੀ ਵੀ ਜਿਹੜੀ ਆ ਉਹ ਬੜਾ ਮਾਡਰਨ ਤਰੀਕੇ ਨਾਲ ਕਰਦੇ ਨੇ। ਸੋ ਉਹ ਵੀ ਵੇਖਦੇ ਆ ਵੀ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਨੇ ਮਾਮਲਾਤ, ਕੀ ਹਾਲਾਤ ਨੇ, ਕਿਵੇਂ ਲੋਕ ਸਰਵਾਈਵ ਕਰਦੇ ਨੇ। ਤੇ ਉਸ ਤੋਂ ਪਹਿਲਾਂ ਜੇ ਮੈਂ ਤੁਹਾਨੂੰ ਦੱਸਿਆ ਵੀ ਖੋਲਨ, ਉਹ ਜਰਮਨੀ 'ਚ ਖੋਲਨ ਆਂਦੇ, ਕੋਲਨ ਨੂੰ ਅਸੀਂ ਕੋਲਨ ਆਂਦੇ, ਖੋਲਨ ਕਹਿੰਦੇ ਆਂਦੇ ਨਹੀਂ ਸੰਗ 'ਚ ਆਵਾਜ਼ ਕੱਢ ਕੇ ਇੱਦਾਂ। ਤੇ ਪਲਵਿੰਦਰ ਭਾ ਨੇ ਕੁਛ ਖਰੀਦਣਾ, ਉੱਥੋਂ ਸਮਾਨ ਲੈਣਾ,
ਉਹ ਲੈ ਕੇ ਫਿਰ ਉੱਥੇ ਛੱਡ ਕੇ ਇਹਨਾਂ ਦੇ ਖੋਲਣ ਤੇ ਫਿਰ ਅਸੀਂ ਅੱਗੇ ਥਾਮਸਬਰਗ ਜਾਵਾਂਗੇ। ਤੇ ਅੱਜ ਦੀਆਂ ਗੱਲਾਂ ਬਾਤਾਂ ਥਾਮਸਬਰਗ ਦੀਆਂ ਵੀ, ਤੇ ਨਾਲ ਸ਼ਾਮ ਨੂੰ ਫਿਰ ਇੱਕ ਹੋਰ ਭਾਈ ਸਾਹਿਬ ਨੇ ਉਹਨਾਂ ਨੇ ਡਿਨਰ ਰੱਖਿਆ ਇਕਬਾਲ ਸਾਹਿਬ, ਤੇ ਫਿਰ ਉਸ ਡਿਨਰ ਤੇ ਵੀ ਜਾਣਾ। ਸੋ ਅੱਜ ਦਾ ਵਲੌਗ ਇਸ ਤਰ੍ਹਾਂ ਦਾ ਹੋਣ ਵਾਲਾ। ਚਲੋ ਜੀ, ਉਸੇ ਰੋਡ ਤੇ ਗੱਡੀਆਂ ਤੇ ਉਸੇ ਰੋਡ ਤੇ ਟ੍ਰੇਨ। ਅਸੀਂ ਟ੍ਰੇਨ ਦੇ ਮਗਰ ਜਾਂਦੇ ਪਏ। ਅਸੀਂ ਟ੍ਰੇਨ ਨੂੰ ਅੱਗੇ ਲਾਇਆ। ਹਾਂ, ਅਸੀਂ ਅੱਗੇ ਲਾਇਆ। ਇਹ ਮੌਜਾਂ ਨਾ। ਹਾਂ, ਲੋਕ ਇਹ ਨਾ ਫੋਲੋ ਕਰਦੇ ਨੇ ਰੂਲ ਸਾਰੇ। ਤੁਸੀਂ ਮਾੜਾ ਜਿਹਾ ਅਨਫੋਲੋ ਕੀਤਾ। ਸਾਡੇ ਮਾਲ ਕਾਲੇ ਤਾਂ ਕਰਕੇ। ਤੇ ਇੱਧਰ ਵੇਖ ਲਓ ਵੀ ਮਰਸੀਡੀਜ਼ ਦਾ ਨਵਾਂ ਮਾਡਲ ਹੈ ਤੇ ਕੰਮ ਕੀ ਲੈਣ ਦੇ ਉਹਦੇ। ਅਸੀਂ ਘਰ ਸ਼ਾ ਢੋ ਮਾਰੀ ਹੈ ਚਾਈਨਾ ਸਾਰਾ ਕੁਝ ਜਿੰਨਾ ਕੁਝ ਹੈ ਨਾ। ਇਹੋ ਰੈਸਟੋਰੈਂਟ ਲਈ ਚੀਜ਼ਾਂ ਚਾਹੀਦੀਆਂ, ਰੰਗ ਰੁੰਗ ਕੀ ਤੇ ਆ ਜੀ ਸਾਰਾ ਟੈਲਾਂ ਕੀ ਸ਼ਾਪਿੰਗ ਹੀ ਤੇ ਕਰੀ ਦੀ ਹੈ। ਅੱਛਾ, ਸਾਰਾ ਕੁਝ ਤੇ ਲੈ ਜਾਂਦੇ। ਤੇ ਪਰੀ ਕੇ ਸਮਾਨ ਮੈਟਰੋ ਤੇ ਜਾਓਗੇ ਲਿਆਓ। ਹਾਲੇ ਦੂਜੀ ਰੇੜੀ ਆਉਣੀ ਹੈ ਬਸ। ਨਹੀਂ ਬਸ ਤੇ ਐਵੇਂ ਨਾ ਆਖਿਓ ਕਿ ਹਾਲੀ ਅੰਦਰ ਗਏ ਭਾਈ ਹੋਣੀ ਪਲਵਿੰਦਰ ਪਿੱਕੀ ਭਾ। ਤੇ ਵੇਖ ਲਓ ਵੀ ਮਰਸੀਡੀਜ਼ ਦੇ ਸਮਾਨ ਢੋਣ ਡਿਆ। ਉਹ ਪਿੰਡ ਸ਼ੁਰੂ ਹੋ ਗਏ ਤੇ ਰਾਹ ਛੋਟਾ ਹੀ ਆ, ਬਹੁਤਾ ਵੱਡਾ ਨਹੀਂ ਆ। ਕਹਿੰਦੇ ਵੀ ਇਹ ਭਾਈ ਬੱਸ ਚਲਾਉਂਦੇ ਨੇ, ਤੁਹਾਨੂੰ ਦੱਸਿਆ 20 ਮੀਟਰ ਨੇ ਬਸ। 20 ਮੀਟਰ ਕਹਿੰਦੇ ਵੀ ਆ ਜੇ ਨਾ ਅੱਗੋਂ ਕੋ ਆ ਜੇ, ਰਾਹ ਦਿੰਦੇ ਪੂਰਾ, ਦੂਰੋਂ ਗੱਡੀਆਂ ਖਲੋ ਜਾਂਦੀਆਂ। लेकिन आप दूसरा चलाओगे ਵੀ ਸਾਡੇ ਆ ਵੀ ਆਂਦੇ ਵੀ ਪਹਿਲਾਂ ਮੈਂ ਲੰਘ ਜਾ। ਹਾਂ, ਦੂਜਾ बिल्कुल अपने के ना जे ना थे ਇੱਥੇ ਕਿਆ ਦਿੰਦੇ ਕਿ ਯਾਰ ਤੋਂ ਲੰਘ ਜਾ। ਅੱਛਾ, ਪਹਾੜੀਆਂ ਸ਼ੁਰੂ ਹੋ ਗਈਆਂ ਸੱਤਾਂ ਦੇ ਨਾ। ओके जी आपको मालूम है कि खता आप ना सारा पड़ी रही है स्टार्ट। ਦਰਖਤ ਬਹੁਤ ਨੇ ਪੂਰੇ ਵੇਖਣਾ ਨਾ ਵੀ ਕਾਰਖਾਨੇ ਭਾਈ ਬੜੇ ਲੱਗੇ ਆ, ਪਰ ਦਰਖਤ ਵੀ ਉਸ ਹਿਸਾਬ ਨਾਲ ਬੂਟੇ ਵੀ ਬਹੁਤ ਜ਼ਿਆਦਾ ਨੇ। ਹੁੰਦਾ ਤੁਹਾਨੂੰ ਇੱਥੇ ਕਾਰਖਾਨੇ ਇੰਨੇ ਪੋਲੂਸ਼ਨ ਦਾ, ਕਿਉਂਕਿ ਇੰਨਾ ਜ਼ਿਆਦਾ ਪੋਲੂਸ਼ਨ ਰੋਕਣ ਵਾਸਤੇ ਦਰਖਤ ਹੈ ਹੀ ਇੰਨਾ ਜ਼ਿਆਦਾ ਕਿ ਸਿਰਫ ਹੈ ਇਸ ਲਈ। ਹਾਂ, ਤੁਸੀਂ ਕੇ ਲਈ ਆਪ ਦਾ ਤੁਹਾਡਾ ਆਪਣਾ ਘਰ ਹੈ, ਉਹਦੇ ਵਿੱਚ ਦਰਖਤ ਲੱਗਿਆ ਹੈ, ਤੁਸੀਂ ਆਪਦੀ ਮਰਜ਼ੀ ਨਾਲ ਕੱਟ ਨਹੀਂ ਸਕਦੇ। ਤੁਹਾਡੀ ਆਪਣੀ ਜ਼ਮੀਨ ਹੈ, ਤੁਸੀਂ ਨਹੀਂ ਕੱਟ ਸਕਦੇ, ਉਹਨਾਂ ਦੀ ਪਰਮਿਸ਼ਨ ਦੇ। ਰਾਹੁਲ ਕੋ ਆਤਾ ਨਹੀਂ, ਰਾਹੁਲ ਉਹ ਵੀ ਆਉਣਗੇ, ਆ ਕੇ ਵੇਖਣਗੇ ਪਹਿਲੋਂ ਕਿਹੜੇ ਉੱਪਰ ਆਲਣੇ ਲੱਗੇ ਨੇ। ਜੇ ਜੇ ਉਹਨਾਂ ਨੂੰ ਆਲਣਾ ਲੱਭ ਗਿਆ ਉੱਪਰ ਕੋਈ ਉਹਦਾ, ਉਹਨੇ ਤਾਂ ਦਰਖਤ ਨਹੀਂ ਕੱਟਣ ਦੇਣਾ। ਅੱਛਾ, ਉਹਨੇ ਕਹਿਣਾ ਦਰਖਤ ਕੱਟਣ ਦਾ ਮਤਲਬ ਤੁਸੀਂ ਇਹਦਾ ਘਰ ਢਾਹ ਰਹੇ ਹੋ। ਪਰਿੰਦਿਆਂ ਦਾ ਆਲਣਾ ਇਹ ਆਲਣਾ ਲੱਭੇ, ਫਿਰ ਉਹ ਮਾਰ ਕੇ ਨਿਕਲੀ ਜੋ ਉੱਪਰ ਚੈੱਕ ਕਰਦੇ ਨੇ ਕਿ ਕੋਈ ਆਲਣਾ ਤਾਂ ਨਹੀਂ ਵਿੱਚ ਲੱਗਿਆ, ਕੋਈ ਆਂਡੇ ਤਾਂ ਨਹੀਂ ਦਿੱਤੇ ਵੇ। ਜੇ ਉਹ ਦੇਖ ਲੈਂਦੇ ਨੇ ਲੱਗੇ ਨੇ, ਉਹ ਫਿਰ ਉੱਥੇ ਕਹਿੰਦੇ ਨੇ ਨਹੀਂ ਇਹ ਨਹੀਂ ਕੱਟਣ ਦੇਣਾਗਾ। ਤੇ ਜੇ ਉਹ ਬਹੁਤ ਜ਼ਰੂਰੀ ਹੋਵੇ ਉੱਥੋਂ ਕੱਟਣਾ, ਫਿਰ ਉਹਦੇ ਵਾਸਤੇ ਪ੍ਰੋਪਰ ਉਹਨੂੰ ਆਲਣੇ ਨੂੰ ਚੱਕ ਕੇ ਉਹਦੀ ਜਗ੍ਹਾ ਬਣਾਉਂਦੇ ਨੇ। ਉਹ ਪਹਿਲਾਂ ਉਹਦੇ ਘਰ ਨੂੰ ਕਰ ਦਿੰਦੇ ਨੇ ਦੁਬਾਰਾ ਵਿਆਹ ਲਓ ਵੀ ਆਪਣੇ ਤਾਂ ਵੱਢ ਕੇ ਚਲੋ ਜੀ ਗਿਆ। ਫਿਰ ਅਸੀਂ ਜਾਨਵਰਾਂ ਦੀ ਕਦਰ ਤੇ ਇਹ ਕਿੱਥੇ ਕਦਰ ਕਰਦੇ ਨੇ। ਹੁਣ ਮੈਂ ਜਿੱਥੇ ਰਹਿਣਾ ਨਾ ਪਿੱਕੀ ਭਾਈ ਵੇਖਿਆ, ਅਸੀਂ ਟਾਊਨ ਆ, ਕਲੋਨੀ ਆ, ਤੇ ਉੱਥੇ ਦਰਖਤ ਮਤਲਬ ਵੀ ਮੈਨ ਮੇਡ ਨੇ ਆਪ ਲਾਏ ਨੇ ਤੇ ਵਾਹ ਵੱਡੇ ਹੋ ਗਏ। ਤੇ ਇਹਨਾਂ ਸਿਆਲਾਂ 'ਚ ਇਦਾਂ ਕਰਦੇ ਵੀ ਸਿਆਲਾਂ ਦੇ ਵਿੱਚ ਨਾ ਉਹ ਵੱਢ ਦਿੰਦੇ ਆ ਵੀ ਉਹ ਗਾਂ ਬੂਟੇ ਬਹੁਤੇ ਹੋਣ। ਮੈਂ ਬੈਠਾ ਇੱਕ ਦਿਨ ਨਾ ਥੋੜੇ ਦਿਨ ਨਹੀਂ 15-20 ਦਿਨ ਪਹਿਲਾਂ ਨਾ, ਤੇ ਉਹ ਵੱਢਣ ਡਿਆ। ਮੈਂ ਵੱਢਣ ਕਿਉਂ ਡਿਆ? ਆਂਦਾ ਗਾਂ ਛਾਂ ਬਹੁਤੀ ਹੋ ਗਈ। ਮੈਂ ਗਾਂ ਵੇਖਿਆ ਤੇ ਕਿੱਲੇ ਹੀ ਹੱਲ ਨੇ। ਤੇ ਮੈਂ ਕਿਹਾ ਜਿਹੜੇ ਪਰਿੰਦੇ ਦੇ ਇਹਨਾਂ ਦਾ ਕੀ ਬਣੂ? ਹਾਂ, ਇਹਨਾਂ ਦਾ ਕੀ ਬਣੂ? ਤੋ ਅੱਧਾ ਕਿ ਉਹਨੇ ਵੱਢ ਲਿਆ। ਮੈਂ ਕਿਹਾ ਹੁਣ ਵੱਢੀ ਇਹਨਾਂ ਨੇ ਮੇਰੇ ਕੋਲ ਲੱਤ ਲਾ ਲੇਗਾ। ਹਾਂ, ਦੇਖੋ ਤੁਸੀਂ ਮਤਲਬ ਕਿ ਉਹਨਾਂ ਦਾ ਆਪਦੇ ਤੁਸੀਂ ਸਹੂਲਤਾਂ ਵਾਸਤੇ ਜਾਂ ਆਪਦੇ ਚੰਗੇ ਵਾਸਤੇ ਤੁਸੀਂ ਉਹਨਾਂ ਦਾ ਘਰ ਢਾਹ ਰਹੇ ਹੋ। ਨਹੀਂ, ਉੱਥੇ ਇਹ ਸੈਂਸ ਆ ਨਾ, ਆਂਦੇ ਵੀ ਇੱਕ ਵਾਰੀ ਸਿਆਲਾਂ 'ਚ ਲੋੜ ਨਹੀਂ ਹੁੰਦੀ, ਨਾਲੇ ਬਾਲਣ ਬਣ ਜਾਂਦਾ ਤੇ ਨਾਲੇ ਗਰਮੀਆਂ 'ਚ ਫਿਰ ਬਹੁਤੇ ਹੁੰਦੇ, ਪੱਤੇ ਬਹੁਤੇ ਹੁੰਦੇ। ਇਹ ਲੋਕ ਇਹ ਚੀਜ਼ ਨਹੀਂ ਕਰਦੇ। ਇੱਥੇ ਤਾਂ ਤੁਹਾਡੇ ਆਪਦੇ ਘਰ 'ਚ ਤੁਹਾਨੂੰ ਮੈਂ ਤੁਹਾਨੂੰ ਕਹਿ ਰਿਹਾ, ਤੁਹਾਡੇ ਘਰ 'ਚ ਦਰਖਤ ਲੱਗੇ, ਤੁਸੀਂ ਨਹੀਂ ਵੱਢ ਸਕਦੇ ਨੇ ਪਰਮਿਸ਼ਨ ਤੋਂ ਬਗੈਰ। ਫਿਰ ਵੀ ਪਰਮਿਸ਼ਨ ਲੈਣੀ ਪੈਣੀ ਇਹਨਾਂ ਦੀ। ਉਹ ਫਿਰ ਵੀ ਚੈੱਕ ਚੁੱਕ ਕਰਕੇ, ਫਿਰ ਵੀ ਜੇ ਲੱਗਦਾ ਵੀ ਹਾਂ ਨਹੀਂ ਕਈ ਵਾਰੀ ਬਿਮਾਰੀ ਪੈ ਜਾਂਦੀ ਦਰਖਤ ਨੂੰ ਜਾਂ ਹੋਰ ਏਦਾਂ ਕੁਝ ਵੀ, ਹੁਣ ਇਹ ਵੱਢਣਾ ਹੀ ਪੈਣਾ, ਤੇ ਉਹ ਆਲਣੇ ਪ੍ਰੋਪਰ ਜਗ੍ਹਾ ਬਣਾ ਕੇ ਦਿੰਦੇ ਨੇ ਪਹਿਲਾਂ ਉਹਨਾਂ ਦਾ ਘਰ ਸਾਈਡ ਤੇ, ਫਿਰ ਵੱਢਣ ਦਿੰਦੇ। ਬਹੁਤ ਸਾਰਾ ਖਜੀਰੇ ਤੇ ਸਾਈਡ ਤੇ ਇੱਥੋਂ ਫੀਲਿੰਗ ਤੁਹਾਨੂੰ ਕਸ਼ਮੀਰ ਵਾਲੀ ਆਉਣੀ ਆ ਸਾਰੇ। ਇਹ ਪਿੰਡ ਆ ਗਏ ਹੁਣ। ਹਾਂ, ਇਹ ਸਾਰੇ ਹੁਣ ਛੋਟੇ ਪਿੰਡ ਸਟਾਰਟ ਹੋ। ਕਾਦੀ ਆ ਫਸਲ? ਕਾਦੀ ਆ ਇਹ ਮੇਰੇ ਖਿਆਲ ਸੇਬਾਂ ਦੇ ਆ। ਸੇਬਾਂ ਦੇ? ਹਾਂ, ਆ ਸੇਬਾਂ ਦੇ। ਸੇਬਾਂ ਦੇ ਨੇ। ਉਹ ਦੇਖੋ, ਉਹ 7 ਪਹਾੜ ਦਿਖ ਰਹੀ ਹੈ। ਉਹ ਦੇਖੋ, ਉਹ 7 ਪਹਾੜ। ਬਾਤ ਕਰਦੇ ਇੰਨੇ ਬੈਠੀ 7 ਨੇ। ਉਹ ਵੀ ਪਿੰਡ ਹੋ ਗਏ ਸ਼ੁਰੂ, ਤੇ ਬਹੁਤ ਸੋਹਣਾ ਆਲ ਦੁਆਲ, ਬਹੁਤ ਸੋਹਣਾ। ਇਹ ਪੁਰਾਣੇ ਜੱਟ ਨੇ
ਲਿਆ ਕੇ ਇੱਥੇ ਸਾਰੀ ਖੇਤੀਬਾੜੀ ਸੰਭਾਲਦੇ ਨੇ। ਇਹਨਾਂ ਨੇ ਆਪਣੇ ਅੰਦਰ ਹੀ ਰੱਖਿਆ। ਆਪ ਦੇ ਅੰਦਰ ਰੱਖਿਆ ਖੇਤੀਬਾੜੀ ਦਾ ਸਾਰਾ ਜਰਮਨੀ ਦੇ ਬੌਨ ਦੇ ਜੱਟ ਨੇ ਪੁਰਾਣੇ। ਉਹ ਆਉਂਦੇ ਜੱਟ ਨੇ। ਠੀਕ। ਹੁਣ ਸ਼ਹਿਰ ਖਤਮ ਹੋ ਗਿਆ ਪਿੱਛੇ, ਹੁਣ ਏਰੀਆ ਹੁਣ ਦੂਜਾ ਸਟਾਰਟ ਹੋ ਗਿਆ ਕੋਨਿਸ ਵਿੰਟਰ। ਕੋਨਿਸ ਵਿੰਟਰ ਹੁਣ ਉਹਦਾ ਏਰੀਆ ਸਟਾਰਟ ਹੋ ਗਿਆ। ਹਾਂ ਬਹੁਤ ਸੋਹਣਾ ਵੀ ਕੋਨਿਸ ਵਿੰਟਰ। ਆ ਦੇਖੋ ਤੁਹਾਨੂੰ ਦਿਖਾਉਣਾ, ਆ ਪਿੰਡ ਦਾ ਨਾਮ ਹੈ ਸਟੀਲ ਡੋਰਫ। ਸਟਾਰਟ ਕੀ ਲਿਖਿਆ ਉੱਤੇ? ਸਿਟੀ ਕੋਨਿਸ ਵਿੰਟਰ। ਕੋਨਿਸ ਵਿੰਟਰ ਇਹ ਹੁਣ ਕੋਨਿਸ ਵਿੰਟਰ ਦਾ ਅੰਡਰ ਸਟਾਰਟ ਹੋ ਗਿਆ, ਹੁਣ ਪਿੱਛੇ ਖਤਮ ਹੋ ਗਿਆ। ਕਿਆ ਸੋਹਣਾ ਬਈ ਕੋਨਿਸ ਵਿੰਟਰ। ਪਹਾੜੀਆਂ ਕੁਦਰਤ ਵੱਲੋਂ ਬਹੁਤ ਜ਼ਿਆਦਾ ਸੋਹਣੀ। ਅਸੀਂ ਜਾਣਾ ਥਾਮਸ ਬਰਗ 4 ਕਿਲੋਮੀਟਰ ਰਹਿ ਗਿਆ। ਆ ਸ਼ੀਸ਼ਾ ਮਾੜਾ ਜਿਹਾ ਸਾਫ਼ ਕਰਿਓ, ਪਾਣੀ ਮਾਰ ਦੇ। ਘੋੜਿਆਂ ਦੇ ਫਾਰਮ ਦੇ ਨਾਲ ਇੱਧਰ ਖੇਤੀ ਇਹਨਾਂ ਦੀ ਪੂਰੀ। ਅੱਛਾ ਇਹ ਕਣਕ ਜਿਹੜੀ ਮੈਨੂੰ ਜਿਵੇਂ ਕੱਲ ਦੱਸਣ ਦੇ ਭਾਈ ਵਿੱਕੀ ਭਾਈ, ਇਹਦੇ ਕੋਰੇ ਨਾਲ ਖਰਾਬ ਨਹੀਂ ਹੁੰਦੀ ਕਣਕ? ਨਾ ਲੇਟ ਹੋ ਜਾਂਦੀ ਹੋਣੀ। ਲੇਟ ਵੀ ਨਹੀਂ ਹੁੰਦੀ। ਉਹ ਇੱਕ ਤਰ੍ਹਾਂ ਦਾ ਬੀਜ ਨਹੀਂ ਇਹਨਾਂ ਕੋਲੇ, ਅੱਛਾ 6-7 ਤਰ੍ਹਾਂ ਦੀ ਕਣਕ ਬੀਜਦੇ ਨੇ। ਆ ਵੀ ਪਿੰਡਾਂ ਨੂੰ ਰਾਹ ਜਾਂਦਾ ਸਾਰਾ, ਛੋਟੇ ਛੋਟੇ ਪਿੰਡ ਨੇ। ਆ ਦੇਖੋ ਛੋਟੀ ਹੁਣ ਲਿੰਕ ਰੋਡ ਆ ਗਈ ਛੋਟੀ। ਇੱਕ ਪਿੰਡ ਹੈ ਦੱਸੋ। ਹਾਂ ਅੱਗੇ ਜਾ ਕੇ ਪਿੰਡ ਆ ਸੀ ਬੰਦਾ। ਆ ਸੇਮ ਆ ਸਟਾਈਲ ਡੋਰ ਫਲੋਨ ਆ ਗਿਆ। ਆ ਵੀ ਪਿੰਡ ਆ। ਹਾਂਜੀ ਛੋਟੇ ਛੋਟੇ 10-10 ਘਰ ਪੁਰਾਣੇ। ਆ ਦੇਖੋ ਸਾਰੇ ਪੁਰਾਣੇ ਜੱਟਾਂ ਦੇ ਘਰ ਨੇ ਸਾਰੇ। ਇੱਧਰ ਵੀ ਬੜਾ ਪੁਰਾਣਾ ਹੈ, ਟੋਟੇ ਢਾਹ ਨਹੀਂ ਰਹੇ ਹੁਣ, ਸਿਰਫ ਆ ਦੇਖੋ ਘੋੜੇ ਰੱਖੇ ਨੇ। ਇਹ ਆ ਵਾਲਾ ਬਹੁਤ ਪੁਰਾਣਾ। ਅੱਛਾ ਇੱਕ ਇਸ ਦੀ ਹੋਰ ਖਾਸੀਅਤ ਕੀ ਆ? ਘੋੜੇ ਖੜੇ ਉਹ ਵੀ ਜਿੱਥੇ ਘੋੜਾ ਖੜਾ। ਘੋੜੇ ਇੱਕ ਹੋਰ ਖਾਸੀਅਤ ਕੀ ਆ, ਜਿਵੇਂ ਮੰਨ ਲਓ ਆਪਣੇ ਕੋਈ ਇਹਨਾਂ ਦੇ ਕੋਈ ਬਜ਼ੁਰਗ ਖੇਤੀਬਾੜੀ ਕਰ ਰਹੇ ਆ ਪੁਰਾਣੇ, ਜਿੰਨਾ ਚਿਰ ਉਹਨਾਂ ਦੀ ਡੈਥ ਨਹੀਂ ਹੁੰਦੀ ਉਹਨਾਂ ਚਿਰ ਉਹਨਾਂ ਦੇ ਬੱਚਿਆਂ ਨੇ, ਚਾਹੇ ਉਹ ਕਿਸੇ ਵੀ ਪੋਜੀਸ਼ਨ ਤੇ ਪਹੁੰਚ ਜਾਣ ਜਾਂ ਕਿਤੇ ਵੀ ਨੌਕਰੀ ਕਰਨ ਲੱਗ ਜਾਣ ਜਾਂ ਕਿਸੇ ਵੀ ਉਹਨਾਂ ਨੇ ਆਪਣੇ ਫਾਦਰ ਦੀ ਚੀਜ਼ ਨਾਲ ਛੇੜਖਾਨੀ ਉਹਨਾਂ ਦੇ ਜਿਉਂਦੇ ਜੀ ਨਹੀਂ ਕਰਨੀ। ਅੱਛਾ ਤਾਂ ਕਿ ਉਹਨਾਂ ਦੇ ਦਿਲ ਨੂੰ ਠੇਸ ਲੱਗੇ ਕਿ ਯਾਰ ਇਹ ਮੇਰੀ ਪੁਰਾਣੀ ਚੀਜ਼ ਸੀ, ਜਾਂ ਮੇਰਾ ਕੋਈ ਪੁਰਾਣਾ ਦਰਵਾਜ਼ਾ ਸੀ, ਜਾਂ ਮੇਰਾ ਘਰ ਸੀ ਪੁਰਾਣਾ, ਜਾਂ ਕਮਰਾ ਸੀ, ਜਾਂ ਜੋ ਵੀ ਜਾਨਵਰਾਂ ਵਾਸਤੇ ਬਣਾਇਆ ਸੀ, ਘੋੜਿਆਂ ਵਾਸਤੇ ਜਾਂ ਹੋਰ, ਉਹਨੂੰ ਨਹੀਂ ਛੇੜਖਾਨੀ ਕਰਦੇ, ਜਿਉਂਦੇ ਜੀ ਨਹੀਂ ਕਰਦੇ। ਸਾਡੇ ਤਾਂ ਬਜ਼ੁਰਗਾਂ ਨੂੰ ਬਿਠਾ ਕੇ ਮੂਹਰੇ ਕਹਿਣਗੇ ਆ ਦੇਖ ਤੇਰੇ ਸਾਹਮਣੇ ਢਾਉਣ ਲੱਗੇ ਆ, ਕਹਿੰਦਾ ਬਣਾਉਣਾ। ਇਹ ਲੋਕ ਨਹੀਂ ਕਰਦੇ। ਇਹ ਮੇਰੇ ਨਾਲ ਖੁਦ ਹੋ ਚੁੱਕੀ ਆ। ਮੈਂ ਦੇਸੀ ਅੰਡੇ ਲੈਣ ਜਾਂਦਾ ਹੁੰਦਾ ਸੀ ਤੇ ਉਹਨਾਂ ਦੇ ਦੋਵੇਂ ਉਹਨਾਂ ਨੂੰ ਕਹਿਣਾ ਯਾਰ ਇਹ ਕਿੰਨਾ ਤੁਹਾਡਾ ਇਹ ਪੁਰਾਣਾ ਹੋ ਗਿਆ ਤੇ ਤੁਸੀਂ ਇਹਨੂੰ ਢਾਹ ਕੇ ਤੇ ਨਵਾਂ ਬਣਾ ਲਓ। ਕਹਿੰਦੇ ਜਿੰਨਾ ਚਿਰ ਬਾਬਾ ਜਿਉਂਦਾ ਨਾ ਸਾਡਾ ਉਹਨਾਂ ਚਿਰ ਅਸੀਂ ਇਹ ਚੀਜ਼ ਨਹੀਂ ਕਰ ਸਕਦੇ। ਅੱਛਾ ਮੈਂ ਬੜੀ ਉਹ ਗੱਲ ਤੇ ਹੈਰਾਨ। ਮੈਂ ਕਿਹਾ ਯਾਰ ਅੱਛਾ। ਕਹਿੰਦੇ ਨਹੀਂ ਉਹਨਾਂ ਚਿਰ, ਕਿਉਂਕਿ ਉਹਨਾਂ ਨੂੰ ਚੀਜ਼ਾਂ ਪੁਰਾਣੀਆਂ ਨਾਲ ਪਿਆਰ ਆ। ਉਹਨਾਂ ਦੇ ਪੁਰਾਣੇ ਚਮਚੇ, ਪੁਰਾਣੇ ਭਾਂਡੇ, ਜੋ ਵੀ ਉਹਨਾਂ ਦੇ ਪੁਰਾਣਾ ਸਮਾਨ ਰੱਖਿਆ, ਕਹਿੰਦੇ ਅਸੀਂ ਉਹਨਾਂ ਚਿਰ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ। ਤੇ ਇਹ ਇਕੱਲੀ ਉਸ ਫੈਮਿਲੀ ਦੀ ਗੱਲ ਨਹੀਂ ਸੀ, ਇਹ ਸਾਰਿਆਂ ਦਾ ਇਹਨਾਂ ਦਾ ਕਲਚਰ ਇਹਨਾਂ ਦਾ। ਇਹ ਸਾਡੇ ਤਾਂ ਬਾਬੇ ਨੂੰ ਕਹਿਣਗੇ ਲੈ ਬਾਬਾ ਤੇਰਾ ਪੁਰਾਣਾ ਭਰਾ ਅੜੀ ਜਾਂਦਾ, ਇਹ ਚੱਕ ਦੀ ਦਰਵਾਜ਼ਾ ਇਹ ਤੰਗ ਕਰ। ਜਿਵੇਂ ਸਵੇਰੇ ਕੋਈ ਗੱਡੀ ਪੀ ਭਾਈ ਵਾਏ ਨਾ ਮਰਸੀਡੀਜ਼ ਦੀ ਪੁਰਾਣਾ ਮਾਡਲ, ਕਹਿੰਦੇ ਵੀ ਉਹਨਾਂ ਦਾ ਟੈਕਸ ਫਿਰ ਜਿਹੜੀ ਗੱਡੀ ਪੁਰਾਣੀ ਹੁੰਦੀ ਨਾ ਵਿੰਟੇਜ 'ਚ ਆ ਜਾਂਦੀ ਨਾ, ਤੇ ਉਹਦਾ ਟੈਕਸ ਖਤਮ ਕਰ ਦਿੰਦੇ। ਟੈਕਸ ਖਤਮ ਕਰ ਦਿੰਦੇ। ਇਹ ਪੁਰਾਣਾ ਹੈ ਸਾਡਾ ਹੈਰੀਟੇਜ ਆ, ਪੁਰਾਣੀ ਚੀਜ਼ ਹੈ। ਉਹ ਸਾਰੇ ਪਿੰਡ ਨੇ ਉੱਧਰ ਛੋਟੇ ਛੋਟੇ ਪਹਾੜੀਆਂ ਦੇ ਉੱਪਰ ਨਾ। ਆਪਾਂ ਇੱਧਰ ਜਾਣਾ। ਹਾਂਜੀ ਆਪਾਂ ਇੱਧਰ ਜਾਣਾ। ਆਪਾਂ ਹਾਂਜੀ ਆਪਾਂ ਆ ਗਏ ਰੈਸਟੋਰੈਂਟ ਇੱਕ ਪਿੰਡ ਦੇ ਵਿੱਚ, ਜਿਹੜੇ ਦੱਸਿਆ ਸੀ ਨਾ ਉਸ ਪਿੰਡ ਆਏ ਆ। ਥਾਮਸਬਰਗ ਨਾ ਥਾਮਸਬਰਗ, ਹਾਂ ਥਾਮਸਬਰਗ। ਆ ਇਹ ਭਾਈ ਸਾਹਿਬ ਦਾ ਰੈਸਟੋਰੈਂਟ ਹੈ, ਬਹੁਤ ਸੋਹਣਾ ਖਾਣਾ ਖਵਾਇਆ ਨਾ, ਸ਼ੁਕਰੀਆ ਤੁਹਾਡਾ ਜੀ। ਤੇ ਇਧਰ ਰਿੰਗੂ ਭਾ ਮਿਲਣਾ। ਰਿੰਗੂ ਭਾ ਕਿੰਨੀ ਦੂਰ ਰਹਿੰਦੇ ਕੀ ਹਾਲ? ਇਥੋਂ 20 ਕਿਲੋਮੀਟਰ। 20 ਕਿਲੋਮੀਟਰ? ਹਾਂਜੀ। ਤੇ ਵੀਡੀਓ ਵੇਖਦੇ ਹੁੰਦੇ? ਵੀਡੀਓ ਮੈਂ ਹੁਣ ਕਿੱਥੇ ਵੇਖਿਆ, ਕਿੱਥੋਂ ਪਤਾ ਲੱਗਾ ਇਹਦੀ ਵੀਡੀਓ? ਫੋਟੋ ਲਾਈ? ਨਹੀਂ ਭਾਈ ਮੈਂ ਬੜੇ ਚਿਰ ਤੋਂ ਮੇਰੇ ਨਾਲ 20 ਸਾਲ ਤੋਂ ਜ਼ਿਆਦਾ ਹੋ ਗਏ। ਅੱਛਾ ਤੁਹਾਨੂੰ ਸਾਰਿਆਂ ਨੂੰ 30 ਸਾਲ ਹੋ ਗਏ ਆ?
ਨਹੀਂ 24-25 ਸਾਲ ਦੇ ਵਿੱਚ 24-25 ਸਾਲ ਆ ਖੜੇ ਆ ਤੇ ਇਹ ਪਹਿਲੇ ਭਾਈਆਂ ਦਾ ਪੁਰਾਣੇ ਪਾਪੀ ਆ ਨਹੀਂ ਜਿੰਨਾ ਜਿੰਨਾ ਜਿਆਦੀ ਕੀ ਕਹਿੰਦਾ ਟਾਈਮ ਹੋਈ ਜਾਂਦਾ ਉਹਨਾਂ ਨੇ ਘਸੀ ਜਾਂਦੇ ਉਹ ਛੋਟੇ ਹੋ ਜਾਂਦੇ ਉਹ ਦੇਖੋ ਘਸ ਗਏ ਅਸੀਂ ਅਜੇ ਘਸੇ ਨਹੀਂ ਪੂਰੇ ਉਹ ਦੇਖੋ ਹਾਈਟ ਦੇ ਵਿੱਚ ਵੀ ਥੋੜਾ ਪਤਾ ਲੱਗ ਜਾਂਦਾ ਵੀ ਕਿੰਨੇ ਸਾਲ ਹੋ ਗਏ ਇਹ ਗਰਮੀਆਂ ਨੂੰ ਇੱਥੇ ਫਿਰ ਬਾਹਰ ਵੀ ਲੱਗਦੇ ਹਾਂਜੀ ਹਾਂਜੀ ਤੇ ਸਿਆਲਾਂ ਨੂੰ ਨਹੀਂ ਬਹਿੰਦੇ ਬਾਹਰ ਸਾਲਾਂ ਬਾਹਰ ਹਾਂ, ਠੰਡ ਬਹੁਤੀ ਉਹ ਸਿਗਰਟ ਪੀ ਨਹੀਂ ਆਉਂਦੇ ਜਿਹੜੇ ਸਿਗਰਟਾਂ ਵਗੈਰਾ ਉੱਪਰੋਂ ਦਿਖਾਈਏ ਚਲੋ ਉਤਰੋਂ ਵਹਾ ਦੋ ਆ ਜਾ ਕਹਿੰਦੇ ਤਾਂ ਘੱਟ ਹਾਂ ਹਾਂ ਇਹ ਰੈਸਟੋਰੈਂਟ ਦੇ ਉੱਤੇ ਆ ਗਏ ਤੇ ਆ ਸਾਰੀ ਜਿਵੇਂ ਦੱਸਦੇ ਨੇ 7 ਪਹਾੜੀਆਂ ਇਹ ਵਾ ਇਧਰੋਂ ਐ ਨੂੰ ਜੀਬ ਲਗਬਰ ਇਧਰ ਐ ਨੂੰ ਨਾ ਪਹਾੜੀਆਂ 7 ਪਹਾੜੀਆਂ ਇੱਧਰ ਨੂੰ ਜਾ ਇਹ ਥੱਲੇ ਖਲੋਤੇ ਆ ਪਾਣੀ ਗੱਲਾਂ ਮਾਰਨ ਦੇ ਪਾਣੀ ਹੈ ਨਾ ਚੱਲੀਏ ਰ ਵਹਾ ਦੋ ਫਿਰ ਗਰਾਜ ਤੇ ਘੋੜੇ ਘੋੜੇ ਦਿਖਾ ਦੇ ਇੱਕ ਗਰਾਜ ਬੜਾ ਐਂਟੀਕ ਆਂਦੇ ਵੀ ਜੋ ਇੱਥੋਂ ਦੇ ਬਜ਼ੁਰਗ ਆ ਇੱਥੋਂ ਦਾ ਜਰਮਨੀ ਆ ਉਹ ਚਲਾਉਂਦਾ ਤੇ ਉਹ ਵੀ ਵੇਖਣ ਜਾਣਾ ਤੇ ਘੋੜੇ ਵੀ ਆਏ ਤਾਂ ਮੁਹਾਗ ਨਹੀਂ ਪਿੰਡ ਦਾ ਜਿਹੜਾ ਗੁੜਾ ਕੋਈ ਦੇ ਲਿਆ ਆਪਾਂ ਫਿਰ ਚੱਲਾਂਗੇ ਵਾਪਸ ਨਾਲੇ ਦੇ ਵਿੱਚ ਸਾਰੇ ਹੀ ਆ ਜਾਣੇ ਆ ਮੁੰਡੇ ਇਹ ਆ ਤੇ ਅੱਗੇ ਹੋ ਗਈ ਮੁਲਾਕਾਤ ਇਹਨਾਂ ਨਾਲ ਤੁਹਾਡਾ ਕੀ ਨਾ ਹਰਦਿਲ ਅਜ਼ੀਜ਼ ਸਿੰਘ ਹਰਦਿਲ ਅਜ਼ੀਜ਼ ਕਿੰਨੂੰ ਅਜ਼ੀਜ਼ ਹੈ ਸਾਰਿਆਂ ਨੂੰ ਤਾਂ ਹੀ ਤਾਂ ਹਰਦਿਲ ਤੇ ਤੁਸੀਂ ਕੀ ਕਰਦੇ ਇੱਥੇ ਰੈਸਟੋਰੈਂਟ ਇੱਥੇ ਸਾਰਾ ਕੁਝ ਹੀ ਕਰੀਦਾ ਅੱਛਾ ਤੂੰ ਨਹੀਂ ਕਿਹਾ ਹਾਂਜੀ ਨਾਮ ਸੋਨੀ ਮੇਰਾ ਕੀ ਨਾ ਸੋਨੀ ਕਿੱਥੋਂ ਦਾ ਅੰਬਾਲੇ ਦਾ ਅੰਬਾਲੇ ਦਾ ਤੁਸੀਂ ਬਠਿੰਡਾ ਬਠਿੰਡੇ ਤੇ ਤੁਸੀਂ ਭਾਈ ਸਾਹਿਬ ਭਾਈ ਰਾਜਾ ਸ਼ਹਿਰ ਪਟਿਆਲਾ ਕਿਹੜਾ ਪਟਿਆਲਾ ਆ ਵੀ ਰਾਜਾ ਹੀ ਹੈ ਮਾਸ਼ਾਅੱਲਾ ਹੈਂ? ਹੁਣ ਇੰਨੇ ਪੈਸੇ ਜਰਮਨ ਕੋਲ ਨਾ ਤੇ ਵਾਲ ਹੀ ਲਵਾ ਵਾਲ ਵੈਸੇ ਤੇ ਜਿਨ੍ਹਾਂ ਕੋਲ ਜ਼ਿਆਦਾ ਪੈਸੇ ਉਹਨਾਂ ਦੇ ਵਾਲ ਨਹੀਂ ਹੁੰਦੇ ਕਰਾ ਹੀ ਲਾਏ ਆਉਂ ਲਵਾਉਂਗਾ ਚਲੋ ਚਲੋ ਮਿਹਰਬਾਨੀ ਤੁਹਾਡੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਾ ਖਾਣਾ ਬਹੁਤ ਵਧੀਆ ਐਸ ਹੋਟਲ ਦਾ ਜੀ ਖਾਣਾ ਬਹੁਤ ਵਧੀਆ ਇਹ ਪਿੰਡ ਦੇ ਵਿੱਚ ਰੈਸਟੋਰੈਂਟ ਲਕਾਜ਼ਾ ਨਕਾਜ਼ਾ ਚਲੋ ਠੀਕ ਹੈ ਭਾਈ ਓਕੇ ਸ਼ੁਕਰੀਆ ਚਲਿਏ ਭਾਈ ਸਾਹਿਬ ਚੰਗਾ ਭਾਈ ਸਤਿ ਸ਼੍ਰੀ ਅਕਾਲ ਹੁਣ ਘੰਟਾ ਗੱਲ ਸੁਣੀ ਘੰਟਾ ਪੂਰੇ ਫੋਨ ਸੁਣਨੇ ਤੋਂ ਅਸੀਂ ਘੰਟਾ ਫਿਰਨਾ ਠੀਕ ਹੋ ਜਾਣਾ ਜੇ ਬਹਿਣਾ ਹੀ ਤੇ ਬਹਿ ਜਾ ਇੱਥੇ ਨਹੀਂ ਕੋਈ ਚੱਕਰ ਨਹੀਂ ਕੀ ਕਹਿੰਦੇ ਅਮਰ ਸਿੱਧੂ ਵੀ ਚਲੋ ਉੱਥੇ ਵੀ ਉੱਥੇ ਮੈਂ ਕੋਸ਼ਿਸ਼ ਕਰੂੰਗਾ ਹੁਣ ਆਓ ਜਦੋਂ ਤੁਹਾਡਾ ਦਿਲ ਕਰੇ ਮੈਂ ਪਿੱਕੀ ਭਾਈ ਨੂੰ ਦੱਸਣਾ ਤੁਸੀਂ ਤੇ ਕੋਈ ਚੱਕਰ ਨਹੀਂ ਇੱਕੋ ਦਿਨ ਚ ਵੀਜ਼ਾ ਹਾਂ ਠੀਕ ਹੈ ਜੀ ਹਾਂ ਠੀਕ ਹੈ ਜੀ ਓਕੇ ਮਿਲਦੇ ਠੀਕ ਹੈ ਜੀ ਥੈਂਕ ਯੂ ਭਾਈ ਉੱਥੋਂ ਨਿਕਲ ਕੇ ਨਾ ਅਸੀਂ ਘੋੜਿਆਂ ਵਾਲੇ ਫਾਰਮ ਤੇ ਆ ਗਏ ਤੇ ਆਹ ਟਰੱਕ ਜਿਹੜਾ ਨਾ ਘੋੜਿਆਂ ਵਾਲਾ ਆਹ ਕੰਟੇਨਰ ਪੂਰਾ ਕਿਉਂਕਿ ਠੰਡ ਠੁੰਡ ਵੀ ਹੁੰਦੀ ਆਪਣੇ ਤਾਂ ਡਾਲਿਆਂ 'ਚ ਪਾ ਕੇ ਲੈ ਜਾਂਦੇ ਇਹ ਏਸੀ ਵਾਲਾ ਪੂਰਾ ਗਰਮੀਆਂ 'ਚ ਠੰਡਾ ਸਿਆਲਾਂ 'ਚ ਗਰਮ ਪੂਰਾ ਵੱਡਾ ਕੰਟੇਨਰ ਜਿਹੜਾ ਘੋੜਿਆਂ ਵਾਸਤੇ ਆਵੇਂ ਪੁਰਾਣੀ ਬਿਲਡਿੰਗ ਆ ਇੱਥੇ ਅਸੀਂ ਆਏ ਆ ਇਸ ਪਿੰਡ ਦੇ ਵਿੱਚ ਪਿਟਬਰਗ ਸ਼ਾਇਦ ਨਾਂ ਇਹਦਾ ਅੰਦਰ ਲੈ ਕੇ ਚੱਲਣਾ ਤੁਹਾਨੂੰ ਵੀ ਕਿਸ ਤਰ੍ਹਾਂ ਦਾ ਤੇ ਆ ਵੀ ਘੋੜਿਆਂ ਵਾਲੀ ਆ ਕੋਈ ਕੋਈ ਪੁੱਛ ਲਈ ਉਹਨਾਂ ਨੂੰ ਮੈਂ ਕਿਹਾ ਕਰੀ ਪੁੱਛ ਲਈ ਉਹਨਾਂ ਨੂੰ ਹਾਂ ਮੈਂ ਇੱਕ ਮਿੰਟ ਆਇਆ ਮੈਂ ਬਿਲਡਿੰਗ ਜੀ ਵੇਖ ਕੇ ਆਇਆ ਕਿੰਨੀ ਪੁਰਾਣੀ ਹੈ ਇਧਰਲਾ ਬਾਹਰ ਇਹਨਾਂ ਦਾ ਅਸਤਬਲ ਹੁਣ ਕਿਉਂਕਿ ਠੰਡ ਬੜੀ ਤੇ ਆਹ ਘੋੜਾ ਨੂੰ ਲਾਇਆ ਇਹਨਾਂ ਨੇ ਮਤਲਬ ਉਹਦੇ ਤੇ ਚੜਾ ਕੇ ਜਿਵੇਂ ਟ੍ਰੈਡਮਿਲ ਤੇ ਲਾਈ ਦਾ ਤੇ ਟ੍ਰੈਡਮਿਲ ਤੇ ਚੜਾਇਆ ਉਹਨੂੰ ਉਹਦੀ ਘੋੜਾ ਬਹੁਤ ਤਕੜਾ ਢੇਰ ਤਕੜਾ ਘੋੜਾ ਵਾਹ ਉਹ ਪੈਰਾਂ ਨੂੰ ਵੇਖੋ ਕੀ ਪਾਈਆਂ ਤੇ ਉਹ ਖੁਰੀਆਂ ਜੀਆਂ ਗੁੱਤੇ ਨਾ ਗੋਡਿਆਂ ਗਿੱਟਿਆਂ ਦੇ ਉੱਠ ਵੇਖੋ ਇਹਦੀ ਕਿੱਡਾ ਤਗੜਾ ਘੋੜਾ ਵੇਖੋ ਘੋੜੇ ਬਹੁਤ ਤਗੜੇ ਤਗੜੇ ਘੋੜੇ ਘੋੜੀਆਂ ਜ਼ਿਆਦਾ ਨੇ ਘੋੜੀਆਂ ਮਤਲਬ ਜਿਨ੍ਹਾਂ ਕੋ ਬੱਚੇ ਲੈਂਦੇ ਨੇ ਨਾ ਉਹ ਘੋੜੀਆਂ ਜ਼ਿਆਦਾ ਨੇ ਬਹੁਤ ਤਗੜੀਆਂ ਤਗੜੀਆਂ ਬਹੁਤ ਵੱਡੇ ਘੋੜੇ ਸੋਹਣੇ ਲਓ ਵੀ ਅਗਲਾ ਦਿਨ ਹੋ ਗਿਆ ਸ਼ੁਰੂ ਕੱਲ
ਟਾਈਮ ਵਾਵਾ ਲੱਗ ਗਿਆ ਸਾਨੂੰ ਤੇ ਵਲੌਗ ਪੂਰਾ ਨਹੀਂ ਕਰ ਸਕੇ ਤੇ ਅਗਲੇ ਦਿਨ ਅੱਜ ਜਾਣਾ ਡੂਸਲਡੋਰਫ ਪਾਕਿਸਤਾਨੀ ਵਜ਼ੀਰ ਹੈ ਸਾਡੇ ਅਸਗਰ ਭਾਈ, ਉਹ ਆਉਂਦੇ ਨੇ ਲੈਣ ਵਾਸਤੇ ਤੇ ਕੁਝ ਹੋਰ ਉੱਥੇ ਦੋਸਤਾਂ ਨੇ ਆਉਣਾ ਜਿਹਨੇ ਪਾਕਿਸਤਾਨ ਤੋਂ ਨੇ। ਰਾਤੀ ਵੀ ਬਹੁਤ ਸਾਰਿਆਂ ਨੂੰ ਮਿਲੇ ਆ, ਕੋਲਨ ਵੀ। ਤੇ ਫਿਲਹਾਲ ਆਪਾਂ ਰੈਸਟੋਰੈਂਟ ਜਾਣ ਰਹੇ। ਅੱਜ ਸੂਰਜ ਬਿਲਕੁਲ ਨਹੀਂ ਨਿਕਲਿਆ, ਟਾਈਮ ਹੋ ਗਿਆ 10:24 ਤੇ ਹਾਲੇ ਤੱਕ ਸੂਰਜ ਨਹੀਂ ਨਿਕਲਿਆ ਤੇ ਅੱਜ ਮੈਨੂੰ ਲੱਗਦਾ ਨਿਕਲਣਾ ਵੀ ਔਖਾ ਨਿਕਲੇਗਾ। ਡਿਸਲਵ ਚੱਲ ਰਿਹਾ ਨਾ ਤੇ ਉੱਥੇ ਟ੍ਰੇਨ ਹੈਗੀ ਆ ਜਿਹੜੀ ਪੁੱਠੀ ਚੱਲਦੀ ਆ। ਅੱਛਾ, ਉਹ ਜ਼ਰੂਰ ਦੇਖ ਕੇ ਆਇਓ। ਪੁੱਠੀ ਚੱਲਦੀ ਔਰ ਉੱਪਰ ਟੰਗੀ ਹੈ ਐਨੀ ਟ੍ਰੇਨ ਹੋ ਗਈ ਸਿੱਧੀ ਹੋ ਕੇ ਬਈਏ ਪੁੱਠੇ ਬੈਠੇ ਤੁਸੀਂ ਆਪੇ ਸਿੱਧੇ ਆਪਣੇ ਨਾਲ ਸਿੱਧੇ ਕਰਨਾ ਤੁਸੀਂ ਜਿੱਦਾਂ ਮਰਦੀ ਬੈਠ ਜਾਓ ਲੇਕਿਨ ਹੈਂਗਿੰਗ ਟ੍ਰੇਨ ਨੂੰ ਆਪਾਂ ਕਹਿੰਦੇ ਅੱਜ ਹੈਂਗਿੰਗ ਟ੍ਰੇਨ ਠੀਕ ਚੱਲਦੀ ਹੈ ਆ। ਨਾ ਵੀ ਪੁੱਠੀ ਟ੍ਰੇਨ ਤੇ ਵੀ ਬਹਿਣਾ ਤੇ ਉੱਥੇ ਜਾਣਾ ਕਿੱਥੇ ਆ ਇਸ ਵੀਡੀਓ 'ਚ ਤੁਸੀਂ ਤੁਹਾਨੂੰ ਵੇਖਣ ਨੂੰ ਮਿਲੂਗਾ। ਉੱਥੇ ਰੈਸਟੋਰੈਂਟ ਦੇ ਅਸਕਰ ਭਾਈ ਆ ਗਏ, ਮਾੜਾ ਜਿਹਾ ਮੈਂ ਦਹੀਂ ਜਾਂ ਪੀ ਕੇ ਨਾ ਤੇ ਫੇਰ ਅਗਾਂਹ ਜਾਣਾ। ਠੀਕ ਹੈ, ਕਹਿੰਦੇ ਕੋਈ ਚੰਗਾ ਕੰਮ ਕਰੀਏ ਤਾਂ ਦਹੀਂ ਖਾਣਾ ਚਾਹੀਦਾ ਪਹਿਲਾਂ। ਉਹ ਵਾਲਾ ਨਹੀਂ ਹੈ। ਠੀਕ ਹੈ, ਆਪਾਂ ਬੌਨ ਸਿਟੀ ਦੀ ਐਂਟਰੀ, ਮੈਨੂੰ ਇੱਥੋਂ ਆਈਡੀਆ ਹੋ ਜਾਂਦਾ ਖੱਟਾ ਪੈਟਰੋਲ ਪੰਪ ਜਦੋਂ ਆਉਂਦਾ ਨਾ ਇਹਦੇ ਨਾਲ ਹੀ ਵੌਕਸ ਦਾ ਸ਼ੋਰੂਮ ਹੈ ਤੇ ਨਾਲ ਹੀ ਮਰਸੀਡੀਜ਼ ਦਾ, ਸਹੀ ਹੈ ਨਾ? ਨਾਲ ਹੀ ਆਡੀ ਦਾ। ਇਹ ਕੀ ਨੇ ਚੌਕ ਦਾ ਕੀ ਨਾ ਨਾਲ ਮੈਨੂੰ ਹੁਣ ਨਹੀਂ ਅੱਛਾ। ਮੈਂ ਹੀ ਪਤਾ ਲੱਗਾ ਕਹਿੰਦਾ ਮੇਨ ਪਤਾ ਓਕੇ। ਤੇ ਬਾਹਰ ਦਾ ਵੈਦਰ ਵੇਖ ਲਓ। ਰਾਤੀ ਮੈਂ ਥੋੜੀ ਦੇਰ ਵਾਸਤੇ ਚਲਾ ਗਿਆ ਬਾਹਰ, ਇਹ ਮੈਨੂੰ ਲਾ ਕੇ ਗਏ, ਮੈਂ ਕਿਹਾ ਬਾਹਰ ਬਹਿ ਕੇ ਨਾ 15 ਮਿੰਟ ਬੈਠਣਾ ਤੇ ਉਹ ਇਹਨਾਂ ਦੇ ਗਾਰਡਨ ਦੇ ਵਿੱਚ ਤੇ ਮੇਰੇ ਪੈਰ ਥੱਲੇ ਤਿਲਕ ਜਾਣ, ਬਰਫ਼ ਜੰਮੀ। ਮੈਂ ਕਿਹਾ ਵੀ ਇੱਥੇ ਮੈਂ ਥੋੜਾ ਜਿਹਾ ਉੱਠ ਕੇ ਤੁਰਿਆ ਨਾ ਤੇ ਪਟਾਕਾ ਪੈ ਜਾਣਾ। ਸਹੀ ਗੱਲ। ਤੇ ਮੈਂ ਚੁੱਪ ਕਰਕੇ ਬਹਿ ਗਿਆ ਕੁਰਸੀ ਤੇ। ਮੈਂ 15 ਮਿੰਟ ਬੈਠਾ, ਫਿਰ ਠੰਡ ਲੱਗੀ ਤੇ ਮੈਂ ਉੱਠ ਕੇ ਅੰਦਰ। ਮੈਂ ਕਿਹਾ ਬਹੁਤ ਮੇਰਾ ਇਰਾਦਾ ਨਹੀਂ ਤੇ ਮੈਂ ਬਾਤ ਤੁਹਾਨੂੰ ਕਿਹਾ ਨਾ ਮੈਂ ਪਿੰਡ ਤੁਹਾਡਾ ਫੇਰ ਕੇ ਆਉਂਦਾ। ਨਹੀਂ ਠੰਡ ਉਹ ਸਲਿਪਰੀ ਬਹੁਤ ਹੀ ਹੈ। ਮੈਨੂੰ ਲੱਗੇ ਪਹਿਲਾਂ ਵੀ ਮੇਰੇ ਬੂਟਾਂ ਦੀ ਵਜ੍ਹਾ ਨਾਲ ਵੀ ਬੂਟ ਤਿਲਕਦੇ, ਪਰ ਨਹੀਂ, ਬਰਫ਼ ਜੰਮੀ। ਪਿੰਡ ਭਾਰੀ ਉੱਪਰ ਨਾ ਤਾਂ ਉੱਚਾ ਨਹੀਂ ਵਾ ਤੇ ਉਹ ਫਿਰ ਤੁਹਾਨੂੰ ਬੈਲੈਂਸ ਹੀ ਨਹੀਂ ਬਣਦਾ। ਜੀ ਕੀ ਹਾਲ ਚਾਲ? ਠੀਕ ਠਾਕ ਹੋ? ਖੈਰੀਅਤ ਸੇ? ਠੀਕ ਹੈ, ਠੀਕ ਹੈ। ਹੋਰ ਤੁਸੀਂ ਠੀਕ ਹੋ? ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ? ਠੀਕ ਠਾਕ, ਖੈਰੀਅਤ। ਕਿੱਥੋਂ ਤੁਸੀਂ? ਅਸੀਂ ਡੂਸਲਡੋਰਫ ਤੋਂ। ਨਹੀਂ ਵੈਸੇ ਪਾਕਿਸਤਾਨ ਦਾ। ਮੰਡੀ ਬਹੁਤ ਦੀ। ਤੁਸੀਂ? ਗੁਜਰਾਵਾਲਾ। ਗੁਜਰਾਵਾਲਾ। ਮੰਡੀ ਵਾਲੇ ਤੇ ਖਰਕੜੀ ਪੰਜਾਬੀ ਬੋਲਦੇ ਤੇ ਉਹ ਹੀ ਨਹੀਂ। ਮੈਂ ਅਸਲ ਗੁਜਰਾਲੀਆਂ ਨਾਲ ਰਹਿ ਕੇ ਨਾ ਥੋੜਾ ਖਰਾਬ ਹੋ ਗਿਆ, ਥੋੜਾ ਮਿਕਸ ਹੋ ਗਿਆ। ਮੈਂ ਇਤਨਾ ਲੱਗ ਰਿਹਾ ਕਿ ਕੁਝ ਲਫ਼ਜ਼ ਮੈਂ ਮੰਡੀ ਦੇ ਬੋਲਣਾ ਨਹੀਂ, ਤੁਸੀਂ ਸਾਨਾ ਦਿਓ ਮੈਂ ਖਰਾਬ ਹੋ ਗਿਆ, ਬਲਕਿ ਇਹ ਆਣਾ ਨਹੀਂ ਖਰਾਬ ਨਹੀਂ, ਮਤਲਬ ਬਹੁਤ ਚੰਗਾ ਬੋਲਦੇ ਮੰਡੀ ਵਾਲਿਆਂ ਦੀ, ਬਿਲਕੁਲ ਪਰਫੈਕਟ ਬੋਲਦੇ। ਨਹੀਂ ਉਹਦੇ ਆਂਦੇ ਨਾ ਥੋੜਾ ਸਾ ਤੈਨੂੰ ਚੰਗਾ ਕਰ ਲਿਆ। ਇਹ ਪੁਲਵਿੰਦਰ ਭਾਈ ਦੋਸਤ ਨੇ। ਕੀ ਹਾਲ ਹੈ? ਠੀਕ ਹੋ? ਇਹ ਮੰਡੀ ਦੇ ਨੇ ਪਿੱਛੋਂ ਜੀ। ਅੱਛਾ, ਮੰਡੀ ਭਾਅ ਦੇ। और आप केड़ा इलाका इंडिया? ਮੇਰਾ ਫੈਸਲਾਬਾਦੀ। फैसलाबाद। ਹਾਂਜੀ अच्छा, ਨਹੀਂ ਗੁਰਦਾਸਪੁਰ ਦੇ ਆ ਜਾਓ। ਇਹ ਉਧਰੋਂ ਨੇ ਗੁਰਦਾਸਪੁਰ, ਡੇਰਾ ਬਾਬਾ ਨਾਨਕ। मैं ना तुझे सामने ਰਾਇਲ ਇੰਡੀਅਨ ਬੌਨ। ਆ ਜਾਓ ਕੁਝ ਖਾ ਲਈਏ ਪਹਿਲਾਂ ਤੇ ਫਿਰ ਜਾਵਾਂਗੇ। ਹੁਣ ਆਪਾਂ ਹੁਣ ਜਾਣਾ ਕਿੱਥੇ ਆ ਭਾਈ ਸਾਹਿਬ? ਅਸੀਂ ਜਾਣ ਲੱਗੇ ਆ ਡੂਸਲਡੋਰਫ। ਡੂਸਲਡੋਰਫ ਤੋਂ ਡੂਸਲਡੋਰਫ। ਅੱਛਾ, ਇਹ ਦੱਸੋ ਹੁਣ ਬੱਚਿਆਂ ਦੀ ਜ਼ੁਬਾਨ ਤੇ ਗੱਲ ਹੋਣ ਡਈ ਵੀ ਬੱਚਿਆਂ ਨੂੰ ਕੀ ਪੜਾਉਂਦੇ ਜੇ? ਅਸੀਂ ਬੱਚਿਆਂ ਨੂੰ ਨਾਰਮਲ ਹੈ ਤੇ ਮੇਰੇ ਬੱਚਿਆਂ ਤੋਂ ਉਰਦੂ ਬੋਲਦੇ ਆਣ, ਸੌਰੀ ਡੋਚ ਬੋਲਦੇ ਆਣ, ਲੇਕਿਨ ਅਸੀਂ ਉਰਦੂ ਜਾਂ ਪੰਜਾਬੀ ਉੱਤੇ ਉਹਨਾਂ ਕੋਸ਼ਿਸ਼ ਕੀਤੀ, ਲੇਕਿਨ ਉਹ ਨਾੜ ਪਾਉਂਦੇ ਸਿਰਫ ਇਸ ਵਜ੍ਹਾ ਤੋਂ ਉਹਨਾਂ ਨੂੰ ਪਾਕਿਸਤਾਨ ਗਲਿਆ ਹੁਣ, ਤਾਂ ਕਿ ਉਹ ਆਪਣਾ ਕਲਚਰ ਔਰ ਆਪਣੀ ਜ਼ੁਬਾਨ ਸਿੱਖਣ। ਉਹਨਾਂ ਨੂੰ ਪੜਾਉਣ ਵਾਸਤੇ ਉੱਥੇ ਘੱਲਿਆ? ਉਹਨਾਂ ਨੂੰ ਪੜਾਉਣ ਵਾਸਤੇ ਉੱਥੇ ਗਲਿਆ। ਠੀਕ ਹੈ। ਤੇ ਮਾਂ ਉਹਨਾਂ ਦੀ ਨਹੀਂ ਆਉਂਦੀ? ਉਹਨਾਂ ਦੀ ਮਾਂ ਨਾਲ ਮੇਰੀ ਜਿੱਥੇ ਸ਼ਾਦੀ ਹੋਈ ਆਈ ਨਾ, ਉਹ ਪੰਜਾਬੀ ਨਾਲ ਹੀ ਆਉਂਦੀ, ਉਰਦੂ 'ਚ ਗੱਲ ਕਰਦੀ ਆਈ ਤੇ ਉਹ ਮੈਂ ਵੀ ਥੋੜਾ ਜਿਹਾ ਉਹ ਮੋਸ਼ਨ ਮਾਰਦਾ ਹੀ ਉਸ ਟਾਈਮ ਤੱਕ ਕਿ ਮੈਨੂੰ ਵੀ ਉਰਦੂ ਬੋਲਣੀ ਚਾਹੀਦੀ ਹੈ ਉਹਦੇ ਨਾਲ, ਤਾਂ ਕਿ ਉਹ ਇਹ ਨਾ ਸਮਝੇ ਬਾ ਮੈਂ ਜਹਿਲ ਆ। ਲੇਕਿਨ ਉਹ ਮੈਂ ਥੋੜੀ ਦੇਰ ਬੋਲਦਾ ਹੀ ਉਰਦੂ, ਮੇਰਾ ਮੂੰਹ ਤੱਕ ਪਹੁੰਚਦਾ ਹੀ ਤੇ ਉਹ ਮੈਂ ਹੁਣ ਉਹਦਾ ਤਰਲਾ ਕੀਤਾ ਬਾ ਮੈਂ ਜਹਿਲ ਕੋਈ ਨਹੀਂ। ਮੈਂ ਕਿਹਾ ਬਾ ਭਾਵੇਂ ਤੂੰ ਹੁਣ ਜਹਿਲ ਸਮਝ ਜਾਂ ਜੋ ਸਮਝ, ਲੇਕਿਨ ਮੈਂ ਪੰਜਾਬੀ ਬੋਲਾਂ ਦਾ, ਤੂੰ ਅੱਗੋਂ ਉਰਦੂ ਬੋਲ ਨਹੀਂ ਮੈਂ ਸਮਝ ਜਾਂਦਾ, ਲੇਕਿਨ ਤੂੰ ਮੇਰੀ ਪੰਜਾਬੀ ਸਮਝ ਨਹੀਂ ਪਾਉਣੀ ਹੈ, ਨਹੀਂ ਤਾਂ ਮੇਰੀ ਉਹ ਕਿਵੇਂ ਆਦੇ ਲੋ ਬਾਚਾਂ ਵੀ ਥੱਕ ਪਾਉਂਦੀਆਂ ਆ। ਤੂੰ ਉਹ ਆ ਗੱਲ ਹੈ, ਮੈਂ ਹੁਣ ਪੰਜਾਬੀ ਸਿਖਾ ਦੇਗੀ। ਅੱਛਾ, ਇਹ ਜਾਹਿਲ ਵਾਲੀ ਗੱਲ ਚਲੋ ਇੱਥੇ ਗੱਲ ਕਰਦੇ ਆ। ਮੈਂ ਅਕਸਰ ਹੀ ਆਨਾ ਨਾ ਵੀ ਸਾਨੂੰ ਲੱਗਦਾ ਵਾ ਵੀ ਸਾਡੇ ਬਾਪੇ ਜਾਹਲ ਹੈ, ਸਾਡੇ ਦਾਦਾ ਦਾਦੀ ਜਾਹਲ ਹੈ, ਸਾਡੇ ਵੱਡਕੇ ਜਾਹਲ ਹੈ, ਬੁੱਲੇ ਸ਼ਾਹ ਜਾਹਲ ਹੈ। ਬਿਲਕੁਲ ਇਹ ਸਾਡੀ ਸੋਚ ਬਣਾ ਦਿੱਤੀ ਗਈ ਹੈ, ਜਿਹਨੂੰ ਦੂਰ ਕਰਨਾ ਵੀ ਸਾਡਾ ਕੰਮ ਹੈ। ਬਿਲਕੁਲ ਇੰਜ ਗੱਲ ਹੈ। ਅਸੀਂ ਮੈਂ ਜਿੱਥੇ ਨਵਾਂ ਜਰਮਨੀ ਆਇਆ ਹੀ ਨਾ, ਜਾਂ ਜਿੱਥੇ ਆਪਣੇ ਡੇਰੇ ਜਾਂ ਆਪਣੇ ਪਿੰਡੋਂ ਨਿਕਲੇ ਆਈ, ਉਸ ਟਾਈਮ ਲੱਗਦਾ ਆਈ ਕਿ ਸਾਨੂੰ ਬਾਹਰ ਨਿਕਲ ਕੇ ਇਸਲਾਮਾਬਾਦ, ਲਾਹੌਰ ਅਸੀਂ ਜਾਈਏ ਕਿਸੇ ਸ਼ਹਿਰ, ਸਾਨੂੰ ਉਰਦੂ ਬੋਲਣੀ ਚਾਹੀਦੀ ਹੈ। ਲੇਕਿਨ ਹੁਣ ਮੈਨੂੰ ਮਹਿਸੂਸ ਹੁੰਦਾ ਹੈ ਕਿ ਸਾਨੂੰ ਪ੍ਰਾਊਡ ਪੰਜਾਬੀ ਤੇ ਹੋਣਾ ਚਾਹੀਦਾ ਹੈ। ਸਾਡੀ ਇਹ ਮਾਦਰੀ ਲੈਂਗੁਏਜ ਹੈ ਔਰ ਜਿੱਥੇ ਵੀ ਅਸੀਂ ਜਾਵੀਏ, ਅਗਰ ਇਹ ਗੱਲ ਤੁਸੀਂ ਦੂਜੇ ਮੁਲਕ ਟਰੈਵਲ ਕਰਦੇ ਹੋ ਜਿੱਥੇ ਪੰਜਾਬੀ ਬੋਲੀ ਨਹੀਂ ਜਾਂਦੀ, ਉੱਥੇ ਕੋਸ਼ਿਸ਼ ਕਰੋ ਤੁਸੀਂ ਇੰਗਲਿਸ਼ ਬੋਲੋ ਜਾਂ ਜੋ ਮਰਜ਼ੀ ਬੋਲੋ,
ਲੇਕਿਨ ਜਿੱਥੇ ਪੰਜਾਬੀ ਚੱਲ ਸਕਦੀ ਹੈ ਔਰ ਉੱਥੇ ਤੁਸੀਂ ਮਾਡਰਨ ਹੋਣੇ ਦੀ ਕੋਸ਼ਿਸ਼ ਕਰੋ ਕਿ ਮੈਂ ਇੱਥੇ ਇੰਗਲਿਸ਼ ਬੋਲਾਂ ਜਾਂ ਉਰਦੂ ਬੋਲਾਂ, ਉਹ ਗਲਤ ਗੱਲ ਹੈ। ਤੁਸੀਂ ਗਲਤ ਵੀ ਹੈ, ਉੱਥੇ ਤੁਸੀਂ ਜਾਹਲ ਬਿਲਕੁਲ ਉੱਥੇ ਤੁਸੀਂ ਸਹੀ ਗੱਲ ਤੇ ਹੈ। ਬਿਲਕੁਲ ਬਿਲਕੁਲ ਵੀ ਜੇ ਅਸੀਂ ਆਪਣੇ ਭਟਕਿਆਂ ਦੀ ਜ਼ੁਬਾਨ ਨਹੀਂ ਨਾ ਬੋਲਦੇ, ਬਿਲਕੁਲ। ਫਿਰ ਅਸੀਂ ਜਾਹਲ ਹੈ। ਇਸ ਜਿਹੜਾ ਇਹ ਮਿੱਥ ਬਣੀ ਹੈ ਨਾ, ਅਸਲ ਦੇ ਵਿੱਚ ਇਹਨੂੰ ਕੱਢਣ ਦੀ ਲੋੜ ਵੀ ਇਹੀ ਆ, ਤੇ ਉਹ ਹੌਲੀ ਹੌਲੀ ਨਿਕਲ ਰਹੀ ਆ। ਹੁਣ ਯੂਥ ਜਿਹੜੀ ਹੈ, ਆਵਾਮ ਲੋਕ ਜਿਹੜੇ ਸਾਡੇ ਬੱਚੇ ਜੁੜ ਰਹੇ ਨੇ। ਬਿਲਕੁਲ। ਇਸ ਵਾਰੀ ਅਸੀਂ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾਈ ਸੀ। ਪੂਰੇ ਪਾਕਿਸਤਾਨ ਤੋਂ ਕੁੜੀਆਂ ਮੁੰਡੇ ਵੱਡੀ ਤਾਦਾਦ ਚ ਲੋਕ ਆਏ ਸੀ। ਵੀ ਇੰਨੇ ਲੋਕ ਆਏ ਸੀ ਵੀ ਸਾਨੂੰ ਜਗ੍ਹਾ ਘੱਟ ਗਈ, ਵੀ ਸੋਸ਼ਲ ਮੀਡੀਆ ਤੇ ਮੀਡੀਆ ਤੇ ਹਰ ਪਾਸੇ ਪੰਜਾਬੀ ਦੀ ਗੱਲ ਹੁੰਦੀ ਸੀ। ਬਿਲਕੁਲ। ਫਿਰ ਉੱਥੇ ਸਾਡੇ ਕੋਲ ਵਜ਼ੀਰੇ ਤਲੀਮ ਹੋਏ ਸੀ, ਮੇਰੇ ਦੋਸਤ ਹੀ ਵੈਸੇ, ਤੇ ਹੁਣ ਸਕੂਲਾਂ ਦੇ ਵਿੱਚ ਵੀ ਹੋਪਫੁਲੀ ਲੱਗਣ ਜਾ ਰਹੀ ਹੈ। ਉਹ ਅਕਸਰ ਸਾਡੇ ਪਿੰਡਾਂ ਵਿੱਚ ਮਿਸਾਲ ਵੀ ਨਹੀਂ ਕਿ ਇੱਕ ਚੌਧਰੀ ਬੰਦਾ ਹੈ ਨਾ, ਉਹ ਹਮੇਸ਼ਾ ਬਾਹਰ ਚੌਧਰੀ ਤਾਂ ਬਣਦਾ ਹੈ ਜੇ ਅਗਰ ਉਹਦੇ ਘਰ ਤੇ ਵੀ ਉਹ ਚੌਧਰੀ ਐਕਸੈਪਟ ਕਰਨ। ਸਾਡੀ ਪੰਜਾਬੀ ਜ਼ਬਾਨ ਹੈ ਨਾ, ਜਿਤਨਾ ਚਿਰ ਅਸੀਂ ਉਹਨ ਆਪ ਐਕਸੈਪਟ ਜਾਂ ਉਹਨ ਇੱਜ਼ਤ ਨਹੀਂ ਨਾ ਦੇਣੀ, ਉਹਨ ਕੋਈ ਪਰਲਾ ਇੱਜ਼ਤ ਨਹੀਂ ਦਿੰਦਾ। ਤੁਸੀਂ ਆਪਣੀ ਜ਼ਬਾਨ ਨੂੰ ਆਪ ਇੱਜ਼ਤ ਦਿਓ, ਉਹਨ ਰਿਸਪੈਕਟ ਦਿਓ ਔਰ ਬੋਲੋ, ਫਖਰ ਨਾਲ ਬੋਲੋ, ਤਾਂ ਦੂਜੇ ਵੀ ਤੁਹਾਡੀ ਜ਼ਬਾਨ ਨੂੰ ਰਿਸਪੈਕਟ ਦੇਣ ਦੇ ਔਰ ਮੋਨੋ ਸੁਣਨਾ ਪਸੰਦ ਕਰਨ ਦੇ। ਮੈਂ ਅਕਸਰ ਵੀਡੀਓ ਬਣਾਉਣਾ ਨਾ, ਮੈਂ ਭਰਾ ਆਂਦੇ ਤੂੰ ਉਰਦੂ ਬੋਲਿਆ ਕਰ, ਸਾਨੂੰ ਸਮਝ ਆਵੇ ਜਾਂ ਜ਼ਿਆਦਾ ਤੈਨੂੰ ਵਿਊਜ਼ ਪਾਉਣ ਦੇ। ਮੈਂ ਕਿਹਾ ਮੈਨੂੰ ਵਿਊਜ਼ ਥੋੜੇ ਪੈ ਲੈਣ, ਮੈਨੂੰ ਬਾਲੇ ਨਹੀਂ ਚਾਹੀਦੇ, ਲੇਕਿਨ ਮੈਂ ਕੋਸ਼ਿਸ਼ ਕਰਨਾ ਜੇ ਅਗਰ ਪੰਜਾਬੀ ਨਹੀਂ ਵੀ ਆਉਂਦੀ ਉਹ ਮੇਰੀ ਵੀਡੀਓ ਵੇਖ ਕੇ ਪੰਜਾਬੀ ਸਿੱਖੇ। ਔਰ ਅੱਜ ਮੈਨੂੰ ਕਿਤਨੇ ਬੰਦੇ ਸੁਣਦੇ ਨੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਔਰ ਉਹ ਮੇਰੀ ਪੰਜਾਬੀ ਨਾਲ ਸਮਝ ਲੈਂਦੇ ਨੇ ਔਰ ਉਹ ਖੁਸ਼ ਹੁੰਦੇ ਨੇ। ਉਹ ਆਖਦੇ ਭਾਈ ਸਾਨੂੰ ਬੜਾ ਸੋਹਣਾ ਲੱਗਦਾ ਜਿਹੜੀਆਂ ਤੂੰ ਗੱਲਾਂ ਕਰਨਾ, ਤੇ ਇਸ ਵਜ੍ਹਾ ਤੋਂ ਸਾਨੂੰ ਫਖਰ ਹੈ ਆਪਣੀ ਜ਼ੁਬਾਨ ਤੇ ਔਰ ਇਨਸ਼ਾਅੱਲਾ ਇਹ ਹੀ ਬੋਲਣੀ। ਬਿਲਕੁਲ ਬਿਲਕੁਲ ਜਾ ਅੱਛਾ, ਇੱਕ ਹੋਰ ਹੈ, ਅਸੀਂ ਆਨੇ ਆ ਕਿ ਸਾਡੇ ਬੱਚੇ ਸਕੂਲ ਜਾਣ, ਇੰਗਲਿਸ਼ 'ਚ ਗੱਲ ਕਰਨ ਜਾਂ ਉਰਦੂ 'ਚ ਗੱਲ ਕਰਨ, ਔਰ ਉਰਦੂ ਪੜ੍ਹਨੀ ਲਿਖਣੀ ਜਾਂ ਇੰਗਲਿਸ਼ ਪੜ੍ਹਨੀ ਲਿਖਣੀ। ਉਰਦੂ ਸਾਡੀ ਕੌਮੀ ਜ਼ਬਾਨ ਹੈ, ਲੇਕਿਨ ਪੰਜਾਬੀ ਸਾਡੀ ਮਾਦਰੀ ਜ਼ਬਾਨ ਹੈ। ਹੁਣ ਅਸੀਂ ਆਪਣੇ ਬੱਚਿਆਂ ਨੂੰ ਅਗਰ ਉਰਦੂ ਤੇ ਜਾਂ ਇੰਗਲਿਸ਼ ਮੈਨ ਬਣਾਉਣ ਦੀ ਕੋਸ਼ਿਸ਼ ਕਰਾਂਦੇ ਨਾ, ਉਹ ਅਸੀਂ ਕਿਸੇ ਮਣੇ ਜੋਗੇ ਨਾ ਰਵਾਂਦੇ। ਤੁਸੀਂ ਆਪਣੀ ਜ਼ਬਾਨ ਉੱਤੇ ਹੀ ਫਖਰ ਕਰੋ ਔਰ ਆਪਣੀ ਜ਼ਬਾਨ ਤੇ ਅਬੂਰ ਹਾਸਲ ਕਰੋ। ਅਗਰ ਤੁਸੀਂ ਪਾਕਿਸਤਾਨ ਚੋਂ ਜ਼ਿਆਦਾ ਵੀ ਇੰਗਲਿਸ਼ ਮੈਨ ਬਣੋਗੇ ਨਾ, ਜੇ ਅਗਰ ਤੁਸੀਂ ਬਾਹਰ ਇੰਗਲੈਂਡ ਆ ਜਾਓ, ਇੰਗਲੈਂਡ ਹੀ ਇੰਗਲਿਸ਼ ਬੋਲੀ ਜਾਂਦੀ ਹੈ, ਜਾਂ ਅਮਰੀਕਾ ਜਾਂ ਆਸਟ੍ਰੇਲੀਆ, ਅਗਰ ਤੁਸੀਂ ਪਾਕਿਸਤਾਨ ਚੋਂ ਜਿਤਨੀ ਮਰਜ਼ੀ ਇੰਗਲਿਸ਼ ਸਿੱਖ ਕੇ ਤੁਸੀਂ ਇਹਨਾਂ ਮੁਲਕਾਂ ਜਾਓਗੇ ਨਾ, ਹਕੀਕਤ ਹੈ ਤੁਹਾਡਾ ਜਿਹੜਾ ਲਹਿਜਾ ਹੋਵੇਗਾ ਨਾ, ਉਹ ਉੱਤੇ ਵੇਲੇ ਉਸ ਜਾਣ ਲੈਣ ਦੇ ਕਿ ਇਹ ਜੈਨੂਇਨ ਇੰਗਲਿਸ਼ ਮੈਨ ਨਹੀਂ। ਇਹ ਦਿਓ ਤੁਸੀਂ ਆਪਣੀ ਜ਼ਬਾਨ ਤੇ ਅਬੂਰ ਹਾਸਲ ਕਰੋ ਕਿ ਤੁਸੀਂ ਜਿੱਥੇ ਪੰਜਾਬੀ ਬੋਲੋ ਅਗਲੇ ਨੂੰ ਪਤਾ ਲੱਗੇ ਬਾ ਇਹ ਓਰੀਜਨਲ ਪੰਜਾਬੀ ਬੰਦਾ ਹੈ। ਜੇ ਤੁਸੀਂ ਇੱਕ ਦੂਜੀ ਜ਼ਬਾਨ ਤੇ ਹੋਣੇ ਦੀ ਕੋਸ਼ਿਸ਼ ਕਰੋ ਤੇ ਤੁਸੀਂ ਕਿਸੇ ਮਣੇ ਜੋਗਾ ਨਾ ਰਵੋ, ਤੇ ਇੱਕ ਤੇ ਤੁਸੀਂ ਜੈਨੂਇਨ ਪੰਜਾਬੀ ਵੀ ਨਾ ਸਮਝ ਪਾਓਗੇ ਔਰ ਜੈਨੂਇਨ ਪੰਜਾਬੀ ਵੀ ਨਾ ਰਹਿ ਪਾਓਗੇ ਔਰ ਤੁਸੀਂ ਜੈਨੂਇਨ ਇੰਗਲਿਸ਼ ਮੈਨ ਬਣ ਹੀ ਨਹੀਂ ਸਕਦੇ। ਉਹਦੇ ਹੋ ਨਹੀਂ ਸਕਦਾ, ਸੋਚ ਹੈ ਉਹ ਤੇ ਹੋ ਨਹੀਂ ਸਕਦਾ। ਇਹ ਤੇ ਵੀ ਜੁਗਾੜ ਹੀ ਕਰਨਾ ਪੈਂਦਾ। ਵੀ ਇੰਗਲਿਸ਼ ਜਿਵੇਂ ਤੁਸੀਂ ਡੱਚ ਬੋਲਦੇ ਜੇ, ਬਿਲਕੁਲ। ਡੱਚ ਤੁਹਾਨੂੰ ਕਿਵੇਂ ਆ ਗਈ? ਤੁਸੀਂ ਕਿਹੜੀ ਪੜ੍ਹੀ ਹੈ? ਨਾ ਸਕੂਲਾਂ 'ਚ ਪੜ੍ਹੀ ਹੈ। ਜਿੱਥੇ ਰਹਿੰਦਾ ਬੰਦਾ ਫਿਰ ਉਹ ਸੁਸਾਇਟੀ ਦੇ ਉੱਥੇ ਬੋਲ ਕੇ ਇਹ ਚੀਜ਼ਾਂ ਆ ਜਾਂਦੀਆਂ, ਕੋਈ ਔਖਾ ਕੰਮ ਨਹੀਂ ਹੈਗਾ। ਹਰ ਜ਼ਬਾਨ ਸਿੱਖਣੀ ਚਾਹੀਦੀ ਹੈ, ਹਰ ਜ਼ਬਾਨ ਤੋਂ ਜਿਤਨੀਆਂ ਜ਼ਬਾਨਾਂ ਹੋਣ ਉਹ ਅੱਛੀ ਗੱਲ ਹੈ, ਬੰਦੇ ਨਾਲਜ ਹੋਣਾ ਚਾਹੀਦਾ, ਲੇਕਿਨ ਆਪਣੇ ਕੰਮ ਤੱਕ ਰੱਖੋ। ਬਾ ਮੇਰਾ ਕੰਮ ਪਿਆ ਨਿਕਲਦਾ ਹੈ, ਮੈਨੂੰ ਜ਼ਬਾਨ ਆਉਂਦੀ ਹੈ, ਸੋਹਣੀ ਗੱਲ ਹੈ, ਲੇਕਿਨ ਫਖਰ ਔਰ ਅਬੂਰ ਆਪਣੀ ਮਾਦਰੀ ਜ਼ਬਾਨ ਤੇ ਹੋਣਾ ਚਾਹੀਦਾ। ਤੁਸੀਂ ਬਿਲਕੁਲ ਦੂਜੀ ਜ਼ਬਾਨ ਤੇ ਸ਼ਿਫਟ ਕਦੇ ਵੀ ਨਾ ਹੋਵੇ, ਇਹ ਬਿਲਕੁਲ ਸਾਡੀ ਗਲਤ ਗੱਲ। ਔਰ ਸਾਡੇ ਪੰਜਾਬੀ ਜਿਹੜੇ ਬੰਦੇ ਆਪਣੇ ਡੇਰਿਆਂ ਮਹੱਲਿਆਂ 'ਚ ਰਹਿੰਦੇ ਨਾ, ਉਹ ਹੀ ਆਪਣੇ ਆਪੇ ਥੋੜਾ ਜਿਹਾ ਉਹ ਅਪ ਟੂ ਡੇਟ ਸ਼ੋ ਕਰਨੇ ਦੀ ਕੋਸ਼ਿਸ਼ ਕਰਦੇ ਨੇ। ਜਿਨ੍ਹਾਂ ਬਾਹਰ ਦੁਨੀਆ ਪੰਜਾਬੀ ਵੇਖ ਲਈਏ ਨਾ, ਜਿਹੜੇ ਵੀ ਬੰਦੇ ਹਕੀਕਤ ਉਹ ਆਪਣੀ ਮਾਦਰੀ ਜ਼ਬਾਨ ਉੱਤੇ ਹੀ ਫਖਰ ਕਰੇਗਾ ਔਰ ਉਹ ਮਤਲਬ ਕਿ ਉਹ ਆਪਣੇ ਆਪੇ ਖੁਸ਼ ਸਮਝਦੇ ਨੇ। ਪੂਰੀ ਦੁਨੀਆ ਦੇ ਤੁਸੀਂ ਕਰ ਲਓ, ਟਰੈਵਲ ਕਰ ਲਓ। ਅਸੀਂ ਘੁੰਮਦੇ ਰਹਿੰਦਾ, ਮੈਂ ਜਰਮਨ ਆਇਆ, ਮਤਲਬ ਵੀ ਇਹ ਜਿਵੇਂ ਤੁਸੀਂ ਗੱਲ ਕਰਦੇ ਸੀ ਵੀ ਇਹਨਾਂ ਨੂੰ ਫਖਰ ਹੈ ਵੀ ਜੇ ਕੋਈ ਤੁਸੀਂ ਨਾ ਡੱਚ ਬੋਲਦੇ ਜੇ ਨਾ, ਉਹ ਵਧੀਆ ਤਰੀਕੇ ਨਾਲ ਤੁਹਾਨੂੰ ਟਰੀਟ ਵੀ ਕਰਦੇ ਆ, ਮਤਲਬ ਵੇਖਦੇ ਵੀ ਠੀਕ ਆ। ਸਪੋਜ਼ ਜੇ ਮੈਂ ਜਾਵਾਂਗਾ ਕਿਸੇ ਵੀ ਇੱਥੇ ਅਦਾਰੇ 'ਚ, ਮੈਂ ਇੱਥੇ ਰਹਿਣ ਲੱਗ ਪਿਆ, ਇੰਗਲਿਸ਼ ਤੇ ਇਹਨਾਂ ਦੀ ਮਾਦਰੀ ਜ਼ੁਬਾਨ, ਮਤਲਬ ਵੀ ਮੈਂ ਬਾਹਰ ਦਾ ਵਾਂ, ਜੇ ਮੈਂ ਇਹਨਾਂ ਦੀ ਡੱਚ ਬੋਲੀ ਬੋਲੂੰਗਾ ਤਾਂ ਉਹ ਮੇਰੀ ਇੱਜ਼ਤ ਕਰਨਗੇ, ਇਹਤਰਾਮ ਕਰਨਗੇ। ਠੀਕ ਹੈ, ਇਸੇ ਤਰ੍ਹਾਂ ਹੀ ਆ ਵੀ ਸਾਨੂੰ ਆਪਣੇ ਜਿਵੇਂ ਇਹਨਾਂ ਨੂੰ ਇੱਜ਼ਤ ਹਰਾਮ ਫਖਰ ਆ, ਤਾਂ ਸਾਨੂੰ ਹੋਣਾ ਵੀ ਬਹੁਤ ਜ਼ਰੂਰੀ ਹੈ। ਤੇ ਘਰਾਂ ਤੋਂ ਸ਼ੁਰੂ ਕਰਨਾ ਪੈਣਾ। ਤੇ ਇਹ ਘਰਾਂ ਤੋਂ ਕਿਵੇਂ ਸ਼ੁਰੂ ਕਰਨਾ? ਵੀ ਪਹਿਲਾਂ ਆਪਣੇ ਬਾਲਾਂ ਨੂੰ, ਆਪਣੇ ਘਰਦਿਆਂ ਨੂੰ, ਆਪਣੇ ਬੱਚਿਆਂ ਨਾਲ, ਉਹਨਾਂ ਨਾਲ ਉਹ ਬੋਲੀਏ ਵੀ ਜਿਹੜੀ ਸਾਡੇ ਵੱਡਿਆਂ ਦੀ ਆ। ਤੇ ਤੁਸੀਂ ਵੀ ਹਜ਼ੂਰ ਹੁਣ ਆਪਣੀ ਘਰ ਦੀ ਸਾਡੀ ਭਰਜਾਈ ਨੂੰ ਕਹੋ ਬਈ ਉਹ ਪੰਜਾਬੀ ਬੋਲਿਆ ਕਰ। ਨਹੀਂ ਮੈਂ ਸਿਖਾ ਲਈਏ, ਉਹ ਮੈਨੇ ਇਹਦੀ ਹੋਈ ਫਖਰ ਹੈ ਨਾ, ਮੈਂ ਆਪਣੀ ਘਰੇ ਦੀ ਪੰਜਾਬੀ ਸਿਖਾਈ ਹੈ ਔਰ ਪੰਜਾਬੀ ਬੋਲਦੀ ਹੈ ਇਤਨੀ ਅੱਛੀ। ਮੈਂ ਵੀਡੀਓ ਖਲਾ ਦੇਣੀ ਆ ਜਿਹੜੀ ਨਾ ਵੀਡੀਓ ਵੇਖ ਕੋਈ ਵੀ ਲੈਣੀ ਹੈ। ਉਹ ਮੈਂ
ਜੇ ਤੇ ਮੇਰੀ ਘਰ ਦੀ ਸਾਡੀ ਸ਼ਾਦੀ ਹੋਈ ਨਾ, ਡੇਰੇ ਤੇ ਜਾਣਾ ਹੈ, ਪਿੰਡ ਜਾਣਾ ਹੈ, ਉਸ ਵੱਡੇ ਨਿੱਕੇ ਦੀ ਤਮੀਜ਼ ਦਾ ਨਾ ਹੀ ਉਹਨੂੰ ਐਡਾ ਪਤਾ। ਉਹ ਕਿਸੇ ਨੇ ਆਪ ਜਾਂ ਤੁਸਾਂ ਆਖਣੇ ਦੀ ਬਜਾਏ ਉਹ ਤੂੰ ਆਖ ਛੱਡਦੀ ਗਈ, ਉਹਨ ਸਮਝ ਨਾ ਆਉਂਦੀ। ਲੇਕਿਨ ਹੁਣ ਮੈਂ ਸਹੀ ਅਲਫਾਜ਼ ਸਮਝਾਏ ਨੇ। ਵੱਡੇ ਨੇ ਪੰਜਾਬੀ ਚ ਅੰਜ ਆਖਣਾ, ਛੋਟੇ ਨੇ ਅੰਜ ਆਖਣਾ, ਤੂੰ ਜਾਂ ਆਪ ਜਾਂ ਤੁਸਾਂ ਕਿਵੇਂ ਕਰਕੇ ਬੋਲਣਾ। ਅੱਛਾ ਇੱਕ ਮਿੰਟ ਮੈਂ ਤੁਹਾਡੀ ਗੱਲ ਕਰਦਾ ਹੁਣ, ਇਸੇ ਗੱਲ ਨੂੰ ਲੈ ਲਈਏ ਜੀ। ਇੰਗਲਿਸ਼ ਆ, ਇੰਗਲਿਸ਼ 'ਚ ਆਪਾਂ ਕਵਾਂਗੇ ਯੂ। ਬਿਲਕੁਲ ਜੇ ਆਪਾਂ ਸਾਡੀ ਰਿਚਨੈਸ ਉਸ ਸਾਡੀ ਜ਼ੁਬਾਨ ਦੀ ਵੇਖੋ ਜੀ, ਵੀ ਉਹ ਤੂੰ ਜਿਹੜਾ ਵਾ ਸਾਡੇ ਆ ਕੇ ਵੱਡਿਆਂ ਨਾਲ ਤੁਸੀਂ ਹੋ ਜਾਂਦਾ ਵਾ, ਬਿਲਕੁਲ ਠੀਕ ਹੈ, ਨਿੱਕਿਆਂ ਨਾਲ ਉਹਦਾ ਤੂੰ ਆ ਜਾਂਦਾ ਵਾ। ਜੇ ਅਸਾਂ ਗੱਲ ਆਪਣੇ ਲਹਿਜੇ ਦੇ ਮੁਤਾਬਕ ਕਰਨੀ ਹੋਵੇ, ਜੇ ਅਸੀਂ ਉਹਨੂੰ ਕਹੀਏ ਤੂੰ ਕੀ ਕਰਦਾ ਮੈਂ ਇੰਗਲਿਸ਼ ਹੋ ਤੂੰ ਕੀ ਕਰ ਰਹੀ ਯਾਰ, ਇੰਜੀ ਗੱਲ ਲਹਿਜਾ ਕਿੰਨਾ ਲਹਿਜਾ ਕਿੰਨਾ ਫਰਕ ਆ। ਮਤਲਬ ਇੱਕ ਹੀ ਗੱਲ ਇੱਕ ਹੀ ਉਹਦੇ ਵਿੱਚ ਵਰਡ ਦੇ ਵਿੱਚ ਤੇ ਕਿੰਨਾ ਕੁਛ ਹੈ। ਸੋ ਇਹ ਇੰਗਲਿਸ਼ ਦੇ ਵਿੱਚ ਨਹੀਂ ਹੋ ਸਕਦਾ। ਨਹੀਂ, ਅਸੀਂ ਪੰਜਾਬੀ ਬੋਲਣੇ ਵਾਲੇ ਜਹਿਲ ਅਸੀਂ ਕਿਵੇਂ ਆਖ ਸਕਦੇ ਹਾਂ? ਇਹ ਸੋਚ ਹੋਣੀ, ਮਤਲਬ ਬੰਦਾ ਥੋੜਾ ਸੋਚੇ ਨਾ। ਇੰਗਲਿਸ਼ ਉਹ ਵੱਡੇ ਨਿੱਕੇ ਇੱਕ ਹੀ ਲੈਵਲ 'ਚੋਂ ਰੱਖਦੀ ਹੈ, ਉਹ ਯੂ ਆਂਦੀ ਹੈ। ਲੇਕਿਨ ਸਾਡੀ ਪੰਜਾਬੀ ਛੋਟੇ ਨੂੰ ਤੂੰ ਆਖ ਸਕਦੇ ਹੋ, ਲੇਕਿਨ ਵੱਡੇ ਵਾਸਤੇ ਤੁਸਾਂ ਜਾਂ ਤੁਸੀਂ। ਇਹਦਾ ਮਤਲਬ ਹੈ ਤੋ ਪੰਜਾਬੀ ਰਿਸਪੈਕਟ ਪਈ ਦਿੰਦੀ ਹੈ, ਔਰ ਅਸੀਂ ਪੰਜਾਬੀ ਜਹਿਲ ਆਨੇ ਆ। ਇਹ ਸਾਡਾ ਦਿਮਾਗ 'ਚੋਂ ਜਲਾਨਾ ਪਾਣੇ। ਨਾਰਮਲ ਸਾਡੀ ਲੈਂਗੁਏਜ ਬੜੀ ਸੋਹਣੀ ਹੈ। ਔਰ ਇੱਥੇ ਜਰਮਨ ਬੰਦੇ ਜਿਹੜੇ ਨੇ, ਉਹ ਅਗਰ ਤੁਸੀਂ ਉਹਨਾਂ ਨਾਲ ਇੰਗਲਿਸ਼ ਬੋਲੋ, ਹਾਲਾਂਕਿ ਤਰੱਕੀ ਯਾਫਤਾ ਕੌਮ ਹੈ ਔਰ ਪੜ੍ਹੀ ਲਿਖੀ ਕੌਮ ਹੈ, ਇਹਨਾਂ ਨਾਲ ਤੁਸੀਂ ਇੰਗਲਿਸ਼ ਬੋਲੋ ਦੇ ਨਾ ਇਹ ਮਹਿਸੂਸ ਕਰਨ ਦੇ। ਲੇਕਿਨ ਅਗਰ ਤੁਸੀਂ ਇਹਨਾਂ ਨਾਲ ਆਪਣੀ ਜ਼ਬਾਨ ਇਹਨਾਂ ਦੀ ਭੱਜੀ ਟੁੱਟੀ ਬੋਲੋ, ਤੁਹਾਨੂੰ ਇੱਜ਼ਤ ਦੇਣ ਦੇ ਔਰ ਤੁਹਾਡੇ ਤੇ ਖੁਸ਼ ਹੋਣ ਦੇ ਔਰ ਤੁਹਾਡੀ ਉਹ ਜ਼ਬਾਨ ਸਿੱਧੀ ਕਰਵਾਉਣ ਦੀ ਕੋਸ਼ਿਸ਼ ਕਰਨ ਦੇ। ਇਹ ਨਹੀਂ ਆਖਣ ਲੱਗੇ ਨਾ ਤੂੰ ਸਾਡੇ ਨਾਲ ਇੰਗਲਿਸ਼ ਬੋਲ। ਔਰ ਇੰਗਲਿਸ਼ ਬੋਲ ਕੇ ਹੋ ਸਕਦਾ 5 ਮਿੰਟ 'ਚ ਇੱਕ ਗੱਲ ਪੇ ਕਲੀਅਰ ਹੁੰਦੀ ਕਿ ਨਾ, ਇਹ ਆਂਦੇ ਨਾ ਅੱਧਾ ਘੰਟਾ ਲਾ ਭੱਜੀ ਟੁੱਟੀ ਬੋਲ। ਲੇਕਿਨ ਤੂੰ ਸਾਡੇ ਨਾਲ ਜਰਮਨ ਬੋਲ ਔਰ ਅਸੀਂ ਤੇ ਜਰਮਨ ਸਿਖਾਵਾਂਗੇ, ਸਾਨੂੰ ਖੁਸ਼ੀ। ਕੀ ਬਾਤ। ਡੂਸਲਡੌਰਫ ਸ਼ਹਿਰ ਦੇ ਵਿੱਚ ਪਹੁੰਚ ਗਏ ਤੇ ਇਸ ਚੌਕ ਜਿੱਥੇ ਖਲੋਤੇ ਆ ਨਾ, ਇਸ ਚੌਕ ਦੇ ਵਿੱਚ ਮੇਨ ਤੁਸੀਂ ਚੌਕ ਕਹਿ ਲਓ ਕਿ ਇੱਥੇ ਜਿਹੜੀਆਂ ਟ੍ਰੈਮ ਚੱਲਦੀਆਂ ਨੇ, ਜਿੱਧਰ ਨੂੰ ਰੂਟ ਹੈਗਾ, ਸਾਰੇ ਰੂਟਾਂ ਤੋਂ ਟ੍ਰੈਮ ਇੱਥੇ ਆਉਂਦੀ। ਮਤਲਬ ਕਿ ਮੇਨ ਚੌਕ ਆ ਇਹ। ਇਹਦਾ ਆਲ ਦੁਆਲ 1 2 3 4 5 ਦੇ ਟਰੈਕ ਨੇ ਉਧਰ ਨੂੰ ਸਾਰੇ ਪਾਸੇ। ਮਤਲਬ ਇਸੋਂ ਟ੍ਰੈਮ ਡੂਸਲਡੌਰਫ ਪੂਰੇ ਸ਼ਹਿਰ 'ਚ ਜਾਂਦੀ ਹੈ ਇਸੇ ਤਰ੍ਹਾਂ ਜੀ। ਗੋਰਿੰਗਾ ਪਲਾਟਸ ਇਹਦਾ ਨਾਂ ਹੈ ਤੇ ਬਾਕੀ ਮਸ਼ਹੂਰ ਤਰੀਨ ਜਗ੍ਹਾ ਹੈ ਇਸ ਸ਼ਹਿਰ ਦੀ। ਤੇ ਨਾਲ ਆ ਥੋੜਾ ਜਿਹਾ ਅਗਲੇ ਮਣੇ ਜਾਓ ਨਾ ਤੇ ਇਹ ਮੇਨ ਸਟੇਸ਼ਨ ਹੈ ਹਾਊਪਬਾਨਹੋਫ ਉਹਨਾਂ ਦੇ। ਹਾਊਪਬਾਨਹੋਫ ਡੂਸਲਡੌਰਫ ਹਾਊਪਬਾਨਹੋਫ। ਠੀਕ। ਇਹ ਬੱਤੀ ਦਬਣਾ ਪੈਂਦਾ ਬਟਨ ਫਿਰ ਖੁੱਲਦੀ ਹੈ। ਹਾਂ ਨਾਰਮਲ ਇੱਥੋਂ ਦੱਬ ਨਹੀਂ ਗਈਦਾ। ਲੇਕਿਨ ਉਹ ਨਹੀਂ ਉਹ ਮਤਲਬ ਜਿਵੇਂ ਉਹ ਗੱਡੀਆਂ ਵਾਲਾ ਰੱਤਾ ਹੋਵੇ ਤੇ ਸਾਡਾ ਗ੍ਰੀਨ ਹੋ ਜਾਣਾ। ਅੱਛਾ ਠੀਕ ਹੈ। ਤੇ ਇਹਦੀ ਟੋਟਲ ਆਬਾਦੀ ਜਿਹੜੀ ਹੈ ਸ਼ਹਿਰ ਦੀ 6,85,000 ਦੇ ਕੋਲ ਹੈ। ਮਤਲਬ ਵੀ ਵੱਡਾ ਸ਼ਹਿਰ, ਐਡਾ ਛੋਟਾ ਸ਼ਹਿਰ ਨਹੀਂ ਹੈ। ਤੇ ਮੇਨ ਹੈ ਵੀ ਰਾਜਧਾਨੀ ਹੈ, ਰਾਜਧਾਨੀ ਮਤਲਬ ਕੈਪੀਟਲ ਹੈ। ਜਿਵੇਂ ਸਾਡੇ ਪੰਜਾਬ ਦੀ ਲਾਹੌਰ ਹੈ ਨਾ, ਇਹਦਾ ਨਾਂ ਹੈ NRW, ਨੋਰਡ ਰਾਈਨ ਵੈਸਟਫਾਲਨ। ਉਹਦਾ ਕੈਪੀਟਲ ਇਹ ਡੂਸਲਡੌਰਫ ਹੈ। ਤੇ ਅਸੀਂ ਕੁਝ ਖਾ ਲਈਏ ਤੇ ਫਿਰ ਕੁਝ ਖਾ ਕੇ ਤੇ ਫਿਰ ਅਸੀਂ ਫਿਰਨ ਜਾਵਾਂਗੇ ਕਿਉਂਕਿ ਭੁੱਖ ਲੱਗ ਗਈ ਆ। ਰਾਹ ਦੇ ਵਿੱਚ ਇਹਨਾਂ ਦੀ ਨਾ ਗੱਡੀ ਦਾ ਸੌਦਾ ਹੋ ਗਿਆ, ਗੱਡੀ ਵੇਚਣ ਲੱਗ ਪਏ ਤੇ ਗੱਡੀ ਵੇਚ ਲਈ ਹੈ ਤੇ ਉਹਦਾ ਕਮਿਸ਼ਨ ਹੁਣ ਤੁਸੀਂ ਮੈਨੂੰ ਦੇਣਾ। ਉਹਦਾ ਕਮਿਸ਼ਨ ਨੂੰ ਖਾਣਾ ਖਵਾ ਕੇ ਦੇਣਾ। ਚਲੋ ਠੀਕ, ਪੂਜਾ ਕਰੀਏ। ਠੀਕ ਹੈ। ਇਹ ਸ਼ਹਿਰ ਦਾ ਮੇਨ ਸੈਂਟਰ ਤੁਸੀਂ ਕਹਿ ਲਓ ਤੇ ਸ਼ਾਪਿੰਗ ਵਾਲਾ ਏਰੀਆ। ਇਹ ਵੈਸੇ ਪੁਰਾਣਾ ਨਹੀਂ ਗਾ ਬਣਿਆ ਕਿਉਂ ਜੀ? ਇਹ ਪੁਰਾਣਾ ਹੈ ਬਹੁਤ ਜ਼ਿਆਦਾ, ਲੇਕਿਨ ਵਕਤ ਗੁਜ਼ਰਨੇ ਨਾਲ ਇਹ ਬਿਲਡਿੰਗਾਂ ਅਪਡੇਟ ਕਰਦੇ ਰਹਿੰਦੇ ਨੇ। ਇਹ ਵਿੱਚੋਂ ਬਿਲਡਿੰਗਾਂ ਬੜੀਆਂ ਪੁਰਾਣੀਆਂ ਬਣੀਆਂ ਨੇ, ਲੇਕਿਨ ਬਾਹਰੋਂ ਜਦੀਦ ਸਿਸਟਮ ਕਰਦੇ ਰਹਿੰਦੇ ਨੇ, ਦੀਵਾਰਾਂ ਸ਼ੀਸ਼ੇ। ਤੇ ਇਹ ਮੇਨ ਹੱਬ ਹੈ ਇਸ ਡੂਸਲਡੌਰਫ ਸ਼ਹਿਰ ਦਾ। ਇਹ ਇੱਥੇ ਖਰੀਦਦਾਰੀ ਵਾਲਾ ਸਾਰਾ ਮਾਹੌਲ ਹੈ। ਸਾਰੇ ਬ੍ਰਾਂਡ ਨੇ, ਜੁੱਤੀ ਕਪੜਾ ਹਰ ਚੀਜ਼ ਦੁਨੀਆ ਦੀ। ਤੇ ਥੋੜਾ ਜਿਹਾ ਅਗਾ ਹੋਰ ਜਾਵੋ तो ਉਹ ਗੋਰਿਆਂ ਦਾ ਓਰੀਜਨਲ ਹੈ, ਜਿੱਥੋਂ ਡਿਸਕੋ ਵਗੈਰਾ ਜਾਂ ਅਗਰ ਤੁਸੀਂ ਪੀਣੀ ਛੀਣੀ ਹੈ ਇੰਜੋਏ ਕਰਨਾ ਹੋਵੇ ਤਾਂ ਥੋੜਾ ਜਿਹਾ ਹੋਰ ਅੱਗੇ ਜਾ ਕੇ। ਤੇ ਇੱਥੇ ਉਂਝ ਮਾਹੌਲ ਹਰ ਚੀਜ਼ ਦਾ, ਮਤਲਬ ਖਾਣ ਪੀਣ ਹੈ, ਖਰੀਦਦਾਰੀ ਹੈ, ਸ਼ਾਪਿੰਗ ਵਗੈਰਾ ਬਿਲਕੁਲ ਹਰ ਕਿਸਮ ਦੀ ਟਰਾਮ ਆਉਂਦੀ ਹੈ ਪੂਰੇ ਸ਼ਹਿਰ ਤੋਂ। ਤੇ ਨਾਲ ਇੱਥੇ ਐਪਲ ਸਟੋਰ, ਪਰਫਿਊਮ, ਹਰ ਚੀਜ਼ ਹੈ। ਮੈਂ ਜਿੱਥੇ ਹੁਣ ਫਿਰਨ ਡਿਆ ਇਹਨੂੰ ਆਂਦੇ ਕਿਊਨਿਕਸ ਆਲੇ। ਇਹਨਾਂ ਜਿਹੜੇ ਕੈਬਨ ਕੁਬਨ ਲਾਏ ਨੇ ਨਾ, ਇਹ ਛੋਟੇ ਮੋਟੇ ਸਟਾਲ ਜਿਹੜੇ ਹੁੰਦੇ ਨੇ, ਜਿਵੇਂ ਆਪਾਂ ਰੇਹੜੀਆਂ ਲਾਉਂਦੇ ਆ ਉਸ ਤਰ੍ਹਾਂ ਕਰਕੇ ਆ। ਕ੍ਰਿਸਮਸ ਤੇ ਆਂਦੇ ਵੀ ਬਹੁਤ ਜ਼ਿਆਦਾ ਰਸ਼ ਹੁੰਦਾ, ਲੇਕਿਨ ਅੱਜ ਨਿਊ ਈਅਰ ਦੀ ਰਾਤ ਆ, 31 ਦਸੰਬਰ ਆ ਅੱਜ।
ਬਿਲਕੁਲ ਅੱਜ ਦੇ ਦਿਨ ਘੱਟ ਨਿਕਲਦੇ ਲੋਕ। ਅਸਲ ਇਹ ਨਾ ਜਿਸ ਟਾਈਮ 24 ਦੀ ਰਾਤ ਹੁੰਦੀ ਹੈ ਨਾ, 24 ਤਰੀਕ ਦੀ ਸ਼ਾਮ ਪਾਉਂਦੀ ਹੈ, ਉਸ ਟਾਈਮ ਵੀ ਆਵਾਮ ਇਤਨੀ ਨਹੀਂ ਨਿਕਲਦੀ ਕਿਉਂਕਿ ਇਹਨਾਂ ਦਾ ਉਹ ਇੱਕ ਤਿਉਹਾਰ ਮਜ਼ਹਬੀ ਤਿਉਹਾਰ ਹੈ ਨਾ, ਤੇ ਇਹ ਆਪਣੀ ਫੈਮਿਲੀ ਨਾਲ ਤਵੱਜੋ ਕਰਦੇ ਨੇ, ਰਾਣੇ ਦੀ ਤਰਜੀਹ ਦਿੰਦੇ ਨੇ, ਖਾਣ ਪੀਣ ਆਪਣੇ ਘਰ ਪਕਾਉਂਦੇ, ਰੈਸਟੋਰੈਂਟਾਂ ਉੱਤੇ ਐਡਾ ਆਰਡਰ ਵੀ ਨਹੀਂ ਕਰਦੇ। ਤੇ ਅੱਜ ਵੀ ਸੇਮ ਹੀ ਨਵੇਂ ਸਾਲ ਦਾ ਪੁਰਾਣੇ ਸਾਲ ਦਾ ਆਖਰੀ ਦਿਨ ਹੈ ਨਾ, ਤੇ ਅੱਜ ਇਤਨਾ ਰਸ਼ ਨਹੀਂ। ਔਰ ਲੇਕਿਨ ਰਾਤ 11-10 ਵਜੇ ਇੱਥੇ ਸ਼ੁਰੂ ਹੋਣ ਲੱਗ ਪਾਉਣਾ ਰਸ਼। ਅਗਰ ਕਦੀ ਤੁਸੀਂ ਰਾਤੀ 10-11 ਵਜੇ ਇੱਥੇ ਆਓ ਨਾ, ਇੱਥੇ ਪੈਰ ਧਰਨੇ ਦੀ ਜਗ੍ਹਾ ਨਹੀਂ ਲੱਭਣੀ, ਇੰਜ ਰਸ਼ ਹੋਣਾ। ਔਰ ਇੱਥੇ ਗਵਰਨਮੈਂਟ ਦੀ ਤਰਫੋਂ ਆਤਿਸ਼ਬਾਜ਼ੀ ਹੋਵੇ ਦੀ, ਔਰ ਇੱਥੇ ਪੂਰਾ ਇੰਜੋਏ ਹੋਵੇ ਦਾ। ਆਵੇਂ ਦੇ ਆ ਨਾਰਮਲ ਸਾਦਾ ਗਰਾਊਂਡ ਹੈ ਇੱਥੇ, ਜਿਹੜਾ ਕੋਈ ਪੱਕੀ ਚੀਜ਼ਾਂ ਨਹੀਂ ਲੱਗੀਆਂ, ਇਹ ਸਿਰਫ ਇੱਕ ਆਰਜ਼ੀ ਸੈਟਅਪ, ਬਿਲਕੁਲ ਆਰਜ਼ੀ ਸੈਟਅਪ ਇੰਜੋਇਮੈਂਟ ਵਾਸਤੇ ਉਹਨਾਂ ਲਾਇਆ ਹੈ। ਔਰ ਇਹ ਲਾਈਟਿੰਗ ਵਗੈਰਾ ਖਤਮ ਹੋ ਜਾਣੀ ਹੁਣ ਅਗਲੇ ਸਾਲ। ਤੇ ਇੱਥੋਂ ਇੱਕ ਤੁਸੀਂ ਵਿਊਜ਼ ਲਓ, ਇੱਕ ਮੇਨ ਸ਼ਹਿਰ ਜਿਹੜਾ ਨਾ ਉਹ ਡੂਸਲਡੋਰਫ, ਉਹਦਾ ਇਹ ਮੇਨ ਸੈਂਟਰ ਹੈ। ਇੱਥੇ ਹਰ ਚੀਜ਼ ਦੁਨੀਆ ਦੀ। ਔਰ ਕਿਊਨਿਕਸ ਵਾਲੇ ਜਿਹੜੀ ਗਲੀ ਹੈ ਨਾ, ਹੁਣ ਅੱਗੇ ਦੁਕਾਨਾਂ ਪਈਆਂ ਆਉਂਦੀਆਂ ਨੇ ਨਾ, ਇਹ ਦੁਕਾਨਾਂ ਤੋਂ ਪਰਾਂ ਜਿਹੜੀ ਹੈ ਨਾ, ਇਹ ਕਿਊਨਿਕਸ ਵਾਲੇ, ਮਤਲਬ ਇੰਗਲਿਸ਼ ਜਾਂ ਉਹ ਪੰਜਾਬੀ ਵਿੱਚ ਬਾਦਸ਼ਾਹ ਦੀ ਗਲੀ ਹੈ। ਡੋਚ ਵਿੱਚ ਦਾ ਮਤਲਬ ਇਹ ਬਣਦਾ ਬਾਦਸ਼ਾਹ ਦੀ ਗਲੀ। ਇੱਥੇ ਦੁਨੀਆ ਦਾ ਹਰ ਕੱਪੜੇ, ਬੈਗ, ਔਰਤਾਂ ਦਾ ਘੜੀਆਂ, ਐਪਲ ਦੇ ਸਟੋਰ ਓਰੀਜਨਲ ਔਰ ਟਾਪ ਦੇ ਸਟੋਰ, ਮਤਲਬ ਕਿ ਜਿਹੜੇ ਤੁਸੀਂ ਹੁਣ ਅਰਬੀ ਜਿਹੜੇ ਨੇ, ਦੁਬਈ ਵਾਲੇ ਜਾਂ ਸਾਊਦੀ ਅਰਬ ਵਾਲੇ ਜਿਹੜੇ ਸ਼ੇਖ ਨੇ, ਉਹ ਇੱਥੇ ਆਉਂਦੇ ਸ਼ਾਪਿੰਗ ਕਰਨ। ਇੱਥੇ ਆਮ ਗੋਰਾ ਵੀ ਐਡੀ ਸ਼ਾਪਿੰਗ ਨਹੀਂ ਕਰਦਾ, ਗੋਰਾ ਇਹ ਦੀਆਂ ਚੀਜ਼ਾਂ ਨੇ ਐਡੀ ਨਹੀਂ ਤਰਜੀਹ ਦਿੰਦਾ ਉਹ ਤੇ। ਬਿਲਕੁਲ ਇੱਥੇ ਅਰਬੀ ਤੁਸੀਂ ਹਰ ਦੁਕਾਨ ਮਾਗੀ ਤੋਂ ਮਾਗੀ ਦੁਕਾਨ 'ਚ ਵੜ ਜਾਓ ਨਾ, ਤੇ ਹਰ ਅਰਬੀ ਸਕਾਫ ਵਾਲੀਆਂ ਔਰਤਾਂ ਜਿਹੜੀਆਂ ਅਰਬਾਂ 'ਚੋਂ, ਸਾਊਦੀ ਅਰਬ, ਦੁਬਈ, ਕਤਰ, UAE, ਮਤਲਬ ਇਹ ਸਾਰੇ ਇੱਥੇ ਆਏ ਹੁੰਦੇ ਨੇ, ਬੜੇ ਹੁੰਦੇ ਨੇ। ਔਰ ਮਾਗੀ ਚੀਜ਼ ਉਹ ਵੇਖਣਾ ਇੱਧਰ ਕੀ ਬਾਹਰ, ਬਿਲਕੁਲ ਇੱਥੇ ਆਓ ਦੁਆਨਾ ਥੋੜਾ ਜਿਹਾ ਆ ਵੇਖੋ ਆ ਮਾਹੌਲ। ਤੇ ਇਹਦਾ ਕੀ ਨਾ ਸਟੈਚੂ ਦਾ, ਇਹ ਬਸ ਜਾਤਕ ਹੀ ਨੇ, ਕੋਈ ਲੰਮੇ ਪੈ ਨੇ, ਇੰਜੋਏ ਕਰ ਜਾਤਕ ਲੰਮੇ। ਤੇ ਨਹਿਰ 'ਚ ਪਏ ਆ ਨਾਰ ਗਰਮੀਆਂ ਵਿੱਚ ਇਹ ਬਹੁਤ ਖੂਬਸੂਰਤ ਔਰ ਬਹੁਤ ਮਸ਼ਹੂਰ ਤਰੀਨ ਜਗ੍ਹਾ ਹੈ ਡੂਸਲਡੋਰਫ ਦੀ, ਕਿਊਨਿਕਸ ਵਾਲੇ। ਇਹ ਡੋਚ ਦਾ ਲਫ਼ਜ਼ ਬਾਦਸ਼ਾਹ ਦਾ ਸੈਂਟਰ ਹੈ ਇੱਥੇ ਸਾਰਾ। ਤੇ ਇੱਥੇ ਅਗਾ ਹੋਰ ਬੜਾ ਸੋਹਣਾ ਮਾਹੌਲ ਹੈ, ਬੜਾ ਵੱਡਾ ਜਿਹੜਾ ਉਹ ਸ਼ਾਪਿੰਗ ਸੈਂਟਰ ਹੈ। ਇਹ ਪੁਰਾਣੀ ਬਿਲਡਿੰਗ ਵੀ ਪੁਰਾਣੀ ਆ, ਇਹ ਬੜੀ ਇਹ ਕੌਫ ਆਫ ਇਨ ਅਕਸਰ ਜਰਮਨੀ ਚਰਾਣੇ ਵਾਲੇ ਜਾਣਦੇ ਨੇ। ਹਰ ਸ਼ਹਿਰ ਜਿਹੜਾ ਹਰ ਮੇਨ ਸ਼ਹਿਰ ਹੈ ਨਾ, ਉਹਦੇ ਵਿੱਚ ਇਹ ਸੈਂਟਰ ਹੈ। ਇਧਰਲੀ ਸਾਈਡ ਵੀ ਰਹਿੰਦਾ, ਸੋ ਘੁਮਾ ਦਿਓ ਵੀ ਇੱਧਰ ਕੀ ਆ ਇੱਥੇ। ਹੋਣਾ ਮਿੱਠਾ, ਮਤਲਬ ਸ਼ਰਾਬ ਸ਼ਰੂਬ ਵੀ ਪੇ ਚੱਲਦੀ ਹੈ, ਬੀਅਰ, ਮਿੱਠੀਆਂ ਚੀਜ਼ਾਂ ਨੇ, ਹਰ ਚੀਜ਼ ਹੈ ਇੱਥੇ। ਮਤਲਬ ਕਿ ਹੁਣ ਫੁੱਲ ਮਾਹੌਲ ਹੈ। ਨਵੇਂ ਸਾਲ ਦਾ ਪੁਰਾਣੇ ਸਾਲ ਦਾ ਆਖਰੀ ਦਿਨ ਹੈ, ਸਵੇਰ ਤੋਂ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ, ਤੇ ਬੰਦੇ ਇੰਜੋਏ ਕਰਦੇ ਨੇ। ਗੋਰਾ ਅਸੀਂ ਸਾਊਦੀ ਅਰਬ ਗਿਆ ਹੀ ਨਾ, ਉੱਥੇ ਆਖੀਦਾ ਅਰਬੀ ਜਿਹੜੇ ਨਾ ਇੱਕ ਟਾਈਮ ਦਾ ਕਮਾਉਂਦੇ ਨੇ, ਉਹਦੀ ਅਗਲੇ ਟਾਈਮ ਦਾ ਉਹ ਆਉਂਦੇ ਨੇ ਲਾਹੌਰ ਦੇਸੀ। ਲੇਕਿਨ ਹਕੀਕਤ ਮੈਨੂੰ ਨਾ ਉੱਤੇ ਜ਼ਿਆਦਾ ਯਕੀਨ ਹੋਣਾ ਰਿਹਾ, ਗੋਰੇ ਤੇ ਜ਼ਿਆਦਾ ਹੈ। ਆਪਣੇ ਵਾਸਤੇ ਕਮਾਉਂਦੇ, ਆਪਣੀ ਫੈਮਿਲੀ ਉੱਤੇ ਇਨਵੈਸਟ ਕਰਦੇ, ਔਰ ਫੈਮਿਲੀ ਨੂੰ ਟਾਈਮ ਦਿੰਦੇ, ਬੱਚਿਆਂ ਨੂੰ ਟਾਈਮ ਦਿੰਦੇ। ਹੁਣ ਤੁਸੀਂ ਵੇਖ ਲਓ ਨਵਾਂ ਸਾਲ ਹੈ ਨਾ, ਨਵਾਂ ਸਾਲ ਚੜ੍ਹਨੇ ਵਾਲਾ ਹੈ, ਫੈਮਲੀਆਂ ਆਪਸ 'ਚ ਟਾਈਮ ਜਿਹੜਾ ਉਹ ਇੱਕ ਦੂਜੇ ਨੂੰ ਦਿੰਦੀਆਂ ਨੇ, ਇੰਜੋਏ ਕਰਦੀਆਂ ਨੇ, ਸ਼ਹਿਰ ਜਾਂਦੀਆਂ ਨੇ, ਘੁੰਮਦੇ ਫਿਰਦੇ ਨੇ, ਪੈਸਾ ਲਾਉਂਦੇ ਨੇ ਔਰ ਚੱਸ ਲੈਂਦੇ ਨੇ। ਇਹ ਅਸੀਂ ਕੰਮਾਂ 'ਚ ਬੜੇ। ਆਓ ਜਰਾ ਅੱਗੇ ਚੱਲੀਏ, ਆ ਜਾਓ, ਅੱਗੇ ਵੇਖੀਏ ਵੀ ਕੀ ਆ ਜਾਓ। ਇਹ ਸਾਰੇ ਜਿਹੜੇ ਸਟਾਲ ਲੱਗੇ ਨਾ ਨਜ਼ਰ ਆਉਂਦੇ ਆ, ਗਰਾਊਂਡ ਆ, ਇਹ ਸਾਰੇ ਚੁੱਕੇ ਜਾਣੇ ਆ। ਇਹਨਾਂ ਦੀਆਂ ਸਵੀਟ, ਕੋਈ ਚਾਕਲੇਟ, ਇਸ ਤਰ੍ਹਾਂ ਦੀਆਂ ਕੁਛ ਐਵਾਂ, ਇੱਧਰ 12, ਇਹ ਸਾਰਾ ਕੁਝ ਚੱਲਦਾ ਇੱਧਰ। ਅੱਗੇ ਤੱਕ ਤੁਹਾਨੂੰ ਵਿਖਾ ਕੇ ਲਿਆਉਣਾ ਵੀ ਨਵਾਂ ਸਾਲ ਦੇ ਆਉਣ ਦਾ ਚਾਹ ਦੇ ਵਿੱਚ ਇਹ ਪੁਰਾਣਾ ਸਾਲ ਜਿਹੜਾ ਉਹਨੂੰ ਮਤਲਬ ਉਹਦਾ ਹੈਪੀ ਐਂਡ ਕਰਦੇ ਨੇ ਜੀ, ਨਾਲੇ ਪੈਸੇ ਵੀ ਮੁਕਾ ਲੈਂਦੇ। ਬਿਲਕੁਲ ਇੰਜ ਗੱਲ ਆਂਦੇ ਨਵੇਂ ਸਾਲ ਚ ਅੱਲਾ ਨਵੇਂ ਦੇਸੀ। ਚਲੋ ਇਹਨਾਂ ਦਾ ਮੰਨਣਾ ਨਹੀਂ, ਮੁਸਲਮਾਨ ਨਹੀਂ, ਲੇਕਿਨ ਹਕੀਕਤ ਇਹਨਾਂ ਦੇ ਇੱਥੇ ਯਕੀਨ ਹੋ ਜੀ ਪੱਕੇ। ਆਂਦੇ ਨੇ ਖੁਦਾ ਨਵੇਂ ਦੇਸੀ, ਅਗਲੇ ਲਾਓ ਇੱਕ ਵਾਰੀ ਜੀ। ਇੱਧਰ ਸਕੇਟਿੰਗ ਸਕੂਟਿੰਗ ਵਾਲਾ ਬਣਾਇਆ ਵੀ ਇਹ ਆਰਜ਼ੀ ਆ ਸਾਰਾ ਕੁਝ ਇੱਧਰ। ਇਹ ਵੀ ਨਿਊ ਈਅਰ ਦਾ ਕਰਕੇ ਜਾਂ ਕ੍ਰਿਸਮਸ ਦਾ ਕਰਕੇ ਸੀ, ਤੇ ਇਹ ਹੁਣ ਸਾਰੇ ਸਟਾਲਸ ਜਿਹੜੇ ਇੱਥੇ ਆਰਜ਼ੀ ਬਿਲਕੁਲ। ਰਾਤ ਨੂੰ ਆਂਦੇ ਵੀ ਰੌਣਕਾਂ ਜਿਹੜੀਆਂ ਇੱਥੇ ਪੂਰੀਆਂ ਲੱਗਦੀਆਂ ਰਾਤ ਨੂੰ ਤੇ ਪੂਰੇ ਗੋਲੇ ਪਟਾਕੇ ਵੱਜਣੇ ਨੇ, ਇੰਜੋਏ ਹੋਣਾ। ਉਹ ਸਾਡੇ ਮੰਡੀ ਵਾਲੇ ਇਤਨੇ ਨਹੀਂ ਪੈਸੇ ਸੱਟਦੇ ਜਾਂ ਇਤਨਾ ਉੱਥੇ ਗੋਲੀਆਂ ਉਠਾਉਂਦੇ ਜਿੰਨਾ ਇੱਥੇ ਰਾਤੀ ਹੋਣਾ ਮਾਹੌਲ। ਅੱਛਾ, ਮੰਡੀ ਵਾਲਿਆਂ ਦੀ ਗੱਲ ਹੋਣ ਡਈ ਸੀ। ਅੱਛਾ, ਵੀ ਮੈਂ ਨਾ ਇੱਕ ਹੋਰ ਗੱਲ ਦੱਸਿਓ। ਮੈਨੂੰ ਲੱਗਦਾ ਮੰਡੀ ਵਾਲੇ ਤਾਂ ਮੈਂ ਗੱਲ ਆਪ ਲਿਆ ਬੈਠਾ। ਅੱਛਾ, ਜਿਵੇਂ ਮੇਰਾ ਮੰਨਣਾ ਹੈ, ਮੈਂ ਕਹਿਣਾ ਵੀ ਹੁੰਦਾ ਜੀ ਹਾਂ, ਵੀ ਜਿਹੜੀ ਬਾਹਰ ਦੀ ਬੋਲੀ ਆ ਨਾ ਸਾਰਿਆਂ ਨੇ ਮਿੱਠੀ ਆ। ਤੁਹਾਡੇ ਵਾਲਾ ਲਹਿਜਾ ਜਿਹੜਾ ਬਿਲਕੁਲ ਸਰਗੋਦਾ, ਚੰਗ, ਚਨਿਓਟ, ਮੰਡੀ, ਬਹੁਤ ਸੋਹਣੀ ਬੋਲੀ ਆ। ਜਾਂ ਜਿਹੜੇ ਚਨਾਹ ਤੇ ਬੈਠੇ, ਸਤਲੁਜ ਤੇ ਬੈਠੇ ਆ, ਬਿਲਕੁਲ ਮਤਲਬ ਮਿੱਠੀ ਤੇ ਵਧੀਆ ਬੋਲੀ, ਕਲਚਰ ਬੜਾ ਵਧੀਆ। ਜਿਵੇਂ ਤੁਸੀਂ ਮੰਡੀ ਵਾਲੇ ਜੇ ਬਹੁਤੇ ਬਾਹਰ ਨੇ, ਕਾਫੀ ਸਾਰੇ ਲੋਕ ਬਾਹਰ ਨੇ, ਇੱਥੇ ਜਾ ਜਾਓ, ਖੁੱਲੇ ਥਾਂ ਗੱਲ ਲੰਮੀ। ਆ ਜਾਓ, ਆ ਜਾਓ। ਵੀ ਬਹੁਤ ਸਾਰੇ ਤੁਸੀਂ ਬਾਹਰ ਜੇ ਇੰਨੀ ਮਿਹਨਤ ਦੇ ਨਾਲ
ਕਮਾਈ ਕਰਦੇ ਜੇ, ਪੈਸੇ ਕਮਾਉਂਦੇ ਜੇ। ਬਿਲਕੁਲ ਜਿਵੇਂ ਦੱਸਿਆ ਵੀ ਤੁਸੀਂ ਪ੍ਰਾਊਡ ਦੇ ਨਾਲ ਬੋਲਦੇ ਜੇ ਆਪਣੀ ਬੋਲੀ, ਮੈਨੂੰ ਇਸ ਗੱਲ ਤੇ ਬੜਾ ਮਾਣ ਹੈ ਤੇ ਫਖਰ ਵੀ ਹੁੰਦਾ। ਬਿਲਕੁਲ ਉਹ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਪੂਰੀ ਦੁਨੀਆ ਤੇ ਜਿੱਥੇ ਵੀ ਬੈਠੇ ਜੇ ਤੇ ਆਪਣੀ ਬੋਲੀ ਬੋਲਦੇ ਜੇ ਫਖਰ ਦੇ ਨਾਲ। ਬਿਲਕੁਲ ਲੇਕਿਨ ਕੁਝ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਜਿਵੇਂ ਝੰਗ ਚਨਿਓਟਿਆ ਸੀ ਪਿਛਲੀ ਕੰਪੇਨ ਦੇ ਵਿੱਚ, ਜਿਹੜੀ ਅਸੀਂ ਕਾਨਫਰੰਸ ਦੀ ਕੰਪੇਨ ਸੀ ਨਾ, ਦੁਕਾਨਦਾਰ ਜੀ ਜੀ ਮੈਂ ਸੁਣਨਾ ਪਿਆ, ਜਿਹੜੀ ਕਾਨਫਰੰਸ ਦੀ ਕੰਪੇਨ ਸੀ ਅਸੀਂ ਉਹਨਾਂ ਤੇ ਗਏ ਸੀ ਜੀ। ਤੇ ਉਹਨਾਂ ਦੇ ਸਕੂਲ ਕਾਲਜਸ ਤੇ ਗਏ ਤਾਂ ਬੱਚਿਆਂ ਦੇ ਬੜੇ ਸਵਾਲ ਸੀ ਕਿ ਅਸੀਂ ਜਦੋਂ ਬੋਲਦੇ ਆ ਵੱਡੇ ਸ਼ਹਿਰਾਂ 'ਚ ਜਾ ਕੇ ਸਾਨੂੰ ਬੜੇ ਹੋਰ ਤਰ੍ਹਾਂ ਵਹਿੰਦੇ। ਮੈਂ ਕਿਹਾ ਵੀ ਇਹ ਫਖਰ ਅਸੀਂ ਆਪਣਾ ਆਪ ਪੈਦਾ ਕਰਨਾ, ਬਿਲਕੁਲ ਮਤਲਬ ਆਪਣਾ, ਮਤਲਬ ਅਸੀਂ ਜੋ ਪ੍ਰਾਊਡ ਕਰਾਂਗੇ ਆਪਣੇ ਆਪ ਦੇ ਤੇ ਕੋਈ ਕਿਵੇਂ ਕਰੂਗਾ ਜੇ ਅਸੀਂ ਨਹੀਂ ਕਰਾਂਗੇ। ਬਿਲਕੁਲ ਤੁਸੀਂ ਫਖਰ ਦੇ ਨਾਲ ਬੋਲਿਆ ਕਰੋ, ਤੁਸੀਂ ਇਹ ਬੋਲਦੇ ਜੇ ਫਖਰ ਦੇ ਨਾਲ। ਜੀ ਮੈਨੂੰ ਇਸ ਗੱਲ ਦਾ ਬੜਾ ਸਾਨੂੰ ਹੁੰਦਾ, ਮੈਂ ਅਮਰਿੰਦਰ ਬੱਟੂ ਸਾਹਿਬ ਹੋਰ ਜਿੰਨੇ ਵੀ ਪੰਜਾਬੀ ਕਾਜ਼ ਨਾਲ ਜੁੜੇ ਆ, ਵੀ ਬਿਲਕੁਲ ਮੰਡੀ ਵਾਲਿਆਂ ਨੇ ਇਸ ਗੱਲ ਨੂੰ ਸਾਂਭਿਆ। ਲੇਕਿਨ ਮੰਡੀ ਵਾਲਿਆਂ ਦੇ ਇੱਕ ਲਾਮਾ ਵੀ ਹੈ, ਉਹ ਲਾਮਾ ਇਹ ਆ ਵੀ ਮੰਡੀ ਵਾਲੇ ਵਿਆਹਾਂ ਦੇ ਪੈਸੇ ਫਜ਼ੂਲ ਬਹੁਤ ਸੁੱਟਦੇ ਆ। ਅੱਛਾ ਮੰਡੀ ਵਾਲੇ ਲੜਾਈਆਂ ਬਹੁਤ ਲੜਦੇ ਆ। ਪਿਛਲੀ ਵਾਰੀ ਜਿਵੇਂ ਹੁਣ ਪੂਰੇ ਪੰਜਾਬ 'ਚ ਚੱਲਣ ਡਿਆ ਵੀ CCD ਨੇ ਬਹੁਤ ਕੰਟਰੋਲ ਕੀਤਾ, ਲੇਕਿਨ ਉਹ 2 ਕਤਲ ਵਿਆਹ ਤੇ ਹੋ ਗਏ, ਬਿਲਕੁਲ ਉਹ ਬੜੀ ਹਾਈਲਾਈਟ ਹੋਈ। ਇੰਜ ਗੱਲ ਹੈ। ਇਹ ਫਜ਼ੂਲ ਖਰਚੀ, ਇਹ ਹਰਾਮ ਦੇ ਪੈਸੇ ਕਮਾਉਂਦੇ। ਨਹੀਂ ਹੁਣ ਤੁਸੀਂ ਵੇਖ ਲਓ, ਆਏ ਹੋ ਮੇਰੇ ਕੋਲ ਆਏ ਹੋ, ਮੈਂ ਮੰਡੀ ਦਾ, ਲੇਕਿਨ ਕੋਈ ਤੁਹਾਨੂੰ ਲੱਗਦਾ ਮੈਂ ਆਰਾਮ ਪਿਆ ਕਮਾਨਾ ਇੱਥੇ? ਮਿਹਨਤ ਕਰਦੇ ਆ ਨਾ, ਲੇਕਿਨ ਮੈਨੂੰ ਵੀ ਨਹੀਂ ਸਮਝ ਆਉਂਦੀ ਮੇਰੇ ਉਹ ਭਰਾ ਜਿਹੜੇ ਕੰਮ ਕਰਦੇ ਨੇ ਪੈ ਗਲਤ ਕਰਦੇ ਨੇ, ਵਿਆਹ ਸ਼ਾਦੀਆਂ ਤੇ ਆਰਾਮ ਲੀਲਾ ਪੈਸਾ ਸੱਟੀ ਆਉਂਦੇ ਨੇ ਔਰ ਵਖਾਲਾ ਬਾਲਾ ਕਰਦੇ ਨੇ, ਪਤਾ ਨਹੀਂ ਕਿਉਂ ਕਰਦੇ ਨੇ। ਅੱਜ ਜ਼ਿੰਦਗੀ ਵਿੱਚ ਜਿਹੜਾ ਮਜ਼ਾ ਹੈ ਨਾ ਉਹ ਵਖਾਲੇ 'ਚ ਨਹੀਂ। ਕਸਮ ਹੈ ਇੱਥੇ 70-100 ਯੂਰੋ ਅਸੀਂ ਇਕੱਠਾ ਕਰਕੇ ਕਮਾ ਕੇ ਉੱਥੇ ਜਾ ਕੇ ਅਸੀਂ ਘੰਟੇ ਦੋ ਵਜੇ ਸੱਟ ਆਉਂਦੇ ਆ। ਇਹ ਮੈਨੂੰ ਵੀ ਮਨਕ ਹੁੰਦਾ ਹੈ ਔਰ ਮੈਂ ਖਪਦਾ ਵੀ ਰਹਿਣਾ ਆਪਣੀਆਂ, ਮੈਂ ਵੀਡੀਓ ਬਣਾਉਣਾ ਉਹਨਾਂ ਨੂੰ ਵੀ ਮੈਂ ਇਹ ਆਣਾ ਬਾ ਭਰਾਵਾਂ ਇਹ ਕੰਮ ਛੱਡ ਦਿਓ, ਇਹ ਵਕਤ ਲੱਗ ਗਿਆ, ਹੁਣ ਥੋੜਾ ਜਿਹਾ ਆਪਣੇ ਆਪੇ ਅਪਡੇਟ ਕਰੋ, ਆਪਣੀ ਲੈਂਗੁਏਜ ਤੇ ਫਖਰ ਕਰੋ, ਆਪਣੇ ਆਪੇ ਤੁਸੀਂ ਬਿਲਕੁਲ ਕੰਮ ਧਾਰ ਨਾ ਸਮਝੋ। ਸਾਡੀ ਲੈਂਗੁਏਜ ਸਾਡੀ ਮਾਦਰੀ ਜ਼ਬਾਨ ਹੈ ਔਰ ਸਾਨੇ ਦੇ ਤੇ ਫਖਰ ਹੈ। ਮੈਨੂੰ ਅੱਛਾ ਇੰਜ ਲੱਗਦਾ ਹੈ ਨਾ ਅਸੀਂ ਆ ਬਾਹਰਲੇ ਮੁਲਕਾਂ ਵਿੱਚ ਪੰਜਾਬ ਦਾ ਜਾਂ ਪੰਜਾਬੀ ਜ਼ਬਾਨ ਦਾ ਜੇ ਤੇ ਗੱਲ ਕਰਦੇ ਆ ਨਾ, ਇਹ ਗੋਰੇ ਨੇ ਜਾਂ ਇਹ ਬਾਹਰਲੇ ਬੰਦਿਆਂ ਨੂੰ ਪਤਾ ਕੀ ਲੱਗਦਾ, ਪੰਜਾਬ ਨੀਰਾ ਇੰਡੀਆ 'ਚ ਮੈਨੂੰ ਲੱਗਦਾ ਸਾਡੇ ਤੋਂ ਪੰਜਾਬੀ ਨੂੰ ਉਜਾਗਰ ਨਾ ਉਧਰ ਤੇ 2.5 ਕਰੋੜ ਹੈ, ਅਸੀਂ 13 ਕਰੋੜ ਹੈ। ਲੇਕਿਨ ਨਹੀਂ ਮੈਂ ਤੁਹਾਨੂੰ ਅਸੀਂ ਬਾਹਲੇ ਆ, ਲੇਕਿਨ ਅਸੀਂ ਉਹਨਾਂ ਤੋਂ ਪਿੱਛੇ ਆ। ਪੰਜਾਬੀ ਜ਼ਬਾਨ ਉੱਤੇ ਕੰਮ ਕਰਨੇ ਵਾਲਾ ਔਰ ਪੰਜਾਬੀ ਜਿਹੜਾ ਖਿੱਤਾ ਹੈ ਉਹਦੇ ਉੱਤੇ ਜ਼ਿਆਦਾ ਉਹਨੂੰ ਉਜਾਗਰ ਸਿੱਖ ਪੈ ਕਰਦੇ ਨੇ ਸਾਡੇ ਭਰਾ। ਅਸੀਂ ਪਤਾ ਨਹੀਂ ਉਹਦੇ ਤੋਂ ਕਿਉਂ ਨਸਨੇ ਆ, ਉਹ ਫਖਰ ਨਾਲ ਬੋਲਦੇ ਨੇ, ਅਸੀਂ ਪਤਾ ਨਹੀਂ ਕਿਉਂ ਨਹੀਂ ਫਖਰ ਨਾਲ ਬੋਲਦੇ। ਮੈਂ ਸਮਝਦਾ ਕਿ ਸਾਡੇ ਜਿਹੜੇ ਪੰਜਾਬ ਦੇ ਜ਼ਿਲ੍ਹੇ ਨੇ, ਸ਼ਹਿਰ ਨੇ ਨਾ, ਉਹਨਾਂ ਵਿੱਚ ਵੀ ਦਫ਼ਤਰ ਜਿਹੜੇ ਸਰਕਾਰੀ ਦਫ਼ਤਰ ਵਗੈਰਾ ਉਹਨਾਂ 'ਚ ਵੀ ਪੰਜਾਬੀ ਬੋਲਣੀ ਚਾਹੀਦੀ ਹੈ। ਇਹ ਆਸਤਾ ਆਸਤਾ ਹੋਊਗਾ। ਹੁਣ ਤੁਸੀਂ ਅਸੀਂ ਸਾਰੇ ਲੱਗੇ ਆ ਨਾ, ਇਹ ਬਹੁਤੀ ਦੇਰ ਵਾਲੀ ਗੱਲ ਨਹੀਂ। ਹਾਂ ਮੰਡੀ ਵਾਲੀ ਗੱਲ ਤੇ ਆਓ, ਮੰਡੀ ਵਾਲੀ ਗੱਲ ਕਰੋ ਵੀ ਜਿਹੜਾ ਮੈਂ ਗਿਆ ਵੀ ਇਹ ਪੈਸਿਆਂ ਵਾਲੀ ਗੱਲ ਤੇ ਆਓ ਵੀ ਇਹ ਕਿਉਂ, ਇਹਨੂੰ ਤੁਸੀਂ ਰਲ ਮਿਲ ਕੇ ਸੋਸ਼ਲ ਮੀਡੀਆ ਤੇ ਸਾਰੇ ਮੰਡੀ ਦੇ ਬਹੁਤ ਲੋਕ ਨੇ, ਇਸ ਗੱਲ ਤੇ ਆਵਾਜ਼ ਚੁੱਕੋ ਵੀ ਯਾਰ ਇਨਸਾਨਾਂ ਵਾਲਾ ਕੰਮ ਆਪਾਂ ਕਰੀਏ। ਬਿਲਕੁਲ ਮੈਂ ਇਹਦੇ ਉੱਤੇ ਬਹੁਤ ਜ਼ਿਆਦਾ ਵੀਡੀਓ ਅਕਸਰ ਬਣਾਉਂਦਾ ਵੀ ਰਹਿਣਾ ਔਰ ਇਨਸ਼ਾਅੱਲਾ ਅੱਗੋਂ ਵੀ ਕੰਮ ਕਰਦਿਆਂ ਰਹਿਣਾ। ਕੋਈ ਕਿਸੇ ਸਿਰ ਦੇਣ ਨਹੀਂ, ਕਿਉਂਕਿ ਆਪਣਾ ਘਰ ਬਿਹਤਰ ਕਰਨੇ ਵਾਸਤੇ ਬੰਦੇ ਐਂਡ ਤੱਕ ਜਾਂਦੇ ਨੇ ਔਰ ਇਨਸ਼ਾਅੱਲਾ ਇਹ ਜ਼ਰੂਰ ਕਰਨਾ ਹੈ। ਭਰਾਵਾਂ ਦਾ ਤਰਲਾ ਲੈਣਾ, ਭਰਾ ਨੇ ਸਾਰੇ ਔਰ ਬਹੁਤ ਅਜ਼ੀਜ਼ ਵੀ ਨੇ, ਲੇਕਿਨ ਉਹਨਾਂ ਅੱਗੇ ਇੱਕ ਹੀ ਇਹੀ ਰਿਕੁਐਸਟ ਹੈ ਬਾਈ ਕੰਮ ਛੱਡ ਦਿਓ। ਇੱਕ ਸਾਡੇ ਜਿਹੜੇ ਸਰਕਾਰੀ ਮਹਿਕਮੇ ਨੇ ਜਿਵੇਂ CCD ਹੈ, ਉਹ ਇੰਜ ਕਤਲੋ ਗਾਰਤ ਕਰਨੇ ਦੀ ਬਜਾਏ ਅਗਰ ਉਹ ਥੋੜਾ ਬਹੁਤ ਰਾਜ਼ੀਨਾਮੇ ਵੀ ਕਰਵਾਵੇ, ਇਹ ਵੀ ਕੰਮ ਕਰਨ ਔਰ ਇਹਨਾਂ ਨੂੰ ਪ੍ਰੈਸ਼ਰ, ਇਹਨਾਂ ਨੂੰ ਫੋਰਸ ਕਰੋ ਕਿ ਆਪਸ 'ਚ ਰਾਜ਼ੀਨਾਮੇ ਕਰੋ ਔਰ ਜ਼ਰੂਰ ਕਰੋ, ਰਲ ਕੇ ਬਵੋ। ਵਿਆਹਾਂ ਦੇ ਪਾਬੰਦੀ ਲੱਗ ਗਈ ਵੀ ਵਿਆਹਾਂ ਦੇ ਪੈਸੇ ਨਹੀਂ ਸੁੱਟਣੇ, ਉੱਤੇ ਵੀ ਪਾਬੰਦੀ ਲੱਗ ਗਈ। ਮੈਨੂੰ ਲੱਗਦਾ ਵੀ ਜਿਵੇਂ ਮਨਸ਼ੀਆਤ ਕੰਟਰੋਲ ਕੀਤਾ, ਇਸੇ ਤਰ੍ਹਾਂ ਹੀ ਇਹ ਪੈਸੇ ਸੁੱਟਣ ਵਾਲਾ ਕੰਮ ਜਿਹੜਾ ਮੁਕਾਉਣਾ ਚਾਹੀਦਾ। ਵੀ ਵੇਖਾ ਵੇਖੀ ਦੂਜੀ ਯੂਥ ਨੂੰ ਕੀ ਦੱਸਦੇ ਆ, ਮਤਲਬ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਸੇ ਗੱਲ ਤੋਂ ਮਸ਼ਹੂਰ ਨੇ ਪੈਸੇ ਸੁੱਟਣ ਤੋਂ ਹੀ। ਬਿਲਕੁਲ ਮਤਲਬ ਵੀ ਯੂਥ ਨੂੰ ਤੁਸੀਂ ਕੀ ਇਨਸਪੀਰੇਸ਼ਨ ਕੀ ਦਿੰਦੇ ਜੇ ਵੀ ਪੈਸੇ ਸੁੱਟੋਗੇ ਤੇ ਤੁਸੀਂ ਚੰਗੇ ਲੱਗੋਗੇ? ਬਿਲਕੁਲ ਇੰਜ ਗੱਲ, ਜਿਹੜੇ ਲੋਕ ਵੇਖਦੇ ਨੇ ਫਿਰ ਉਹੀ ਸਿੱਖਦੇ ਨੇ। ਹੁਣ ਸਾਡੀ ਵੀਡੀਓ ਅਸੀਂ ਕਿਉਂ ਬਣਾਉਂਦੇ ਵੀ ਸਾਡੇ ਤੋਂ ਸਿੱਖਣ। ਬਿਲਕੁਲ। ਅੱਛਾ ਇੱਕ ਦੁਆਨ ਬਹੁਤ ਜ਼ਿਆਦਾ ਲੋਕ YouTube ਤੇ ਵੇਖਦੇ ਨੇ, ਇੱਕ ਮੇਰਾ ਛੋਟਾ ਜਿਹਾ ਮੈਸੇਜ ਵੀ ਹੈ। ਇੱਕ ਤੇ ਚਲੋ ਮੰਡੀ ਵਾਲੇ ਅੱਗੇ ਤੇ ਤਰਲਾ ਹੈ ਹੀ ਹੈ, ਉਹ ਇਨਸ਼ਾਅੱਲਾ ਅੱਗੋਂ ਵੀ ਲੈਂਦਿਆਂ ਰਹਿਣਾ। ਇੱਕ ਮੈਸੇਜ ਹੈ, ਇੱਕ ਸ਼ਾਦੀਆਂ ਵਿਆਹ ਉੱਤੇ ਸਖਤ ਪਾਬੰਦੀ ਗਵਰਨਮੈਂਟ ਵੱਲੋਂ ਲੱਗਣੀ ਚਾਹੀਦੀ ਹੈ ਕਿ ਫालतू ਪੈਸਾ ਨਾ ਸੱਟੋ ਔਰ ਇਹ ਜਿਹੜੇ ਮੰਗਣ ਆਏ ਹੁੰਦੇ ਨੇ, ਹੁਣ ਤੁਸੀਂ ਵੇਖ ਲਓ ਅਸੀਂ ਜਾਂਦੇ ਸਾਡੇ ਦਿਮਾਗ ਨਹੀਂ, ਅਸੀਂ ਪਿੱਛਾ ਪਤਾ ਨਹੀਂ ਕਿਉਂ ਰਹਿ ਗਏ, ਹਾਲਾਂਕਿ ਦਿਮਾਗ ਅਸੀਂ ਸਾਰਿਆਂ ਤੋਂ ਬਾਅਦ ਰੱਖਨੇ ਆ। ਹੁਣ ਉੱਥੋਂ ਜਿਹੜੇ ਪੈਸੇ ਅੱਗੇ ਬੰਦੇ ਖੋਹਦੇ ਆਣ ਜਾਂ ਚੁਣਦੇ ਆਣ, ਹੁਣ ਉਹ ਜਿਹੜੇ ਪੈਸੇ ਝੁੱਪਣ ਆਉਂਦੇ ਉਹਨਾਂ ਉਹ ਏਡੇ ਛਿੱਕੇ ਬਣਾਏ, ਉਹ ਪੈਸੇ ਆਈ ਸੱਟਦੇ, ਉਹ ਵਾਊ ਚ ਆਂਜ ਕਰਕੇ ਇਕੱਠੇ ਕਰ ਲੈਂਦੇ ਨੇ। ਉਹ ਪਤਾ ਨਹੀਂ ਕਿਵੇਂ ਹਕੀਕਤ, ਉਹਨਾਂ ਐਡਾ ਦਿਮਾਗ ਗੋਰਾ ਵੀ ਨਹੀਂ ਸੋਚ ਸਕਦਾ ਜਿਤਨਾ ਕਸਾ ਸੋਚ ਲਿਆ। ਇੱਕ ਕਿਵੇਂ ਛਿਕਣੇ? ਬਿਲਕੁਲ ਇਹ ਪੈਸੇ ਸੱਟਣੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ ਔਰ 1 ਡੇਸ਼ ਹੋਣੀ ਚਾਹੀਦੀ ਹੈ।
ਇੱਕ ਤੇ ਕੋਸ਼ਿਸ਼ ਹੋਣੀ ਚਾਹੀਦੀ ਹੈ ਜਿਹੜਾ ਦਿਉ ਵਾਲਾ ਘਰ ਹੈ ਜਿਹਦੇ ਬਰਾਤ ਜਾਂ ਜੰਜ ਆਉਂਦੀ ਹੈ ਉਹਨਾਂ ਉੱਤੇ ਪਾਬੰਦੀ ਹੋਣੀ ਚਾਹੀਦੀ ਉਹ ਖਾਣਾ ਨਾ ਦੇਣ ਆ ਗੱਲ ਵੀ ਜਿਹੜੇ ਪੈਸੇ ਸੱਟਣੇ ਨੇ ਉਹ ਕਿਸੇ ਪਿੰਡ ਦੀ ਜਿਵੇਂ ਤੁਹਾਡੇ ਸੰਸਥਾ ਬਣੀਆਂ ਬਿਲਕੁਲ ਤਨਜ਼ੀਮਾਂ ਬਣੀਆਂ ਉਹ ਪਿੰਡ ਦੀਆਂ ਕੁੜੀਆਂ ਦੇ ਵਿਆਹ ਕਰੋ ਬਿਲकुल ਹੁਣ ਸਾਡੇ ਮੰਡੀ ਮੇਨ ਮੰਡੀ ਦੀ ਮੈਨੂੰ ਜ਼ਿਆਦਾ ਪਤਾ ਬਾਹਰ ਉਰਾ ਪਰ ਮੈਨੂੰ ਬੰਦਾ ਐਡਾ ਸ਼ਾਦੀ ਤੇ ਬੁਲਾਉਂਦਾ ਕੋਈ ਨਹੀਂ ਇਹਦੀ ਮੈਨੂੰ ਨਹੀਂ ਪਤਾ ਮੰਡੀ ਵਾਲੇ ਮੈਨੂੰ ਕੋਈ ਬੁਲਾਉਂਦੇ ਥੋੜੇ ਬਹੁਤ ਜੰਜਾਂ ਜਾਂਦੀਆਂ ਨੇ 100 ਗੱਡੀ ਲੈਣ ਚੋਂ ਲੱਗੀ ਹੈ 500 ਬੰਦਾ ਬਰਾਤ ਚੋਂ ਟੁਰ ਜਾਂਦਾ ਇਹ ਤੇ ਹੁੰਦਾ ਹੈ ਉਹ ਦਿਉ ਵਾਲਿਆਂ ਦੀ ਪੀੜ ਕੱਢਣਾ ਉਹਨਾਂ ਦੀ ਮੋਹ ਕੱਢਣੀਆਂ ਸਾ ਉਹਨਾਂ ਨੇ ਇੱਕ ਵਾਰੀ ਉਹਨਾਂ ਦਾ ਪਾਣੀ ਕੱਛਣਾ ਇਹ ਗੱਲ ਗਲਤ ਹੈ ਤੁਸੀਂ ਰਿਸ਼ਤੇਦਾਰੀ ਪੈ ਕਰਦੇ ਹੁੰਦੇ ਅਗਲੇ ਦਾ ਪਾਣੀ ਨਾ ਕੱਚੋ ਦਿਉ ਵਾਲੇ ਵਾਲ ਹਮੇਸ਼ਾ ਆਜਜ਼ ਹੋ ਕੇ ਜਾਓ 5-7 ਬੰਦੇ ਲੈ ਜਾਓ ਸੋਹਣਾ ਵੱਡਾ ਆਪਣਾ ਨਿਕਾਹ ਕਰੋ ਔਰ ਘਰ ਆ ਕੇ ਦੂਜੇ ਦਿਨ ਵਲੀਮਾ ਕਰੋ ਔਰ ਟਿਲ ਲਾ ਕੇ ਬਿਸ਼ਾ ਕਰ ਲਓ ਜਿੰਨਾ ਮਰਜ਼ੀ ਦਿਉ ਵਾਲੇ ਨੇ ਹਮੇਸ਼ਾ ਮਜਬੂਰ ਨਾ ਕਰੋ ਔਰ ਕਈਆਂ ਹਕੀਕਤ ਮੈਂ ਇੱਕ ਹੋਰ ਮੈਸੇਜ ਦੇਣਾ ਚਾਹੁੰਦਾ ਕਿਤਨੀਆਂ ਗਰੀਬਾਂ ਦੀਆਂ ਧੀਆਂ ਇਸ ਵਜ੍ਹਾ ਤੋਂ ਘਰ ਬੈਠੀਆਂ ਨੇ ਉਹਨਾਂ ਕੋਲੋਂ ਦੇਜ ਨਹੀਂ ਦੇਣ ਹੁੰਦਾ ਉਹਨਾਂ ਕੋਲੋਂ 40 ਖਾਣੇ ਨਹੀਂ ਦੇਣ ਹੁੰਦੇ ਔਰ ਉਹ ਨਿਮਾਣੇ ਮਜਬੂਰ ਹੁੰਦੇ ਨੇ ਬਾ ਮੇਰੇ ਗੁਆਢੀਏ ਇਤਨਾ ਕੁਝ ਦਿੱਤਾ ਮੈਂ ਵੀ ਹੁਣ ਇਤਨਾ ਦੇਣਾ ਜਾਂ ਇਹਦੀ ਵੱਧ ਕੇ ਦੇਣਾ 2-2 3-3 ਮੱਝੀ ਪੀਆਂ ਦਿਪਦੀਆਂ ਨੇ ਉਹ 17 ਰਾਤ 18 ਰਾਤ ਸਮਾਨ ਪਿਆ ਦਿਪਦਾ ਅੱਗੇ ਸਕੂਟਰ ਦਿਪਣ ਸ਼ੁਰੂ ਹੋਏ ਹੁਣ ਅੱਗੋਂ ਗੱਡੀਆਂ ਦੇਣ ਸ਼ੁਰੂ ਹੋ ਗਿਆ ਮੈਂ ਨਾ ਇਹਦੇ ਉੱਤੇ ਆਵਾਮ ਮੱਠਿਆ ਨਹੀਂ ਹੋਣਾ ਗਵਰਨਮੈਂਟ ਪਾਬੰਦੀ ਲਾਵੇ ਬਾ ਇਹ ਬੰਦ ਹੋਣਾ ਚਾਹੀਦਾ ਜੇਜ਼ ਕੰਮ ਤੋਂ ਕਮ ਹੋਵੇ ਔਰ ਜ਼ਿਆਦਾ ਗੱਡੀਆਂ ਸਕੂਟਰ ਇਹਦਾ ਕੰਮ ਬੰਦ ਹੋਵੇ ਤਾਂ ਕਿ ਇੱਕ ਆਮ ਗਰੀਬ ਬੰਦਾ ਵੀ ਆਪਣੀ ਧੀ ਸਿਰੇ ਚਾੜ ਸਕੇ ਆਪਣੀ ਇੱਜ਼ਤ ਅਗਲੇ ਦੇ ਘਰ ਗਾਲ ਸਕੇ ਔਰ ਸੋਹਣਾ ਕੰਮ ਸਿਰ ਚਾਹ ਕੇ ਕਰ ਸਕੇ ਇੱਕ ਗਰੀਬ ਬੰਦਾ ਹਕੀਕਤ ਹੈ ਉਹ ਆਪਣੀ ਦਿਉ ਨੂੰ ਉਬਰ-ਬਾਰ ਘਰ ਬਾਈ ਰੱਖਦਾ ਉਹਦੇ ਕੋਲੋਂ ਇਹ ਨਹੀਂ ਹੁੰਦਾ ਔਰ ਉਹਦੇ ਕੋਲੋਂ ਨਾਲ ਵਾਲੇ ਨਾਲ ਅਪੜਨ ਨਹੀਂ ਹੁੰਦਾ ਉਹ ਨਮਾੜਾ ਇਹ ਸੁਸਾਇਟੀਆਂ ਦਾ ਜਿਹੜਾ ਸੁਧਾਰ ਹੈ ਨਾ ਇਹ ਵੀ ਤੁਸੀਂ ਅਸੀਂ ਸਾਰਿਆਂ ਨੇ ਕਰਨਾ ਬਿਲਕੁਲ ਤੇ ਤੁਸੀਂ ਅਸੀਂ ਕੌਣ ਹੈ ਵੀ ਅੱਜ ਜਿੱਤੇ ਆਪਾਂ ਗੱਲ ਕਰਨੇ ਆ ਵਾ ਇਹਦੇ ਤੇ ਆਓ ਬੰਦੇ ਬੋਰ ਨਾ ਹੋ ਜਾਣ ਆਪਾਂ ਇੱਕ ਵਾਰੀ ਅੱਗੋਂ ਵੀ ਫੇਰ ਆਈਏ ਵੀ ਕੀ ਨਿਊ ਈਅਰ ਦਾ ਕੀ ਚੱਲਣ ਡਿਆ ਬਿਲਕੁਲ ਅੱਛਾ ਆਹ ਕੀ ਬਣਾਇਆ ਇਹ ਉਹ ਮੈਨੂੰ ਹੁਣ ਪੂਰਾ ਨਾਂ ਨਾ ਆਉਂਦਾ ਇਹ ਉਹ ਜਿਹੜਾ ਵਾਈਨ ਨਖਤ ਹੁੰਦੀ ਹੈ ਨਾ ਵਾਈਨ ਨਖਤ ਨੂੰ ਕੀ ਆਂਦੇ ਨੇ ਉਹ ਦਰਖਤ ਜੀ ਹੈ ਜਾ ਤੇ ਆ ਬਈ ਇਹ ਇੱਥੇ ਦਾ ਮੇਨ ਸੈਂਟਰ ਮੈਂ ਜਾ ਇਹ ਆਰਜੀ ਤੌਰ ਤੇ ਸਾਰੇ ਦਾ ਸਾਰਾ ਜਿਹੜਾ ਆਰਜੀ ਬਣਾਇਆ ਜਾ ਇੱਧਰ ਉਹ ਜਿੱਥੋਂ ਅੱਗੇ ਅਸੀਂ ਆਏ ਆ ਉਹ ਇਸ ਸਾਈਡ ਤੇ ਆ ਰੋਲੈਕਸ ਦਾ ਅਗਲੇ ਮਣੇ ਨਾਲ ਹੀ ਐਪਲ ਸਟੋਰ ਹੈ ਬੜਾ ਵੱਡਾ ਇੱਥੇ ਹੁਣ ਹੋ ਸਕਦਾ ਬੰਦ ਹੋ ਗਿਆ ਹੋਵੇ ਵਿੱਚੋਂ ਦੀ ਲੰਘਦੀ ਹੈ ਆਹ ਵਾਲੀ ਸੋ ਸਾਰਿਆਂ ਨੂੰ ਪਤਾ ਹੀ ਹੈ ਵਰਲਡ ਵਾਰ 2 ਜਿਹੜੀ 1945 ਤੱਕ ਹੋਈ ਹੈ ਤੇ ਇਹ ਸ਼ਹਿਰ ਜਿਹੜੇ ਜਰਮਨੀ ਪੂਰੇ ਦਾ ਪੂਰਾ ਇਹ ਸਾਰਾ ਢਹਿ ਢੇਰੀ ਸੀ ਮਤਲਬ ਵੀ ਤਬਾਹ ਹੋ ਗਿਆ ਤੇ ਇਹਨਾਂ ਨੇ ਕਿਸ ਤਰ੍ਹਾਂ ਫਿਰ ਤਰੱਕੀ ਕੀਤੀ ਕਿਸ ਤਰ੍ਹਾਂ ਦੁਬਾਰਾ ਉੱਠੇ ਪੈਰਾਂ ਤੇ ਮਤਲਬ ਮੈਨੂੰ ਲੱਗਦਾ ਵੀ ਲਿਟਰੇਸੀ ਰੇਟ ਜ਼ਿਆਦਾ ਪੜ੍ਹੇ ਲਿਖੇ ਜ਼ਿਆਦਾ ਲੋਕ ਮਤਲਬ ਆਪਣੇ ਆਪ ਨਾਲ ਪਿਆਰ ਕਰਨ ਵਾਲੇ ਲੋਕ ਜਿਨ੍ਹਾਂ ਨੇ ਬਰਲਿਨ ਦੀਆਂ ਦੀਵਾਰਾਂ ਡੇਗਤੀਆਂ ਉਹ ਸਾਰੇ ਮੁਲਕ ਇਕੱਠੇ ਹੋ ਗਏ ਮਤਲਬ ਵੀ ਇਕੱਠ 'ਚ ਆਉਂਦੇ ਨਾ ਸਿਆਣੇ ਆਉਂਦੇ ਸੀ ਵੀ ਇਕੱਠ 'ਚ ਤੁਹਾਡੀ ਬਰਕਤ ਹੈ ਸੋ ਇਕੱਠੇ ਹੋ ਕੇ ਇਹਨਾਂ ਨੇ ਫਿਰ ਤੋਂ ਤਰੱਕੀ ਐਸੀ ਕੀਤੀ ਆ ਵੀ ਦੁਨੀਆ ਭਰ ਤੇ ਨਾਮ ਹੋਣੇ ਇਹਨਾਂ ਮੁਲਕਾਂ ਦਾ ਤੇ ਐਡੀਆਂ ਖੂਬਸੂਰਤ ਪੁਰਾਣੀਆਂ ਬਿਲਡਿੰਗਾਂ ਉਹਨਾਂ ਨੂੰ ਵੀ ਸਾਂਭਿਆ ਮਾਡਰਨ ਵੀ ਫਿਰ ਪੜ੍ਹਾਈ ਲਿਖਾਈ ਫਿਰ ਜੇ ਆਪਾਂ ਕਰੀਏ ਵੀ ਐਜੂਕੇਸ਼ਨ ਨੂੰ ਲੈ ਕੇ ਵੀ ਸਾਰਾ ਕੁਝ ਇਹਨਾਂ ਨੇ ਵਧੀਆ ਦੁਬਾਰਾ ਤੋਂ ਉਸੇ ਤਰ੍ਹਾਂ ਕਰ ਲਿਆ ਤੇ ਹੁਣ ਜੇ ਅਸੀਂ ਕੰਪੈਰੀਟਿਵਲੀ ਆਪਣੇ ਮੁਲਕਾਂ ਨੂੰ ਵੇਖ ਲੈਨੇ ਇੰਡੀਆ ਪਾਕਿਸਤਾਨ ਨੂੰ ਵੇਖ ਲਓ ਤੁਸੀਂ ਉਹਦੀ ਆਪਾਂ ਗੱਲ ਕਰ ਲਈਏ ਕਿ 1947 'ਚ ਵੱਖਰੇ ਬਣੇ ਆ ਸੋ ਮੈਨੂੰ ਲੱਗਦਾ ਵੀ ਉਦੋਂ ਤੋਂ ਅਸੀਂ ਪਿਛਾਂਹ ਨੂੰ ਗਏ ਹਾਂ ਗਾਂਹ ਨੂੰ ਕੋਈ ਨਹੀਂ ਗਏ ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਸਮਝਣ ਦੀ ਜਿਹੜੀ ਉਹ ਲੋੜ ਹੈ ਉਹ ਕੁਛ ਸ਼ਾਇਦ ਅੱਗੇ ਥੋੜ੍ਹਾ ਜਿਹਾ ਹੋਰ ਤੁਹਾਨੂੰ ਮੈਂ ਵਿਖਾਉਣਾ ਵੀ ਕਿਸ ਤਰ੍ਹਾਂ ਦਾ ਇੱਥੋਂ ਦੀ ਆਓ ਉਹ ਮੈਂ ਕਿਹਾ ਥੋੜਾ ਇੱਥੋਂ ਸੀਨ ਇਹ ਇਸ ਜਿਵੇਂ ਸ਼ਹਿਰ ਦੇ ਵਿੱਚੋਂ ਵਿੱਚ ਟਰੈਮਾਂ ਲੰਘਦੀਆਂ ਦੇ ਵਿੱਚ ਹੀ ਸੜਕਾਂ ਇਹ ਪੂਰੇ ਯੂਰਪ ਦੇ ਵਿੱਚ ਮੈਂ ਵੀ ਥੋੜੀ ਜਿਹੀ ਇਹ ਗੱਲ ਕਰਨਾ ਚਾਹੂਗਾ ਕਿ ਅਸੀਂ ਜੋ ਕੁਝ ਹੁੰਦਾ ਹੈ ਨਾ ਮੁਲਕ 'ਚੋਂ ਉਹ ਸਾਰਾ ਗਵਰਨਮੈਂਟ ਤੇ ਪਾ ਦਿੰਦੇ ਆ ਗਵਰਨਮੈਂਟ ਨੂੰ ਵੀ ਡਾਇਰੈਕਸ਼ਨ ਵਿਖਾਣੀ ਚਾਹੀਦੀ ਹੈ ਲੇਕਿਨ ਮਿਹਨਤ ਆਵਾਮ ਹੀ ਕਰਨੀ ਹੁੰਦੀ ਹੈ ਇਸ ਕੌਮ ਜਰਮਨ ਕੌਮ ਮਿਹਨਤ ਕੀਤੀ ਹੈ ਔਰ ਜਰਮਨ ਕੌਮ ਜਿੱਦੋਜਹਿਦ ਕਰਕੇ ਆਪਣੇ ਮੁਲਕ ਨੂੰ ਦੁਬਾਰਾ ਸਟੇਬਲ ਕੀਤਾ ਹੈ ਔਰ ਆ ਡਿੱਗੀ ਆ ਜਰਮਨੀ ਅੱਜ ਮੋਣ ਸ਼ਾਨੋ ਸ਼ੌਕਤ ਤੁਸੀਂ ਵੇਖਦੇ ਹੋ ਪੈ ਏਡੀ ਬਿਲਡਿੰਗ ਹੈ ਔਰ ਮਜ਼ਬੂਤ ਤਰੀਨ ਔਰ ਬਿਲਕੁਲ ਸਿਰਫ ਇੱਥੇ ਖੁਸ਼ੀਆਂ ਸਿਰਫ ਰਾਤ ਨੂੰ ਜਦੋਂ ਜਾਈਦਾ ਨਾ ਘਰ ਰਾਤ ਨੂੰ ਜਦੋਂ ਘਰ ਜਾਂਦੇ ਨਾਰਮਲੀ ਰੈਸਟੋਰੈਂਟ 10 ਵਜੇ ਬੰਦ ਕਰਦੇ 9:30 ਚੱਲ ਜੀਦਾ ਬਿਲਕੁਲ ਤੇ ਰਸਤੇ 'ਚ ਵੇਖਣਾ ਵੀ ਐ ਘਰਾਂ ਕੋਈ ਮਤਲਬ ਬੰਦੇ ਬਾਹਰ ਨਹੀਂ ਬਿਲਕੁਲ ਘਰਾਂ ਦੇ ਬਾਹਰ ਨਹੀਂ ਸਕੂਨ ਦੇ ਨਾਲ ਅੰਦਰਾਂ 'ਚ 4-5 ਵਜੇ ਆ ਕੇ
ਵਾਕ ਕਰਕੇ ਤੇ 8 ਵਜੇ ਸੌ ਜਾਂਦੇ ਸਾਰੇ ਬਿਲਕੁਲ। ਤੇ ਐ ਮਤਲਬ ਮੈਨੂੰ ਲੱਗਦਾ ਵੀ ਸਮੂਥ ਲਾਈਫ ਜਿਹੜੀ ਇਹ ਜਿੰਦੇ। ਹੁਣ ਇੱਕ ਹੋਰ ਇੱਕ ਬੜਾ ਮੇਰਾ ਮੈਸੇਜ ਦੇਣੇ ਤੇ ਦਿਲ ਕੀਤਾ, ਅਸੀਂ ਜਿਹੜੀ ਸਰਕਾਰੀ ਬਿਲਡਿੰਗ ਹੁੰਦੀ ਹੈ ਨਾ ਪਾਕਿਸਤਾਨ, ਉਹਨ ਅਸੀਂ ਕੁਝ ਵੀ ਨਹੀਂ ਸਮਝਦੇ ਸਾਡੀ ਹੈ ਹੀ ਨਹੀਂ। ਇਹਦੇ ਨਾਲ ਜੋ ਜ਼ੁਲਮ ਜ਼ਿਆਦਤੀ ਕਰੋ, ਗਵਰਨਮੈਂਟ ਦੀ ਚੀਜ਼ ਇਹ ਨਾਲ ਲੱਗਦਾ ਉਹ ਗਵਰਨਮੈਂਟ ਦੀ, ਉਹ ਗਵਰਨਮੈਂਟ ਕੋਲੋਂ ਘਰੋਂ ਲੈ ਕੇ ਆਈਏ, ਉਹ ਤੁਹਾਡੀਆਂ ਚੀਜ਼ਾਂ ਨੇ। ਆ ਵੇਖੋ ਜਿਵੇਂ KFC ਬਣਿਆ, ਹਾਂ ਇਹ ਮੈਨੂੰ ਲੱਗਦਾ ਕੋਈ 1617 ਦੀ ਸਦੀ ਦੀ ਹੋਣੀ ਹੈ, ਲੱਕੜ ਵਾਲੀ ਆ ਜਿਹੜੀ। ਬਿਲਕੁਲ। ਜਿਹੜੀ ਵੀ ਕੋਈ ਗਵਰਨਮੈਂਟ ਦੀ ਚੀਜ਼ ਹੈ ਨਾ, ਕੋਈ ਵੀ ਸਰਕਾਰੀ ਇਦਾਰਾ ਹੈ, ਸਰਕਾਰੀ ਗੱਡੀ ਹੈ, ਸਰਕਾਰੀ ਚੀਜ਼, ਉਹ ਆਵਾਮ ਦੀ, ਉਹ ਤੁਹਾਡੀ ਹੈ, ਉਹਦਾ ਧਿਆਨ ਰੱਖਣਾ ਤੁਹਾਡੇ ਤੇ ਵੀ ਫਰਜ਼ ਹੈ। ਉਹ ਬੰਨੋ ਤਰੋੜੋ ਨਹੀਂ, ਉਹਨੂੰ ਸਹੀ ਇਨਸਾਨਾਂ ਔਰ ਇਸਤੇਮਾਲ ਕਰੋ। ਇਹ ਜਿਹੜਾ ਜਿੱਥੇ ਮੈਂ ਹੁਣ ਜਾਣ ਰਿਹਾ ਨਾ, ਇਹ ਇਹਨਾਂ ਦਾ ਮੇਨ ਕਲੱਬ, ਡਿਸਕੋ, ਇਹ ਸਾਰੇ ਦੇ ਸਾਰੇ ਵਾਈਨ ਸ਼ਾਪਸ, ਪੈਗ ਪੁਗ ਲਾ ਕੇ ਫਿਰ ਇੱਥੇ ਇੰਜੋਏ ਕਰਦੇ ਆ, ਗਾਣ ਵਜਾਉਣ ਚੱਲਦਾ। ਸੋ ਇਹ ਸਟਰੀਟ ਦੇ ਵਿੱਚ ਘੁੰਮਦਾ ਪਿਆ। ਕੀ ਨਾਂ ਹੈ ਸਟਰੀਟ ਦਾ ਬਾਈ? ਇਹ ਆਲ ਤੇ ਸਟਾਰਟ ਵੀ ਆਉਂਦੇ ਨੇ, ਮਤਲਬ ਪੁਰਾਣਾ ਸ਼ਹਿਰ, ਔਰ ਇੱਥੇ ਸਾਰੇ ਵੱਡੇ ਵੱਡੇ ਰੈਸਟੋਰੈਂਟ ਵਗੈਰਾ, ਡਿਸਕੋ, ਸ਼ਰਾਬ ਖਾਨੇ, ਇਹ ਸਾਰਾ ਕੁਝ ਬਣਿਆ ਹੈ। ਠੀਕ, ਇਹ ਹੈਗਾ ਪੁਰਾਣਾ ਵਾ ਸਾਰਾ, ਹੈ ਪੁਰਾਣਾ, ਸਾਰੇ ਦਾ ਸਾਰਾ ਬਿਲਡਿੰਗਾਂ ਬਹੁਤ ਪੁਰਾਣੀਆਂ ਜਾਂ ਪੁਰਾਣੇ ਤੇ ਸਾਨ ਤੇ ਆਪਣਾ ਢਿੱਲੋਂ ਸਾਹਿਬ ਮਜਬੂਰ ਕੀਤਾ ਸੀ ਆਇਆ, ਉਂਝ ਅਸੀਂ ਇੱਥੇ ਨਹੀਂ ਆਉਂਦੇ, ਮਾ ਤੁਸੀਂ ਸਮਝਿਆ ਸੀ ਇੱਥੇ ਬੋਂਦੇ ਜਾਂਦੇ ਰਹਿੰਦੇ ਆ, ਸ਼ੱਕ ਨਾ ਕਰਿਆ ਸਾਡੇ ਤੇ। ਇਹ ਜਿਵੇਂ ਪੁਰਾਣੀਆਂ ਇਹਨਾਂ ਦੀ ਬਿਲਡਿੰਗਾਂ, ਚਰਚ ਨੇ, ਤੇ ਉਹਨਾਂ ਨੂੰ ਇਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਸੰਭਾਲਿਆ, ਮਤਲਬ ਉਹਦੀ ਦੇਖਭਾਲ ਜਿਹੜੀ ਪੂਰੀ ਕਰਦੇ। ਇਸ ਤਰ੍ਹਾਂ ਉਹਨਾਂ ਦੀ ਦੀਵਾਰ ਫਿਰ ਚੌਕ ਜਿਹਾ ਬਣਿਆ ਹੁੰਦਾ, ਤੇ ਉੱਥੇ ਜਿਸ ਤਰ੍ਹਾਂ ਪਾਰਟੀਆਂ ਪੂਰਟੀਆਂ ਜਿਹੜੀ ਹੁੰਦੀਆਂ, ਇਸ ਤਰ੍ਹਾਂ ਦਾ ਕੋਈ ਦਿਨ ਹੁੰਦਾ, ਲੋਕ ਇਕੱਠੇ ਹੁੰਦੇ ਇੱਥੇ, ਜਾਂ ਇਬਾਦਤ ਟਾਈਮ ਜਿਹੜੇ ਆ ਉਹ ਲੋਕ ਆਉਂਦੇ ਇੱਥੇ। ਬਿਲਕੁਲ। ਚਰਚ ਦਾ ਨਾਂ ਕੀ ਹੈ ਪਤਾ? ਨਾ ਹੁਣ ਮੈਨੂੰ ਪੜ੍ਹਨਾ ਪਾਉਣਾ, ਮੈਨੂੰ ਨਾ ਰਾਤ ਹਾਊਸ ਵੀ ਆਖ ਲੈਂਦੇ ਨੇ, ਲੇਕਿਨ ਰਾਤ ਹਾਊਸ ਥੋੜਾ ਜਿਹਾ ਕਿਸੇ ਹੋਰੀ ਚੀਜ਼ ਨੂੰ ਵੀ ਆਉਂਦੇ ਨੇ, ਲੇਕਿਨ ਇਹਨ ਵੀ ਉਹੀ ਤੁਸੀਂ ਸਮਝ ਲਓ, ਇੱਥੇ ਅੰਦਰ ਹੋ ਸਕਦਾ ਸਰਕਾਰੀ ਦਫ਼ਤਰ ਹੋਣ। ਮਤਲਬ ਜਿਹੜੇ ਸਟੈਚੂ ਨੇ ਇਹਨਾਂ ਦੇ ਜਿਹੜੇ ਹੀਰੋਜ਼ ਹੁੰਦੇ ਨੇ ਨਾ, ਤੇ ਉਹਨਾਂ ਦੀ ਯਾਦ ਨੂੰ ਲੈ ਕੇ ਉਹਦਾ ਨਾਮ ਨੂੰ ਉੱਥੇ ਲਿਖਿਆ ਹੁੰਦਾ, ਤੇ ਇਹ ਵੀ ਮੈਨੂੰ ਕੁਝ ਇਦਾਂ ਦਾ ਲੱਗਦਾ। ਰਾਂਝਾ ਸਾਹਿਬ ਇਹ ਕਿਹਦਾ ਸਟੈਚੂ? ਇਹ ਸਟੈਚੂ ਇੱਥੋਂ ਤੁਹਾਨੂੰ ਪੜ੍ਹਨਾ ਪਾਉਣਾ, ਮੇਰੇ ਵਾਸਤੇ ਤੇ ਅੰਜ ਜੋ ਸੁਲਤਾਨ ਰਾਏ ਦੇ ਸਟੈਚੂ ਹੈ, ਸੁਲਤਾਨ ਰਾਏ ਘੋੜਾ ਭਜਾਈ ਫਿਰਦਾ, ਜਾਂ ਹੁਣ ਇੱਥੋਂ ਪੜ੍ਹ ਲਓ। ਅੱਛਾ, ਇਹ ਪੜ੍ਹਨੀ ਤੇ ਮੈਨੂੰ ਵੀ ਨਹੀਂ ਆਉਂਦੀ, ਫਿਰ ਥੋੜਾ ਜਿਹਾ ਜ਼ੂਮ ਕਰਕੇ ਵਿਖਾਓ ਤੇ ਫੋਟੋ ਖਿੱਚ ਕੇ ਤੇ ਗੂਗਲ ਕਰ ਲੈਂਦੇ ਆ, ਫਿਰ ਪਤਾ ਲੱਗ ਸਕਦਾ ਕੀ ਹੈ। ਉਹ ਜਾਂ ਤੁਸੀਂ ਪੜ੍ਹ ਕੇ ਦੱਸੋ ਵੀ ਕੀ ਹੈ। ਹਾਂ ਤੇ ਚੱਲੇ ਆ। ਪੁਰਾਣੇ ਸ਼ਹਿਰ 'ਚ ਘੁੰਮਦੇ ਪਏ ਆ, ਅਲ ਸਟਾਟੀ ਵੀ ਆਉਂਦੇ ਵੀ ਪੁਰਾਣੇ ਸ਼ਹਿਰ ਨੂੰ, ਤੇ ਇਹ ਵੀ ਚੌਕ ਜਿਹਾ ਬੜਾ ਸੋਹਣਾ। ਇਹ ਦਰਿਆ ਆ, ਦਰਿਆ ਰਾਇਨ, ਜਿਹੜਾ ਦਰਿਆ ਰਾਇਨ ਆ, ਉਹ ਲੰਘਦਾ ਪੂਰਾ ਇਹਨਾਂ ਦੇ ਸਾਰੇ ਯੂਰਪ ਦੇ ਵਿੱਚੋਂ ਲੰਘਦਾ, ਹਾਲੈਂਡ ਤੋਂ ਇੱਧਰੋਂ ਸਾਰੇ ਅੱਗੇ ਤੱਕ ਜਾਂਦਾ, ਜਿਵੇਂ ਕੋਲਨ ਗੇਸ ਆ ਉੱਥੇ ਵੀ। ਸੋ ਇਹਦੇ ਵਿੱਚ ਅੱਜ ਵੀ ਜਿਹੜੀਆਂ ਸ਼ਿਪਾਂ ਨੇ, ਜਹਾਜ਼ ਜਿਹੜੇ ਨੇ ਲੰਗਰਅੰਦਾਜ਼ ਹੁੰਦੇ ਚੱਲਦੇ ਆ, ਵੀ ਉਹ ਟ੍ਰੇਡ ਦਾ ਕੰਮ ਇਹਨਾਂ ਕੋਲ ਲਿਆ ਜਾਂਦਾ, ਜਿਹੜਾ ਮੈਨੂੰ ਲੱਗਦਾ ਬਿਲਕੁਲ ਸਸਤਾ ਜਿਹਾ ਉਹ ਟਰੈਵਲ ਚਾਰਜਸ ਉਹਦੇ ਪੈਂਦੇ ਆ। ਬਿਲਕੁਲ। ਨਿਊਯਾਰਕ ਦੀਆਂ ਪੂਰੀਆਂ ਰੌਣਕਾਂ। ਆ ਬੂਟੇ ਕਾਹਦੇ ਬਾਈ? ਇਹ ਬੂਟੇ ਪਤਾ ਨਹੀਂ, ਮਿਹਨਤ ਟਾਲੇ ਕੀ ਕਰੇ ਦੇ ਪਤਾ ਪਾਏ, ਉਹਨਾਂ ਦੋਵਾਂ ਚੋਂ ਹੀ ਕੋਈ ਨਹੀਂ। ਇਹ ਹੁਣ ਤੇ ਨਾ ਛਾਂਗ ਛੁੰਗ ਛੜੇ ਹੈ, ਤੇ ਗਰਮੀਆਂ ਵਿੱਚ ਪੱਤਰ ਪੁੱਤਰ ਕੱਢਦਾ ਤੇ ਵਾਵਾ ਸੋਹਣਾ ਠੰਡੀ ਛਾਂ ਹੁੰਦੀ ਹੈ ਇਹਨਾਂ ਦੀ, ਜਿਵੇਂ ਉਹ ਪਾਕਿਸਤਾਨ ਉਹ ਨਿੰਮ ਦੇ ਦਰਖਤ ਦੀ ਨਹੀਂ ਹੁੰਦੀ। ਉਹ ਵੇਖੋ ਨਾ, ਨਿੱਕਿਆ ਹੁੰਦਿਆਂ ਉੱਥੇ ਹੱਤੀ ਛੱਤੀ ਪਵੀ ਦਾ ਆਈ, ਤੇ ਸੇਮ ਉਹਨਾਂ ਜੱਤਕਾ ਟੰਗਾ ਖੜੀਆਂ ਤੇ ਇੱਕ ਬਾਜੀ ਬੂਜੀ ਮਾਰਦਾ ਪਿਆ। ਇਹ ਆ ਜਾਤਕ ਤੁਸੀਂ ਬੱਚੇ ਆਂਦੇ ਹੋ ਕਿ ਨਿਆਣੇ ਬੱਚੇ, ਇਹ ਉਧਰ ਇਸ ਬੋਲੀ ਚ ਇਹਨੂੰ ਜਾਤਕ ਸਾਦੇ ਆ। ਸਾਡੇ ਵਾਸਤੇ ਬਾਹਰ ਵਾਲੀ ਬੋਲੀ ਨਾ, ਬੱਚਿਆਂ ਨੂੰ ਜਾਤਕ। ਵੇਖ ਲਓ ਕਿੱਡਾ ਸੋਹਣਾ ਉਹਨਾਂ ਬਣਾਇਆ, ਸੋਹਣੇ ਜਾਤਕ। ਜਾ ਇਹ ਦਰਿਆ ਆ ਗਿਆ, ਦਰਿਆ ਰਾਇਨ। ਜਾ ਇਹਦੇ ਚ ਅੱਜ ਵੀ ਸ਼ਿਪ ਜਿਹੜੇ ਉਹ ਚੱਲਦੇ। ਇਹ ਅੱਜ ਹੁਣ ਕੁਦਰਤੀ ਨਵੇਂ ਸਾਲ ਚੜ੍ਹਨੇ ਵਾਲਾ ਨਾ, ਸਾਲ ਦਾ ਆਖਰੀ ਦਿਨ, ਤੇ ਹਰ ਗੋਰਾ ਜਿਹੜਾ ਉਹ ਛੁੱਟੀ ਨੂੰ ਤਰਜੀਹ ਦਿੰਦਾ। ਨਾਰਮਲ ਇੱਥੇ ਜਗ੍ਹਾ ਹੀ ਨਹੀਂ ਲੱਭਦੀ, ਜਹਾਜ਼ੇ ਤੇ ਜਹਾਜ਼ ਚੜਿਆ ਹੁੰਦਾ, ਮਤਲਬ ਅੱਗੇ ਪਿੱਛੇ ਲਾਈਨ ਲੱਗੀ ਹੁੰਦੀ ਹੈ, ਤੇ ਬੜਾ ਸੋਹਣਾ ਲੱਗਦਾ। ਲੇਕਿਨ ਅੱਜ ਕੁਦਰਤੀ ਮੈਂ ਨਾ ਸਨਾਟਾ ਛਾਇਆ, ਅੱਜ ਮੈਂ ਤੁਹਾਨੂੰ ਘੁਮਾਣ ਫਿਰਾਂ ਲੈ ਲਈ, ਤਾਂ ਨਵੇਂ ਸਾਲ ਤੇ ਮੈਂ ਕਦੀ ਨਹੀਂ ਇੱਥੇ ਆਇਆ, ਅੱਜ ਤਜਰਬਾ ਹੋਇਆ ਬਸ ਸਾਲ ਤੇ ਆਖਰ ਤੇ ਆਏ ਤੇ ਕੋਈ ਜਹਾਜ਼ ਨਹੀਂ। ਵੇਖੀਏ ਉਧਰ ਇੱਦਾਂ ਹੋਣਾ, ਥੋੜਾ ਜਿਹਾ ਤੁਹਾਨੂੰ ਥੱਲੇ ਪਾਣੀ ਵਿਖਾਈਏ। ਰਾਂਝਾ ਸਾਹਿਬ ਪਾਣੀ ਵੇਖੋ ਕਿੱਡਾ ਸਾਫ ਸੁਥਰਾ ਪਾਣੀ ਹੈ,
ਨੀਟ ਐਂਡ ਕਲੀਨ। ਇਹ ਪਾਣੀ ਇਸ ਵਜ੍ਹਾ ਤੋਂ ਸਾਫ਼ ਹੈ ਨਾ, ਇਹ ਨਾ ਕੋਈ ਗਟਰ, ਕੋਈ ਮੁਰਦਾ ਚੀਜ਼ਾਂ, ਗਾਈ ਕੁਕੜੀਆਂ ਮਰ ਜਾਂਦੀਆਂ ਜਿਨ੍ਹਾਂ ਦੀਆਂ ਮੁਰਗੀ ਫਾਰਮ ਵਾਲੇ ਹੁੰਦੇ ਨੇ, ਉਹਨਾਂ ਦੀਆਂ ਕੁਕੜੀਆਂ ਜੇ ਤੇ ਮਰਦੀਆਂ ਨੇ ਉਹ ਤੇ ਪਾਕਿਸਤਾਨ ਦਰਿਆਵਾਂ ਵਿੱਚ ਜਾ ਕੇ ਸੱਟ ਛੱਡਦੇ ਨੇ। ਉਹਨਾਂ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਅੰਦਰ ਕੋਈ ਕੱਖ ਵੀ ਸੱਟ ਸਕੇ। ਇਹਦੀ ਉਹ ਪਾਣੀ ਸਾਫ਼ ਸੁਥਰਾ ਔਰ ਲੋਕ ਇੰਜੋਏ ਕਰਦੇ ਨੇ। ਪਾਕਿਸਤਾਨ ਤਰੱਕੇ ਆ ਪਾਣੀ ਛੋੜ ਛੱਡ ਡੁੱਬੀਆਂ ਉਹਦੇ 'ਚ ਮਾਰਦੇ ਪਏ ਹੁੰਦੇ ਤੇ ਇੱਥੇ ਮੈਂ ਨਾ ਕੋਈ ਵਿੱਚ ਵੜ ਕੇ ਚੁੱਪ ਕਰਕੇ ਨਾ ਛੋਟਾ ਪਿਸ਼ਾਬ ਕਰ ਛੜੇ, ਸਮਝ ਨਾ ਆਵੇ, ਨਹੀਂ ਤੂੰ ਉਂਝ ਤੇ ਕਰਨ ਨਹੀਂ ਦਿੰਦੇ, ਨੇੜੇ ਨਹੀਂ ਕਿਸੇ ਲੱਗਣ ਦਿੰਦੇ। ਆ ਜਾਓ ਉੱਤੇ ਚੱਲੀਏ। ਸੌਰੀ, ਉਹ ਜਿਹੜੀ ਸਾਹਮਣੇ ਨਾ ਬਿਲਡਿੰਗ, ਉਹ ਜਿਹੜਾ ਖੰਭਾ ਉਤਲਾ ਵੇਂਦੇ ਹੋ ਨਾ ਪਏ, ਉਹ ਜਿਹੜਾ ਉਸ ਖੰਭੇ ਦੇ ਨਾਲ ਬਿਲਕੁਲ ਇਸ ਸਾਈਡ ਤੇ ਜਿਹੜੀ ਬਿਲਡਿੰਗ ਨਾ ਇਸ ਸਾਈਡ ਤੇ ਉਹ ਪਾਰਲੀਮੈਂਟ ਹੈ। ਮੈਂ ਕਹਿੰਦਾ ਮੇਰੀ ਹੈ ਨਹੀਂ ਉਹ ਚਲੋ ਸਾਡੀ ਸਰਕਾਰ ਦੀ ਹੈ ਤੇ ਸਾਡੀ ਹੈ ਤੇ ਉਹ ਪਾਰਲੀਮੈਂਟ ਹੈ NRW ਦਾ। ਤੇ ਨਾਲ ਆ ਖੰਭਾ ਜਿਹੜਾ ਉਹਨੂੰ ਫੈਂਸੀਆ ਟੋਮ ਆਉਂਦੇ ਨੇ, ਉਹਦੇ ਉੱਤੇ ਲੈ ਜਾਣਾ। ਇਹ ਅਸਲ ਅੱਜ ਮੈਨੂੰ ਲੱਗਦਾ ਨਵਾਂ ਸਾਲ ਚੜ੍ਹਨੇ ਵਾਲਾ ਨਾ ਤੇ ਛੁੱਟੀ ਹੈ, ਲੇਕਿਨ ਇਹਦੇ ਉੱਤੇ ਰਾਤੀ ਆਤਿਸ਼ਬਾਜ਼ੀ ਬਹੁਤ ਜ਼ਿਆਦਾ ਹੋਵੇਗੀ, ਪੂਰਾ ਇੰਜੋਏ। ਆਓ ਅੱਗੇ ਚੱਲੀਏ ਜਰਾ, ਉਹ ਵੇਖ ਲਈ ਉਧਰ ਕੀ ਆ। ਵੈਸੇ ਮੈਂ ਗੱਲ ਕਰਨ ਲੱਗਾ ਹਾਂ ਜੀ ਵੀ ਦਰਿਆ ਦਾ ਜਿਵੇਂ ਚਨਾਬ ਆ, ਸਤਲੁਜ ਆ, ਦਰਿਆ ਰਾਵੀ ਆ, ਅਸੀਂ ਇੰਨਾ ਗੰਦਾ ਕਰ ਦਿੱਤਾ ਵੀ ਉਹਦੇ ਵਿੱਚ ਗੰਦਾ ਪਾਣੀ, ਜਿਵੇਂ ਤੁਸੀਂ ਗੱਲ ਕਰਨ ਦੇ ਹਾਂ ਬਿਲਕੁਲ। ਫਿਰ ਉਹਦੇ ਅੰਦਰ ਜਿਹੜੇ ਚਰਿੰਦ ਪਰਿੰਦ ਜਾਨਵਰ, ਅੰਦਰ ਦੇ ਜਿਹੜੇ ਮੱਛੀਆਂ, ਉਹ ਅੰਦਰ ਫਿਰ ਜਿਹੜੇ ਬੂਟੇ ਲੱਗੇ ਸਨ ਉਹਨਾਂ ਤੇ ਪਰਿੰਦੇ, ਉਹ ਸਾਰਾ ਕੁਝ ਅਸੀਂ ਮੁਕਾ ਦਿੱਤਾ। ਬਿਲਕੁਲ ਇੰਜ ਗੱਲ। ਉਹ ਇਸ ਤਰ੍ਹਾਂ ਹੀ ਕਰ ਦਿੱਤਾ, ਜ਼ੁਲਮ ਕਰ ਦਿੱਤਾ ਵੀ ਮੈਨੂੰ ਹੁਣ ਲੱਗਦਾ ਹੁੰਦਾ ਵੀ ਅਸੀਂ ਸ਼ਹਿਰਾਂ ਦੇ ਲਾਗੇ ਜਿਹੜੇ ਰਹਿੰਦੇ ਹਾਂ, ਸਾਡੇ ਕੋਲ ਚਿੜੀਆਂ, ਕਾਂ, ਬੁਲਬੁਲ ਉਹ ਵੀ ਨਹੀਂ ਲੱਭਦੇ, ਉਹ ਵੀ ਨਹੀਂ ਦਿਸਦੇ। ਉਹ ਪਿੰਡਾਂ 'ਚ ਜਾਓ ਫਿਰ ਕਿਤੇ ਨਜ਼ਰ ਆਉਂਦੇ। ਬਿਲਕੁਲ ਇੰਜ ਗੱਲ ਹੈ, ਕਿਉਂਕਿ ਦਰਖਤ ਮੁਕਾਤੇ ਨਾ। ਜਾਂ ਤੇ ਤੁਸੀਂ ਹੋਰ ਇੱਕ ਦਰਿਆ ਦੀ ਗੱਲ ਪੈ ਕਰਦੇ ਹੋ। ਹੁਣ ਤੁਸੀਂ ਵੇਖੋ ਨਾ, ਇਹ ਦਰਿਆ ਤੇ ਹੁਣ ਉਹ ਅੱਗੇ ਸ਼ਿਪ 2 ਲੱਗੇ ਵੀ ਜਾਂਦੇ ਨੇ। ਹੁਣ ਇੱਥੇ ਇਤਨੀ ਟ੍ਰੇਡ ਯੂਰਪ ਕਰਦਾ ਨਾ, ਹਾਲੈਂਡ, ਜਰਮਨੀ ਤੇ ਥੱਲੇ ਸਵਿਟਜ਼ਰਲੈਂਡ, ਇਤਨੀ ਟ੍ਰੇਡ ਜਹਾਜ਼ਾਂ ਸ਼ਿਪਾਂ ਤੇ ਹੁੰਦੀ ਹੈ ਨਾ। ਹਾਲਾਂਕਿ ਦਰਿਆ ਹੈ, ਸਮੁੰਦਰ ਨਹੀਂ। ਕਦੀ ਪਾਕਿਸਤਾਨ ਜਿਹੜਾ ਦਰਿਆ ਸਿੰਧ ਹੈ ਉਹਦੇ ਵਿੱਚ ਇਹ ਜਿਹੜੀ ਹੈ ਉਹ ਨਾ ਗਹਿਮਾ ਗਹਿਮੀ ਹੁੰਦੀ ਆਈ। ਔਰ ਲੇਕਿਨ ਅਸੀਂ ਉਸ ਦੌਰ 'ਚੋਂ ਵਾਪਸ ਆਏ ਹਾਂ। ਅਸੀਂ ਤਰੱਕੀ ਨਹੀਂ, ਅਸੀਂ ਬਲਕਿ ਪੱਥਰ ਦੇ ਦੌਰਾ ਲੱਗ ਜਾਂਦੇ ਹਾਂ। ਔਰ ਯੂਰਪ ਇਹਨਾਂ ਚੀਜ਼ਾਂ ਤੋਂ ਬਲਕਿ ਸਾਥੋਂ ਬਾਅਦ ਸ਼ੁਰੂ ਕਰਕੇ ਤੇ ਤਰੱਕੀ ਕਰ ਗਏ। ਉਹੀ ਬੂਟੇ ਜਿਹੜੇ ਆ ਜੀ ਹਾਂ, ਦਰਿਆ ਦੇ ਨਾਲ ਨਾਲ ਲੱਗੇ। ਹੁਣ ਮੈਨੂੰ ਲੱਗਦਾ ਵੀ ਠੰਡ ਦਾ ਕਰਕੇ ਇਹਨਾਂ ਦੇ ਪੱਤੇ ਪੁੱਤੇ ਜਿਹੜੇ ਹੁਣ ਤੇ ਕੱਕਰ ਪਾਉਂਦਾ ਨਾ ਪਿਆ ਤੇ ਇਸ ਵਜ੍ਹਾ ਤੋਂ ਇੱਥੇ ਨਾਰਮਲ, ਇੱਥੇ ਗਰਮੀਆਂ ਵਿੱਚ ਦਰਮਿਆਨ ਆ ਪੁਰਾਣੀਆਂ ਬਿਲਡਿੰਗਾਂ ਇਹਨਾਂ ਦੇ ਚਰਚ। ਆਹ ਤਾਂ ਮੈਨੂੰ ਲੱਗਦਾ ਹੈ ਵੀ ਆਪਰੇਸ਼ਨ ਹੈ, ਲੋਕ ਜਾਣਦੇ ਇੱਧਰ ਆਪਰੇਸ਼ਨ ਹੈ। ਤੇ ਆ ਇੱਧਰਲੀ ਬਿਲਡਿੰਗ ਵੇਖਿਓ ਜੀ ਹਾਂ, ਸ਼ਿਫਟ ਪਲਾਟਸ ਲਿਖਿਆ ਕੁਛ ਇਸ ਤਰ੍ਹਾਂ ਦਾ। ਉਹ ਵੀ ਬੜੀਆਂ ਸਾਫ ਸੁਥਰੀਆਂ ਤੇ ਸੋਹਣੀਆਂ ਗਲੀਆਂ। ਤੇ ਸ਼ਾਮ ਦਾ ਟਾਈਮ ਹੋਇਆ ਤੇ ਬਾਜ਼ਾਰ ਖਾਲੀ ਨੇ ਬਿਲਕੁਲ। ਲੇਕਿਨ ਜਿਵੇਂ ਹੀ 10-11 ਵਜੇ ਨੇ, ਨਿਊ ਈਅਰ ਤੇ ਆਤਿਸ਼ਬਾਜ਼ੀ ਹੋਣੀ ਹੈ, ਸਾਰੇ ਲੋਕਾਂ ਨੇ ਬਾਹਰ ਆਉਣਾ ਨਾ, ਗਲੀਆਂ ਦੇ ਵਿੱਚ ਭਰੀਆਂ ਹੋਣੀਆਂ, ਇੰਨਾ ਰਸ਼ ਹੋਣਾ। ਤੇ ਹੋਪਫੁਲੀ ਅੱਜ ਦਾ ਵੀਡੀਓ ਤੁਹਾਨੂੰ ਵਧੀਆ ਲੱਗਾ ਹੋਊਗਾ, ਕਿਉਂਕਿ 2 ਦਿਨ ਲਾ ਕੇ ਮੈਂ ਇੱਕ ਵਲੌਗ ਬਣਾਇਆ। ਕੱਲ ਅਸੀਂ ਉੱਧਰ ਗਏ ਸਾਂ ਥੋਮਸਬਰਗ, ਤੇ ਉੱਥੇ ਥੋੜ੍ਹਾ ਸਾਡੇ ਕੋਲ ਟਾਈਮ ਘੱਟ ਸੀ, ਵਿੱਕੀ ਭਾਈ ਨਾਲ ਕੋਈ ਕੰਮ ਕਾਰ ਸਨ। ਤੇ ਅੱਜ ਰਾਂਝਾ ਸਾਹਿਬ ਨੇ ਤੇ ਘੁੰਮਣ ਸਾਹਿਬ ਨੇ ਬਹੁਤ ਸੋਹਣਾ ਘੁਮਾਇਆ। ਘੁੰਮਣ ਸਾਹਿਬ ਸ਼ੁਕਰੀਆ ਤੁਹਾਡਾ ਜੀ, ਖੁਸ਼ ਰਹੋ ਭਾਈ, ਬਹੁਤ ਸ਼ੁਕਰੀਆ ਤੁਹਾਡਾ, ਚੰਗਾ ਲੱਗਾ ਮਿਲ ਕੇ। ਇੱਜ਼ਤ ਦੇਵੇ। ਹੋਰ ਤੇ ਅਜੇ ਤੇ ਭਾਈ ਹੋਰਾਂ ਨਾਲ ਗੱਲਾਂ ਮੁੱਕਦੀਆਂ ਹੀ ਨਹੀਂ ਕਰਨੇ ਨਾ। ਵੀਡੀਓ ਤੁਹਾਡੀ ਬੜੀ ਲੰਮੀ, ਤੁਸੀਂ ਆਂਦੇ ਹੋ ਵਲੌਗ ਰੋਜ਼ਾਨਾ ਇੱਕ ਅਸਾਂ ਬਣਾਉਣਾ ਹੁੰਦਾ ਤੇ ਨਹੀਂ ਤੇ ਲੰਮਾ ਹੋ ਜਾਂਦਾ। ਨਹੀਂ ਨਾਲ ਗੱਲਾਂ ਕਰਦੇ ਤੇ ਮੈਂ 5 ਰੋਜ਼ ਬਣ ਸਕਦੇ। ਉਹੀ ਦਾ ਨਾਲੇ ਅਜੇ ਡੂਸਲਡੋਰਫ ਜਿਹੜਾ ਇਹ ਬਹੁਤ ਜ਼ਿਆਦਾ ਰਹਿੰਦਾ। ਤੁਹਾਨੂੰ ਕਿੰਨੀ ਅੱਛਾ ਸਾ ਵਿਖਾਈ ਆਪਾਂ ਡੂਸਲਡੋਰਫ ਅਜੇ ਤੁਹਾਨੂੰ ਮੈਂ ਆਪਣੇ ਗਾਈ ਵਾਲੇ ਡੇਰੇ ਤੇ ਲੈ ਜਾਣਾ, ਉੱਥੇ ਹੁਣ ਤੁਸੀਂ ਕਹਿੰਦੇ ਟਾਈਮ ਹੀ ਨਹੀਂ ਬਚਿਆ। ਤੇ ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਊਗਾ ਅੱਜ ਦਾ ਵੀਡੀਓ। ਹਲੇ ਡੂਸਲਡੋਰਫ ਅਸੀਂ ਥੋੜਾ ਜਿਹਾ ਘੁੰਮਣਾ, ਅਗਲੇ ਵਲੌਗ 'ਚ ਤੁਹਾਨੂੰ ਉਹ ਵੇਖਣ ਨੂੰ ਮਿਲੂਗਾ, ਕਿਉਂਕਿ ਡੂਸਲਡੋਰਫ ਤੋਂ ਬਾਅਦ ਨਿਊ ਈਅਰ ਕਿਸ ਤਰ੍ਹਾਂ ਦੀ ਇੱਥੇ ਮਨਾਈ ਜਾਂਦੀ ਹੈ, ਬੌਨ ਜਾ ਕੇ ਆਪਣਾ ਨਿਊ ਈਅਰ ਮਨਾਉਣੀ ਹੈ। ਫਿਰ ਉੱਥੇ ਇੰਤਜ਼ਾਮ ਕੀਤਾ ਵਿੱਕੀ ਭਾਈ ਨੇ ਆਪਣੇ ਰੈਸਟੋਰੈਂਟ ਦੇ ਬਾਹਰ, ਤੇ ਉੱਥੇ ਹੋਰ ਵੀ ਦੋਸਤ ਆਏ ਨੇ ਪਾਕਿਸਤਾਨ ਤੋਂ, ਇੰਡੀਆ ਤੋਂ ਵੀ, ਸਾਰਿਆਂ ਨੇ ਇਕੱਠੇ ਹੋਣਾ। ਸੋ ਮਿਲਦੇ ਹਾਂ ਤੁਹਾਨੂੰ ਇੱਕ ਨਵੇਂ ਵੀਡੀਓ 'ਚ। ਰੱਬ ਰੱਖ।